ਸ੍ਰਿਸ਼ਟੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਤਾਬਦੀ ਦਿਹਾੜੇ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਸਮਰਪਿਤ ਸਮਾਗਮ ਕਰਵਾਏ ਜਾ ਰਿਹਾ ਤਾਂ ਖਾਸ ਤੌਰ ਤੇ ਯੂਨੀਵਰਸਿਟੀ ਦੇ ਵਿੱਚ ਵੀ ਵਿਦਿਆਰਥੀਆਂ ਦੇ ਵੱਲੋਂ ਖਾਸ ਤੌਰ ਤੇ ਸੱਤ ਜਥੇਬੰਦੀ ਦੇ ਵੱਲੋਂ ਇੱਕ ਇਵੈਂਟ ਕਰਵਾਇਆ ਗਿਆ ਜਿਹਦੇ ਵਿੱਚ ਭਾਈ ਅਜਮੇਰ ਸਿੰਘ ਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਜਿਹੜੇ ਭਾਈ ਅਮਰਜੀਤ ਸਿੰਘ ਖਾਲੜਾ ਨੇ ਉਹਨਾਂ ਨੂੰ ਬੁਲਾਇਆ ਗਿਆ ਸੀ। ਤਾਂ ਇਸੇ ਦੇ ਤਹਿਤ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਯੂਨੀਵਰਸਿਟੀ ਦੇ ਵੱਲੋਂ ਕੋਈ ਨਾ ਜਗ੍ਹਾ ਨਾ ਦੇਣ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਕਿਸ ਤਰੀਕੇ ਦੇ ਨਾਲ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤਾਂ ਸਾਡੇ ਨਾਲ ਸ਼ਮੀਰ ਸਿੰਘ ਗੱਲਬਾਤ ਕਰਦੇ। ਬਾਈ ਜੀ, ਤੁਸੀਂ ਬਾਹਰੋਂ ਸ਼ਖਸੀਅਤਾਂ ਨੂੰ ਸੱਦਿਆ ਆ ਪਰ ਇੱਥੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਤਾਂ ਤੁਹਾਨੂੰ ਟੈਂਟ ਲਾ ਕੇ ਆਪਣਾ ਆਰਜੀ ਤੌਰ ਤੇ ਸਮਾਗਮ ਕਰਵਾਉਣਾ ਪੈ ਰਿਹਾ? ਹਾਂਜੀ ਬਿਲਕੁਲ ਜੀ, ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਸੈਮੀਨਾਰ ਹਾਲ ਨਹੀਂ ਦਿੱਤਾ ਤੇ ਸਾਨੂੰ ਮਜਬੂਰੀ ਦੇ ਵਿੱਚ ਫਿਰ ਓਪਨ ਦੇ ਵਿੱਚ ਦਰੀਆਂ ਲਾ ਕੇ ਟੈਂਟ ਲਾ ਕੇ ਸਾਨੂੰ ਸੈਮੀਨਾਰ ਕਰਵਾਉਣਾ ਪੈ ਰਿਹਾ ਜੀ। ਇੱਦਾਂ ਦਾ ਕਿਹੜਾ ਤੁਸੀਂ ਸਮਾਗਮ ਕਰਵਾ ਰਹੇ ਹੋ ਜਾਂ ਸੈਮੀਨਾਰ ਕਰਵਾ ਰਹੇ ਹੋ ਕਿ ਤੁਹਾਨੂੰ ਜਗ੍ਹਾ ਹੀ ਨਹੀਂ ਦਿੱਤੀ ਗਈ? ਦੇਖੋ ਜੀ, ਅਸੀਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਹੈ ਨਾ ਉਹਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਕਰਵਾ ਰਹੇ ਹਾਂ ਜਿਹਦੇ ਵਿੱਚ ਸਰਦਾਰ ਅਜਮੇਰ ਸਿੰਘ ਜੀ ਆ ਰਹੇ ਆ ਤੇ ਭਾਈ ਅਮਰਜੀਤ ਸਿੰਘ ਖਾਲੜਾ ਜੀ ਆ ਰਹੇ ਹਨ। ਤਾਂ ਉਹਨਾਂ ਤੋਂ ਇਹਨਾਂ ਨੂੰ ਪ੍ਰੋਬਲਮ ਆ, ਇਹ ਕਹਿ ਰਿਹਾ ਕਿ ਵੀ ਦੋਨੋਂ ਜਿਹੜੇ ਇਨਸਾਨ ਆ ਵੀ ਇਹ ਡਿਸਪਿਊਟਡ ਪਰਸਨੈਲਿਟੀਜ਼ ਆ ਵੀ ਇਹ ਮਾਹੌਲ ਖਰਾਬ ਕਰਨਗੇ ਯੂਨੀਵਰਸਿਟੀ ਦੇ ਵਿੱਚ ਆ ਕੇ। ਪਰ ਸੋਚਣ ਦੀ ਗੱਲ ਹੈ ਜਦੋਂ ਇਹਨਾਂ ਦੇ ਬੀਜੇਪੀ ਆਰਐਸਐਸ ਦੇ ਪ੍ਰੋਗਰਾਮ ਹੁੰਦੇ ਆ, ਇਹਨਾਂ ਦੇ ਨੁਮਾਇੰਦੇ ਆਉਂਦੇ ਆ, ਉਦੋਂ ਨਹੀਂ ਮਾਹੌਲ ਖਰਾਬ ਹੁੰਦਾ, ਉਦੋਂ ਆ ਕੇ ਸਿੱਧੇ ਆਪਦੇ ਉਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਹਨ, ਉਦੋਂ ਇਹਨਾਂ ਦਾ ਫਿਰ ਮਾਹੌਲ ਕਿੱਥੇ ਜਾਂਦਾਗਾ। ਤਾਂ ਮਤਲਬ ਸੋਚਣ ਵਾਲੀ ਗੱਲ ਇਹ ਹੈ ਕਿ ਵੀ ਹੁਣ ਐਸਜੀਪੀਸੀ ਦੇ ਨੁਮਾਇੰਦੇ ਸਾਡੀ ਹਮਾਇਤ ਦੇ ਵਿੱਚ ਆਏ, ਰਜਿਸਟਰ ਨੂੰ ਮਿਲੇ, ਰਜਿਸਟਰ ਸਾਹਿਬ ਕਹਿੰਦੇ ਕਿ ਭਾਈ ਬੁਲਾਰੇ ਚੇਂਜ ਕਰ ਦੇਣ, 5 ਮਿੰਟ ਦੇ ਵਿੱਚ ਮੈਂ ਸੈਮੀਨਾਰ ਹਾਲ ਖੋਲ ਦੂੰਗਾ। ਮਤਲਬ ਸਿੱਖਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਹੁਣ ਆਰਐਸਐਸ ਦੱਸੂ ਕਿ ਬੁਲਾਰੇ ਕਿਹੜੇ ਆ ਰਹੇ ਆ। ਤਾਂ ਮਤਲਬ ਬੜੀ ਇਹ ਹੈਰਾਨੀ ਦੀ ਗੱਲ ਤੇ ਗੁੱਸੇ ਵਾਲੀ ਗੱਲ ਹੈ। ਮਤਲਬ ਅੱਜ ਦੇ ਵਿੱਚ ਸੈਮੀਨਾਰ ਦੇ ਵਿੱਚ ਬੁਲਾਰਿਆਂ ਤੋਂ ਸਮੱਸਿਆ ਹੋਣ ਕਰਕੇ ਤਾਂ ਤੁਹਾਨੂੰ ਜਿਹੜਾ ਜਗ੍ਹਾ ਨਹੀਂ ਦਿੱਤੀ? ਬਿਲਕੁਲ ਜੀ ਬਿਲਕੁਲ, ਤੇ ਅਸੀਂ ਪਰ ਆਪਦੀ ਗੱਲ ਤੇ ਅੜੇ ਰਹੇ ਆ, ਸਾਡੇ ਬੁਲਾਰੇ ਵੀ ਆਏ ਆ, ਸੈਮੀਨਾਰ ਵੀ ਉਹੀ ਤਰੀਕ ਨੂੰ ਹੋਇਆ, ਉਹੀ ਸਮੇਂ ਤੇ ਹੋਇਆਗਾ। ਬਸ ਵੈਨਿਊ ਆ ਜਿਹੜਾ ਉਹ ਸੈਮੀਨਾਰ ਹਾਲ ਨਾ ਹੋ ਕੇ ਇੱਕ ਓਪਨ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਜੀ। ਬਿਲਕੁਲ, ਇਹ ਵਿਦਿਆਰਥੀ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਆਰਜੀ ਤੌਰ ਤੇ ਜਿਹੜਾ ਇੱਥੇ ਟੈਂਟ ਲਾ ਕੇ ਇਹਨਾਂ ਨੂੰ ਸਮਾਗਮ ਕਰਵਾਉਣਾ ਪੈ ਰਿਹਾ। ਤਾਂ ਖਾਸ ਤੌਰ ਤੇ ਇੱਧਰ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜਿਆ ਗਿਆ ਤਾਂ ਉਹ ਸ਼ਖਸੀਅਤਾਂ ਵੀ ਇੱਥੇ ਖੜੀਆਂ ਹੋਈਆਂ ਮੌਜੂਦ ਨਜ਼ਰ ਆ ਰਹੀਆਂ ਨੇ। ਤਾਂ ਇਹ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਵਿਦਿਆਰਥੀ ਇਸ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ ਤਾਂ ਉੱਥੇ ਖਾਸ ਤੌਰ ਤੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰਮੁੱਖ ਸ਼ਖਸੀਅਤਾਂ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਆ ਕੇ ਕਿਤੇ ਨਾ ਕਿਤੇ ਇਸ ਖੱਜਲ ਖੁਆਰੀ ਦਾ ਜਿਹੜੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਪੈਦਾ ਕੀਤੀ ਗਈ ਹੈ ਤਾਂ ਇਸ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਆ। ਤਾਂ ਸਾਡੇ ਨਾਲ ਇੱਥੇ ਦਰਸ਼ਪ੍ਰੀਤ ਸਿੰਘ ਵੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਤੁਸੀਂ ਬਾਹਰੋਂ ਸ਼ਖਸੀਅਤਾਂ ਦਾ ਬੁਲਾ ਰਹੀਆਂ, ਸਿੱਖਾਂ ਦੇ ਵਿੱਚ ਬਹੁਤ ਵੱਡਾ ਨਾਮ ਆ ਭਾਈ ਅਜਮੇਰ ਸਿੰਘ ਹੋਣਾ ਦਾ, ਭਾਈ ਖਾਲੜਾ ਸਾਹਿਬ ਉਹਨਾਂ ਦਾ, ਉਹਨਾਂ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਦੇ ਆ ਗਈਆਂ ਪਰ ਇੱਥੇ ਇਹ ਜਿਹੜੀ ਸਮੱਸਿਆ ਪੈਦਾ ਹੋਈ ਹੈ ਇਹਦਾ ਕਾਰਨ ਕੀ ਮੰਨਦੇ ਆ? ਇਹਦਾ ਦੇਖੋ ਨਾ, ਇੱਕ ਸਿੱਧਾ ਕਾਰਨ ਹੈ ਵੀ ਜਿਹੜਾ ਅਸੀਂ ਬੜੇ ਲੰਬੇ ਸਮੇਂ ਤੋਂ ਰੌਲਾ ਪਾ ਰਹੇ ਹਾਂ ਵੀ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਜਾਂ ਪੂਰੇ ਮੁਲਕ ਦੇ ਵਿੱਚ ਜੋ ਹਕੂਮਤ ਰਾਜ ਕਰ ਰਹੀ ਹੈ ਵੀ ਇਹ ਉਸੇ ਲੜੀ ਦਾ ਵੀ ਉਹ ਪੂਰੇ ਦੇਸ਼ ਦੇ ਵਿੱਚ ਕਰ ਰਹੀ ਹੈ ਤੇ ਉਹਦਾ ਇੱਕ ਛੋਟਾ ਜਿਹਾ ਹਿੱਸਾ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਵੀ ਜਿਸ ਤਰੀਕੇ ਦੇ ਨਾਲ ਸੈਫਰਨਾਈਜੇਸ਼ਨ ਦਾ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ ਵੀ ਭਗਵਾਂ ਕਾਰਨ ਕਿਸ ਹਿਸਾਬ ਨਾਲ ਕਰ ਰਹੇ ਨੇ। ਵੀ ਅੱਜ ਤੋਂ ਮਹੀਨਾ ਪਹਿਲਾਂ ਇੱਕ ਪ੍ਰੋਗਰਾਮ ਹੁੰਦਾ ਏ, ਉਹ ਯੂਨੀਵਰਸਿਟੀ ਦਾ ਪ੍ਰਧਾਨ ਜਿਹੜਾ ABVP ਆਰਐਸਐਸ ਦੀ ਪਾਰਟੀ ਹੈ ਜਿਹੜੀ ਸਟੂਡੈਂਟ ਵਿੰਗ ਹੈ ਉਹਦਾ ਪ੍ਰਧਾਨ ਜਿੱਤ ਦਾ ਇੱਕ ਪ੍ਰੋਗਰਾਮ ਕਰਾਉਂਦਾ ਇੱਥੇ ਤੇ ਉਹ ਪਰਮਿਸ਼ਨ ਲੈਣ ਵਾਸਤੇ ਜਿਹੜਾ DSW ਹੈ ਜਿਹਨੇ ਇਹ ਪ੍ਰੋਗਰਾਮ ਦੀ ਮਨਾਹੀ ਕਰੀ ਆ ਨੇ ਪਰਮਿਸ਼ਨ ਨਹੀਂ ਦਿੱਤੀ, ਉਹ ਬੰਦਾ ਹਰੇਕ ਕਾਉਂਸਲ ਮੈਂਬਰ ਤੋਂ ਜਿਹੜਾ ਜਿੱਤਿਆ ਵਾ ਨੁਮਾਇੰਦਾ ਏ ਉਹਦੇ ਤੋਂ ਪਰਸਨਲ ਤੌਰ ਤੇ ਸਾਈਨ ਕਰਵਾ ਰਿਹਾ ਕਿ ਸਾਈਨ ਕਰੋ ਜੀ ਇਹ ਪ੍ਰੋਗਰਾਮ ਕਰਵਾ ਰਹੇ ਹਾਂ। ਉਹ ਪ੍ਰੋਗਰਾਮ ਮਤਲਬ ਕੋਈ ਵਰਿੰਦਾਵਨ ਯਾਤਰਾ ਐਵੇਂ ਦਾ ਕੁਝ ਪ੍ਰੋਗਰਾਮ ਸੀ, ABVP ਦਾ ਪ੍ਰਧਾਨ ਕਰਾ ਰਿਹਾ ਤੇ ਉਹ ਪਰਮਿਸ਼ਨ ਆਪ ਲੈ ਰਿਹਾ। ਪਰ ਦੂਜੇ ਪਾਸੇ ਵੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰੀ ਮਨੁੱਖਤਾ ਦੀ ਰਾਖੀ ਵਾਸਤੇ ਜਿੱਥੇ ਇਹ ਗੱਲ ਹੁੰਦੀ ਹੈ ਵੀ ਢਾਕੀ ਸਗਲ ਸ੍ਰਿਸ਼ਟ ਕੀ ਚਾਦਰ, ਵੀ ਪੂਰੀ ਸ੍ਰਿਸ਼ਟੀ ਦੇ ਜਿੰਨੀ ਮਾਨਵਤਾ ਹੈ ਤੇ ਪੂਰੀ ਸ੍ਰਿਸ਼ਟੀ ਦੀ ਮਤਲਬ ਰੱਖਿਆ ਵਾਸਤੇ ਉਹਨਾਂ ਨੇ ਆਪਦਾ ਸੀਸ ਦਿੱਤਾ, ਜੰਜੂ ਤਿਲਕ ਦੀ ਰਾਖੀ ਵਾਸਤੇ ਆਪਦਾ ਸਿਰ ਦਿੱਤਾ ਤੇ ਪਰ ਉਹਨਾਂ ਦੀ ਕੁਰਬਾਨੀਆਂ ਦਾ ਯਾਦ ਰੱਖਣਾ, ਮੁੱਲ ਪਾਉਣਾ ਬੜੀ ਦੂਰ ਦੀ ਗੱਲ ਹੈ ਵੀ ਇਹ ਉਸ ਲੈਵਲ ਤੇ ਉਤਰੇ ਆਏ ਨੇ ਵੀ ਇਹ ਐਗਜ਼ਿਸਟੈਂਸ ਤੱਕ ਨੂੰ ਨਹੀਂ ਜਾ ਰਹੇ ਵੀ ਉਹਨਾਂ ਦੀ ਗੱਲ ਕਿਉਂ ਹੋਵੇ ਵੀ ਉਹ ਇਤਿਹਾਸ ਮਿਟਾਉਣ ਵਾਸਤੇ ਮਤਲਬ ਅੱਜ ਦੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਪੂਰੇ ਮੁਲਕ 'ਚ ਇੰਡੀਅਨ ਸਟੇਟ ਲੱਗੀ ਆ ਉਸੇ ਲੜੀ ਤਹਿਤ ਪੰਜਾਬ ਯੂਨੀਵਰਸਿਟੀ 'ਚ ਵੀ ਪੂਰੀ ਅਥਾਰਟੀ ਲੱਗੀ ਹੋਈ ਹੈ। ਜਿਵੇਂ ਇੱਥੇ ਵਿਦਿਆਰਥੀਆਂ ਦੇ ਸਮੇਤ ਤਾਂ ਸਿੱਖਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਖੱਜਲ ਹੋ ਰਹੀਆਂ ਤਾਂ ਇਸੇ ਤੋਂ ਚਿੰਤਤ ਹੋ ਕੇ ਆਮ ਲੋਕ ਇਹ ਵੀ ਸਵਾਲ ਕਰਨਗੇ ਕਿ ਜੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਗ੍ਹਾ ਨਹੀਂ ਸੀ ਦੇਣੀ ਤਾਂ ਇਹ ਜਗ੍ਹਾ ਬਦਲ ਲੈਂਦੇ, ਹੋਰ ਕਿਤੇ ਬਾਹਰ ਸਮਾਗਮ ਕਰਵਾ ਲੈਂਦੇ। ਨਹੀਂ ਦੇਖੋ ਵੀ ਯੂਨੀਵਰਸਿਟੀਆਂ ਨੇ ਸਾਰੇ ਪੰਜਾਬ ਜਾਂ ਸਾਰੇ ਸਿੱਖਾਂ ਦੇ ਵਿੱਚ ਇੱਕ ਰੌਲਾ ਕੀ ਹੈ ਵੀ ਸਾਡੇ ਕੋਲ ਪੜ੍ਹੇ ਲਿਖੇ ਨੌਜਵਾਨ ਨਹੀਂ ਹੈ। ਜੇ ਇੱਥੇ 4 ਨੌਜਵਾਨ ਆ ਕੇ ਵੀ ਆਪ ਦੀ ਹੋਂਦ ਦੀ ਗੱਲ ਕਰਦੇ ਨੇ, ਆਪ ਦੇ ਮਤਲਬ ਇਤਿਹਾਸ ਦੀ ਗੱਲ ਕਰਦੇ ਨੇ, ਉਹ ਤਾਂ ਇਸ ਯੂਨੀਵਰਸਿਟੀਆਂ 'ਚੋਂ ਕਰਨੀ ਹੈ ਨਾ। ਅਸੀਂ ਇਹ ਜੇ ਅਕੈਡਮਿਕ ਇੰਸਟੀਚਿਊਟ ਹੈ, ਇਹ ਕੋਈ ਕਲਚਰ ਫੈਸਟ ਦਾ ਇੰਸਟੀਚਿਊਟ ਤਾਂ ਹੈ ਨਹੀਂ
ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਸਿੱਖਾਂ ਨੇ ਆਪਦੀ ਮਤਲਬ ਆਪਦੇ ਖੂਨ ਪਸੀਨੇ ਦੀ ਕਮਾਈ ਤੋਂ ਬਣਾਈ ਹੈ। ਇਹ ਸਾਡੀ ਧਰਤੀ ਤੇ ਬਣੀ ਸਾਡੀ ਯੂਨੀਵਰਸਿਟੀ ਹੈ ਜਿੱਥੇ ਸਾਡੇ ਨੌਜਵਾਨਾਂ ਨੇ ਆ ਕੇ ਕੁਝ ਸਿੱਖਣਾ ਹੈ। ਤੇ ਦੂਜੀ ਗੱਲ ਇਹ ਹੈ ਵੀ ਇਹ ਅਕੈਡਮਿਕ ਇੰਸਟੀਚਿਊਟ ਦੇ ਵਿੱਚ ਸੈਮੀਸੈਮੀਨਾਰ ਨਾ ਹੋਣਗੇ ਤਾਂ ਕਿੱਥੇ ਹੀ ਹੋਣਗੇ। ਪਿਛਲੇ 2 ਸਾਲ ਦਾ ਇਹ ਫਿਨੋਮੀਨਾ ਬਣਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਥੇ ਜਨਵਰੀ ਮਹੀਨੇ ਤੋਂ ਲੈ ਕੇ ਅਪ੍ਰੈਲ ਤੱਕ ਰੋਜ਼ ਡਾਊਂ ਕਰਕੇ ਡੀਜੇ ਵੱਜਦਾ। ਫੈਸਟਾਂ ਟਾਈਮ ਕੋਈ ਮਨਾਹੀ ਨਹੀਂ, ਫੈਸਟਾਂ ਟਾਈਮ ਸਾਰਿਆਂ ਨੂੰ ਪਰਮਿਸ਼ਨਾਂ ਮਿਲਦੀਆਂ ਨੇ, ਬਾਹਰੋਂ ਸਿੰਗਰ ਆਉਂਦੇ ਨੇ, ਕਤਲ ਹੁੰਦੇ ਨੇ ਬੱਚਿਆਂ ਦੇ, ਇੱਥੇ 50-50 ਹਜ਼ਾਰ ਦਾ ਜਿਹੜਾ ਇਕੱਠ ਹੋ ਜਾਂਦਾ ਏ, ਪਰ ਜਦੋਂ ਸੈਮੀਨਾਰ ਕਰਾਉਣਾ ਉਦੋਂ ਕੋਈ ਪਰਮਿਸ਼ਨ ਨਾ ਦੇਣੀ। ਦਰਸ਼ਕ ਜੀ ਇੱਕ ਗੱਲ ਹੋਰ ਦੱਸਿਓ ਕਿ ਜਦੋਂ ਇੰਨੀ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀ ਚਾਹ ਰਹੇ ਕਿ ਅਸੀਂ ਇਹਨਾਂ ਸ਼ਖਸੀਅਤਾਂ ਨੂੰ ਸੱਦ ਕੇ ਸੁਣਨਾ ਆ, ਸੈਮੀਨਾਰ ਕਰਵਾਉਣਾ ਆ, ਤਾਂ ਫਿਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਸਲ 'ਚ ਪ੍ਰੋਬਲਮ ਹੈ ਕੀ ਆ? ਉਹਨਾਂ ਨੂੰ ਦਿੱਕਤ ਇੱਕੋ ਗੱਲ ਦੀ ਹੈ ਕਿ ਜਿਹੜੇ ਵਿਦਿਆਰਥੀ ਨੇ ਉਹ ਸਟੂਡੈਂਟ ਕੋਈ ਆਪਦੀ ਗੱਲ ਕਰਨੀ ਨਾ ਸਿੱਖ ਜਾਣ, ਆਪਦੇ ਇਤਿਹਾਸ ਬਾਰੇ ਨਾ ਪਤਾ ਲੱਗ ਜੇ। ਇੱਕ ਰਸੂਲ ਹਮਜ਼ਾ ਤੋਫ ਰਸ਼ੀਆ ਦਾ ਰਾਈਟਰ ਹੋਇਆ, ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਆਪਦੀ ਕਿਤਾਬ ਦੇ ਵਿੱਚ ਲਿਖੀ ਹੈ ਵੀ ਜੇ ਤੁਸੀਂ ਇਤਿਹਾਸ ਤੇ ਗੋਲੀ ਨਾਲ ਵਾਰ ਕਰਦੇ ਹੋ ਤਾਂ ਇਤਿਹਾਸ ਤੁਹਾਡਾ ਆਉਣ ਵਾਲਾ ਭਵਿੱਖ ਤੋਪ ਦੇ ਗੋਲੇ ਨਾਲ ਉਡਾ ਦੇਵੇਗਾ। ਸੋ ਇਹ ਗੱਲ ਹੈ ਵੀ ਤੁਹਾਡਾ ਜਿਹੜਾ ਇਤਿਹਾਸ ਹੈ ਉਹਨੂੰ ਖਤਮ ਕਰਨਾ ਸਭ ਤੋਂ ਵੱਡੀ ਜਿਹੜੀ ਗੱਲ ਹੈ। ਇੱਥੇ ਗੱਲ ਇਹ ਨਹੀਂ ਕਿ ਕੋਈ ਸੈਮੀਨਾਰ ਕੋਈ XYZ ਪਾਰਟੀ ਕਰਾ ਰਹੀ ਹੈ ਤੇ ਉਹ ਕੈਂਸਲ ਕਰਤਾ। ਇੱਥੇ ਮਸਲਾ ਕੀ ਹੈ? ਇੱਥੇ ਮਸਲਾ ਇਹ ਹੈ ਵੀ ਯੂਨੀਵਰਸਿਟੀ ਇਹ ਨਹੀਂ ਚਾਹੁੰਦੀ ਜਿਹੜੇ ਇੱਥੇ ਦੇ ਨੌਜਵਾਨ ਹੈ ਉਹ ਆਪਦੇ ਖਿੱਤੇ ਦੀ ਰਾਜਨੀਤੀ, ਆਪਦੇ ਖਿੱਤੇ ਦੇ ਜਿਹੜੇ ਦੁੱਖ ਨੇ, ਆਪਦੇ ਖਿੱਤੇ ਦਾ ਜਿਹੜਾ ਇਤਿਹਾਸ ਹੈ ਉਹ ਤੋਂ ਜਾਣੂ ਹੋ ਕੇ ਅੱਗੇ ਸਾਡੇ ਖਿਲਾਫ ਕੋਈ ਐਕਸ਼ਨ ਨਾ ਲਵੇ। ਤੁਹਾਡੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੋਊਗੀ, ਆਖਰ ਉਹ ਇਹ ਕਿਉਂ ਚਾਹ ਰਹੇ ਕਿ ਇੱਥੇ ਰਮੇਰ ਸਿੰਘ ਤੇ ਭਾਈ ਖਾਲੜਾ ਦੇ ਜਿਹੜੇ ਭਰਾਤਾਂ ਨੇ ਉਹ ਨਾ ਬੋਲ ਸਕਣ? ਉਹ ਕਹਿ ਰਹੇ ਨੇ ਕਿ ਹੋਰ ਸ਼ਖਸੀਅਤਾਂ ਨੂੰ ਅਸੀਂ ਬੁਲਾ ਦਿੰਨੇ ਆ, ਤੁਸੀਂ ਜਿਹੜਾ ਮਰਜ਼ੀ ਨਾਮ ਦੇ ਦਿਓ, ਅਸੀਂ ਉਹਨਾਂ ਨੂੰ ਬੁਲਾ ਦਿੰਨੇ ਤਾਂ ਤੁਹਾਨੂੰ ਸੈਮੀਨਾਰ ਹਾਲ ਵੀ ਦੇ ਦਾਂਗੇ। ਆਖਰ ਇਹਨਾਂ ਤੋਂ ਪ੍ਰੋਬਲਮ ਕੀ ਹੈ? ਇਹਨਾਂ ਤੋਂ ਪ੍ਰੋਬਲਮ ਇਹ ਹੈ ਕਿ ਜਿਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਪੂਰੀ ਦੁਨੀਆ ਦੇ ਵਿੱਚ ਇੰਡੀਅਨ ਸਟੇਟ ਦਾ ਨੰਗਾ ਚਿੱਟਾ ਮਤਲਬ ਦੁਨੀਆ ਦੇ ਸਾਹਮਣੇ ਰੱਖਿਆ, ਉਹਨਾਂ ਨਕਸ਼ੇ ਕਦਮਾਂ ਤੇ ਚੱਲਦੇ ਉਹਨਾਂ ਦੇ ਭਰਾ ਤੇ ਸਰਦਾਰ ਅਜਮੇਰ ਸਿੰਘ ਜਿਨ੍ਹਾਂ ਨੇ ਮਤਲਬ ਪਿਛਲੇ ਸਮੇਂ ਦੇ ਵਿੱਚ 2 ਕਿਤਾਬਾਂ ਖਾਸ ਖਾਲੜਾ ਸਾਹਿਬ ਤੇ ਲਿਖੀਆਂ ਨੇ। 20ਵੀਂ ਸਦੀ ਦੀ ਸਿੱਖ ਰਾਜਨੀਤੀ ਕਿਹੋ ਜਿਹੀ ਰਹੀ ਹੈ, ਵੀ ਕਿਸ ਬਿੱਧਰੂਲੀ ਪਾਤਸ਼ਾਹੀ, ਇਹੋ ਜਿਹੀਆਂ ਕਿਤਾਬਾਂ ਲਿਖੀਆਂ ਨੇ ਵੀ ਜਿਹੜਾ ਪਾਤਸ਼ਾਹੀ ਦਾਅਵੇ ਬਾਰੇ ਬੰਦਾ ਲਿਖ ਰਿਹਾ ਹੈ, ਕਦੋਂ ਕਿਉਂ ਯੂਨੀਵਰਸਿਟੀ ਚਾਹੂਗੀ ਕਿ ਉਹ ਬੰਦਾ ਆ ਕੇ ਇੱਥੇ ਵਿਦਿਆਰਥੀਆਂ ਦੇ ਵਿੱਚ ਉਹ ਗੱਲ ਕਰੇ। ਦੂਜੀ ਗੱਲ ਇਹ ਹੈ ਉਹ ਕਹਿੰਦੇ ਆ ਵੀ ਤੁਸੀਂ ਆਪਦੇ ਬੁਲਾਰੇ ਬਦਲ ਦਿਓ ਜਾਂ ਅਸੀਂ ਤੁਹਾਨੂੰ ਬੁਲਾਰੇ ਦੇ ਦਿੰਦੇ ਆ, ਵੀ ਉਹ ਅਸੀਂ ਫਿਰ ਚਾਹੇ ਤੁਸੀਂ 1000 ਬੰਦਿਆਂ ਦੀ ਕਪੈਸਿਟੀ ਵਾਲਾ ਲਾਅ ਆਡੀਟੋਰੀਅਮ ਵੀ ਕਰ ਲਓ। ਤੁਸੀਂ ਉਹਨਾਂ ਦੇ ਕੋਲ ਪੁੱਛਿਆ ਨਹੀਂ ਵੀ ਤੁਸੀਂ ਕਿਹੜੇ ਬੁਲਾਰੇ ਦਿਓਗੇ ਸਾਨੂੰ? ਉਹਨਾਂ ਨੇ, ਮੈਂ ਤੁਹਾਨੂੰ ਦੱਸ ਦਿੰਦਾ, ਉਹਨਾਂ ਨੇ ਦੇਣਾ ਜਿਹੜੇ ਮੋਹਨ ਭਾਗਵਤ ਤੋਂ ਖਾਕੀ ਨਿਕਰਾਂ ਲੈ ਕੇ ਆਏ ਵੀ ਨੇ। ਮਤਲਬ ਇੱਥੇ ਅਨੁਰਾਗ ਠਾਕੁਰ ਮੇਰੇ ਹਿਸਾਬ ਨਾਲ ਆਪਣਾ MP ਨੇ, ਕੈਬਨਿਟ ਮੰਤਰੀ ਨੇ BJP ਦੇ, ਉਹ ਆਉਂਦੇ ਨੇ, ਉਹਨਾਂ ਦੇ ਆਏ ਤੇ ਡੀਨ ਸਟੂਡੈਂਟ ਜਿਹੜੀ ਵੈਲਫੇਅਰ ਵੂਮੈਨ ਹੈ ਉਹ ਅੱਗੇ ਐਂ ਚੱਲੀ ਹੁੰਦੀ ਹੈ ਵੀ ਜਿਵੇਂ ਡੋਲੀ ਲੈ ਕੇ ਚੱਲੀ ਹੁੰਦੀ ਹੈ। ਠੀਕ ਹੈ ਜੀ। ਡੀਨ ਸਟੂਡੈਂਟ ਵੈਲਫੇਅਰ ਅਮਿਤ ਚੌਹਾਨ ਐਂ ਤੁਰਿਆ ਹੁੰਦਾ ਏ ਵੀ ਜਿਵੇਂ ਇੱਥੇ ਆਪਦੇ ਮੁੰਡੇ ਦਾ ਵਿਆਹ ਕਰਨਾ ਹੋਵੇ। ਠੀਕ ਹੈ ਜੀ। ਪਰ ਪੰਜਾਬ ਯੂਨੀਵਰਸਿਟੀ ਕਦੇ ਇਹ ਚੀਜ਼ ਨਹੀਂ ਚਾਹੁੰਦੀ ਕਿ ਵਿਦਿਆਰਥੀ ਆਪਦੇ ਖਿੱਤੇ ਦੀ ਗੱਲ ਕਰਨ ਜੀ। ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹ ਚਾਹੁੰਦੇ ਨੇ ਕਿ ਅਸੀਂ ਇੱਥੇ ਭਾਈ ਅਜਮੇਰ ਸਿੰਘ ਹੁਣਾਂ ਨੂੰ, ਭਾਈ ਖੱਲੜਾ ਦੇ ਭਰਾ ਨੂੰ ਸੁਣਨਾ ਆ, ਤਾਂ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇਸੇ ਰੋਸ ਵਜੋਂ ਜਗ੍ਹਾ ਨਹੀਂ ਦਿੱਤੀ ਗਈ ਕਿ ਤੁਸੀਂ ਬੁਲਾਰੇ ਚੇਂਜ ਕਰ ਲਓ ਜਾਂ ਬੁਲਾਰੇ ਅਸੀਂ ਤੁਹਾਨੂੰ ਦੇ ਦਿੰਨੇ ਆ, ਤਾਂ ਤੁਹਾਨੂੰ ਸੈਮੀਨਾਰ ਹਾਲ ਦੇ ਦਿੱਤਾ ਜਾਊਗਾ। ਪਰ ਦੂਜੇ ਪਾਸੇ ਇਹਨਾਂ ਵਿਦਿਆਰਥੀਆਂ ਦੀ ਇਹੀ ਕਹਿ ਸਕਦੇ ਹਾਂ ਡਿਮਾਂਡ ਹੈ ਕਿ ਵਿਦਿਆਰਥੀ ਚਾਹੁੰਦੇ ਨੇ ਕਿ ਜਿਹੜੀਆਂ ਸ਼ਖਸੀਅਤਾਂ ਅਸੀਂ ਸਦੀਆਂ ਨੇ ਉਹਨਾਂ ਨੂੰ ਬੋਲਣ ਵਾਸਤੇ ਮੌਕਾ ਵੀ ਜ਼ਰੂਰ ਦੇਣਾ ਚਾਹੀਦਾ ਹੈ ਔਰ ਖ਼ਾਸ ਤੌਰ 'ਤੇ ਜਿਹੜੀ ਜਗ੍ਹਾ ਹੈ ਉਹ ਵੀ ਪ੍ਰੋਵਾਈਡ ਕਰਵਾਈ ਜਾਣੀ ਚਾਹੀਦੀ ਹੈ। ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਤਮਾਮ ਸਾਰੇ ਵਿਦਿਆਰਥੀਆਂ ਨੂੰ ਨਾ ਸੈਮੀਨਾਰ ਹਾਲ ਦਿੱਤਾ ਗਿਆ ਹੈ ਤੇ ਨਾ ਹੀ ਜਿਹੜਾ ਸੈਮੀਨਾਰ ਕਰਨ ਦੀ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਦਿੱਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਭਾਈ ਖਾਲੜਾ ਸਾਹਿਬ ਦੇ ਭਰਾ ਭਾਈ ਅਮਰਜੀਤ ਸਿੰਘ ਤੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਉਹ ਵੀ ਇਸ ਜਗ੍ਹਾ ਤੇ ਮੌਜੂਦ ਨੇ। ਪਰ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਆਰਜੀ ਤੌਰ ਤੇ ਜਿਹੜਾ ਟੈਂਟ ਲਗਾ ਲਿਆ ਗਿਆ ਤਾਂ ਵਿਦਿਆਰਥੀ ਇਸ ਸੈਮੀਨਾਰ ਨੂੰ ਸੁਣਨ ਵਾਸਤੇ ਬੈਠੇ ਹੋਏ ਨੇ। ਇਹ तमाम ਸਾਰੀਆਂ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਮਨਾਉਣ ਵਾਸਤੇ ਇੱਥੇ ਇਕੱਤਰ ਹੋਏ ਆ, ਪਰ ਉਹੀ ਲੜੀ ਅੱਜ ਵੀ ਚੱਲਦੀ ਆ ਰਹੀ ਹੈ। ਉਹ ਲੜੀ ਆਪਾਂ ਕਿਸ ਹਿਸਾਬ ਨਾਲ ਦੇਖਦੇ ਆ ਕਿ ਜਦੋਂ ਇੱਕ ਅਕੈਡਮਿਕ ਇੰਸਟੀਚਿਊਟ ਮਤਲਬ 1882 ਦੇ ਵਿੱਚ ਪੰਜਾਬੀਆਂ ਵੱਲੋਂ, ਸਿੱਖਾਂ ਸਰਦਾਰਾਂ ਵੱਲੋਂ ਆਪਦੇ ਖੂਨ ਪਸੀਨੇ ਦੀ ਕਮਾਈ ਚੋਂ ਲਾਹੌਰ 'ਚ ਜਦੋਂ ਇਹ ਪੰਜਾਬ ਯੂਨੀਵਰਸਿਟੀ ਬਣਦੀ ਹੈ, ਉਹ ਇੱਕ ਉਮੀਦ ਨਾਲ ਬਣਦੀ ਹੈ ਕਿ ਜਿਹੜੇ ਸਾਡੇ ਆਉਣ ਵਾਲੇ ਨੌਜਵਾਨ ਨੇ, ਸਾਡੀਆਂ ਇਸ ਖਿੱਤੇ ਦੀਆਂ, ਸਿੱਖਾਂ ਦੀਆਂ, ਇਸ ਗੁਰੂ ਨਾਨਕ ਪਾਤਸ਼ਾਹ ਦੀ ਉਮਤ ਦੀਆਂ ਜਿਹੜੀ ਪੀੜ੍ਹੀਆਂ ਨੇ ਵੀ ਉਹ ਆਪ ਦੇ ਅਕੈਡਮਿਕ ਇੰਸਟੀਚਿਊਟ ਦੇ ਵਿੱਚ ਆ ਕੇ ਜਿਹੜਾ ਜਿੱਥੇ ਤਾਂ ਉਹਨਾਂ ਨੇ ਗੁਰਮਤਿ ਵਿੱਦਿਆ ਲੈਣੀ ਹੈ ਨਾਲ ਨਾਲ ਦੁਨਿਆਵੀ ਸਿੱਖਿਆ ਵੀ ਲੈਣਗੇ।
ਸੋ ਉਸੇ ਲੜੀ ਨੂੰ ਚਲਾਉਂਦਿਆਂ ਉਹਨਾਂ ਨੇ ਯੂਨੀਵਰਸਿਟੀ ਦੀ ਸ਼ੁਰੂਆਤ ਕੀਤੀ। ਪਹਿਲਾਂ ਹਕੂਮਤ ਵੱਲੋਂ ਮਤਲਬ ਲਾਹੌਰ ਦਾ ਮਤਲਬ ਪੰਜਾਬ ਦੀ ਜਿਹੜੀ ਵੰਡ ਤੋਂ ਬਾਅਦ ਇਹ ਯੂਨੀਵਰਸਿਟੀ ਇੱਥੇ ਆਈ ਆ, ਉੱਥੋਂ ਜੜਾ ਹੋ ਕੇ ਇੱਥੇ ਆਇਆ। ਤੇ ਇੱਥੇ ਵੀ ਕੀ ਗੱਲ ਬਣਦੀ ਹੈ ਕਿ ਪਹਿਲਾਂ ਪੂਰੇ ਮੁਲਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਰਐਸਐਸ ਜਾਂ ਹਿੰਦੂਤਵਾ ਪੂਰੇ ਦੇਸ਼ ਦੇ ਵਿੱਚ ਜਿਹੜਾ ਵਨਨੈਸ ਦਾ ਕਨਸੈਪਟ ਚਲਾ ਰਹੀ ਹੈ ਵੀ ਵਨ ਰਿਲੀਜਨ, ਵਨ ਨੇਸ਼ਨ ਵਨ ਰਿਲੀਜਨ, ਵਨ ਨੇਸ਼ਨ ਵਨ ਲੈਂਗੁਏਜ ਤੇ ਵਨ ਨੇਸ਼ਨ ਵਨ ਇਲੈਕਸ਼ਨ, ਵੀ ਦੂਜੇ ਦੀ ਹੋਂਦ ਹਸਤੀ ਨੂੰ ਇੱਕ ਹੁੰਦਾ ਕਿ ਅਸੀਂ ਜਰ ਕੇ ਇਹਨਾਂ ਦੇ ਨਾਲ ਰਹਿੰਦੇ ਆ, ਇੱਕ ਹੁੰਦਾ ਕਿ ਇਹਨਾਂ ਨੂੰ ਇਹਨਾਂ ਦੀ ਹੋਂਦ ਹਸਤੀ ਜਿਹੜੀ ਸਾਡੇ ਤੋਂ ਵਿਲੱਖਣ ਹੈ ਇਹਨਾਂ ਨੂੰ ਸੈਲੀਬ੍ਰੇਟ ਕਰਕੇ ਅਸੀਂ ਨਾਲ ਰੱਖਦੇ ਹਾਂ। ਪਰ ਅੱਜ ਦਾ ਮਾਹੌਲ ਪੂਰੇ ਮੁਲਕ ਦੇ ਵਿੱਚ ਤੇ ਉਸੇ ਲੜੀ ਤਹਿਤ ਪੰਜਾਬ ਯੂਨੀਵਰਸਿਟੀ 'ਚ ਕੀ ਬਣ ਚੁੱਕਿਆ ਏ ਕਿ ਅਸੀਂ ਇਹਨਾਂ ਦੀ ਹੋਂਦ ਹਸਤੀ ਨੂੰ ਹੀ ਨਹੀਂ ਜਰਦੇ। ਜਿਸ ਮੁਲਕ ਦੇ ਬਹੁ ਗਿਣਤੀ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਦੇ ਸੀਸ ਦੀ ਬਲਿਦਾਨੀ ਹੈ ਜਿਹੜੀ ਉਹ ਦਿੱਲੀ ਜਾ ਕੇ ਦਿੱਤੀ ਹੈ, ਉਹਨਾਂ ਦੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਮਨਾਉਂਦਿਆਂ ਹੋਇਆਂ, ਉਹਨਾਂ ਨੂੰ ਯਾਦ ਕਰਦਿਆਂ, ਉਹਨਾਂ ਦੀ ਸਿੱਖਿਆਵਾਂ ਲੈਂਦਿਆਂ ਹੋਇਆਂ ਇੱਕ ਸੈਮੀਨਾਰ ਕਰਵਾਉਣ ਦੀ ਵਿਦਿਆਰਥੀ ਜਥੇਬੰਦੀ ਨੇ ਸੋਚੀ ਹੈ, ਸਾਥ ਨੇ, ਕਿ ਇਹ ਸੈਮੀਨਾਰ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰਾਈਏ ਤਾਂ ਕਿ ਸਾਨੂੰ ਤੇ ਸਾਡੀ ਜਿਹੜੇ ਹੋਰ ਸਾਡੇ ਨਾਲ ਪੜ੍ਹਦੀ ਪੀੜ੍ਹੀ ਹੈ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮਨੁੱਖੀ ਅਧਿਕਾਰ ਨੇ ਜਿਨ੍ਹਾਂ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਲੈ ਕੇ ਚੱਲੇ ਨੇ, ਵੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਆਪ ਦੇ ਘਰ ਪਰਿਵਾਰ ਦੀ ਚਿੰਤਾ ਨਹੀਂ ਕਰੀ। ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਸੰਕਲਪ ਹੈ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਉਸ ਲੜੀ 'ਚ ਚੱਲਦਿਆਂ ਉਹਨਾਂ ਮੁੱਖ ਵਾਕਾਂ ਤੇ ਪਹਿਰਾ ਦਿੰਦਿਆਂ ਹੋਇਆਂ ਆਪਦੀ ਜਾਨ ਦੀ ਪਰਵਾਹ ਕੀਤੇ ਬਿਨਾ ਪੂਰੇ ਇੰਡੀਅਨ ਸਟੇਟ ਦੇ ਖਿਲਾਫ ਮਨੁੱਖਤਾ ਦੇ ਅਧਿਕਾਰਾਂ ਵਾਸਤੇ ਉਹਨਾਂ ਨੇ ਆਪਦੇ ਕਦਮ ਚੱਕੇ। 25,000 ਲਵਾਰਸ ਲਾਸ਼ਾਂ ਨੂੰ ਲੱਭਣਾ ਇੱਕ ਉਸ ਵਿਅਕਤੀ ਵਾਸਤੇ ਜੋ ਆਪਦੇ ਬੈਂਕ ਦੀ ਨੌਕਰੀ ਕਰਦੇ ਆ, ਉਹ ਛੱਡ ਕੇ ਆਪਦੇ ਸਕੂਟਰ ਤੇ ਇੱਕ ਤੋਂ ਦੂਜੇ ਪਿੰਡ, ਦੂਜੇ ਤੋਂ ਤੀਜੇ ਤੇ ਤੀਜੇ ਤੋਂ ਚੌਥੇ ਪਿੰਡ ਜਾ ਰਿਹਾ ਹੈ। ਤੇ ਉਹਨਾਂ ਲੜੀ ਨੂੰ ਮਨਾਉਂਦੇ ਹੋਏ, ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਇੱਕ ਸੈਮੀਨਾਰ ਕਰਵਾਉਣ ਦੀ ਸੋਚੀ। ਪਰ ਸਾਡੀ ਤਰਾਸਦੀ ਕੀ ਹੈ ਕਿ ਸਾਡੇ ਪੁਰਖਿਆਂ ਵੱਲੋਂ ਬਣਾਈ ਗਈ ਇੱਕ ਯੂਨੀਵਰਸਿਟੀ ਹੋਵੇ, ਸਭ ਤੋਂ ਵੱਧ ਜਿਹੜਾ ਖੂਨ ਹੈ ਇਸ ਧਰਤੀ ਵਾਸਤੇ ਸਾਡੇ ਪੁਰਖਿਆਂ ਨੇ ਡੋਲਿਆ ਹੋਵੇ, ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਵੀ ਤਰੀਕੇ ਦੀ ਕੋਈ ਸਹਾਇਤਾ ਹੈ, ਚਾਹੇ ਮਾਲੀ ਮਦਦ ਹੈ, ਚਾਹੇ ਕਿਸੇ ਹੋਰ ਤਰੀਕੇ ਦੀ ਹੈ, ਚਾਹੇ ਪੁਆਧ ਦੇ ਪਿੰਡ ਜਾੜ ਕੇ ਆਪਦੀ ਜ਼ਮੀਨ ਦੇਣ ਦੀ ਹੈ, ਵੀ ਉਹ ਵੀ ਸਾਡੇ ਲੋਕਾਂ ਨੇ ਕੀਤੀ ਹੈ। ਪਰ ਅੱਜ ਤਰਾਸਦੀ ਹੈ ਕਿ ਉਸੇ ਧਰਤੀ ਦੇ ਉੱਤੇ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਆਪਦੀ ਤੇ ਆਪਦੇ ਪੁਰਖਿਆਂ ਦੀ ਤੇ ਆਪਦੇ ਗੁਰੂ ਸਾਹਿਬਾਨਾਂ ਦੀ ਗੱਲ ਨਹੀਂ ਕਰ ਸਕਦੇ। ਉਹਦਾ ਕਾਰਨ, ਉਹਦਾ ਕੀ ਲੜੀ ਬਣਦੀ ਹੈ ਕਿ ਡੀਨ ਸਟੂਡੈਂਟ ਵੈਲਫੇਅਰ ਅਮਿਤ ਚੌਹਾਨ, ਰਜਿਸਟਰਾਰ ਪੰਜਾਬ ਯੂਨੀਵਰਸਿਟੀ ਤੇ ਵਾਈਸ ਚਾਂਸਲਰ ਇਸ ਯੂਨੀਵਰਸਿਟੀ ਦੀ, ਉਹ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਜਿਹੜੀ ਪਰਮਿਸ਼ਨ ਹੈ ਨਹੀਂ ਦਿੰਦੀ। ਉਹਦਾ ਮੁੱਖ ਕਾਰਨ ਕੀ ਦੱਸਦੇ ਨੇ ਕਿ ਜਿਹੜੇ ਤੁਹਾਡੇ ਮੁੱਖ ਮਹਿਮਾਨ ਨੇ, ਜਿਹੜੇ ਤੁਹਾਡੇ ਮੁੱਖ ਬੁਲਾਰੇ ਨੇ, ਵੀ ਇੱਕ ਕੰਟਰੋਵਰਸ਼ੀਅਲ ਫਿਗਰ ਨੇ। ਸੋ ਅਸੀਂ ਉਦੋਂ ਦੇ ਸਵਾਲ ਕਰ ਰਹੇ ਹਾਂ ਕਿ ਕੀ ਕਿਸੇ ਮਨੁੱਖਤਾ ਵਾਸਤੇ ਗੱਲ ਕਰਨੀ, ਮਨੁੱਖੀ ਅਧਿਕਾਰਾਂ ਵਾਸਤੇ ਗੱਲ ਕਰਨੀ ਕੋਈ ਕੰਟਰੋਵਰਸ਼ੀਅਲ ਫਿਗਰ ਹੋ ਸਕਦੀ ਹੈ? ਅੱਜ ਦੇ ਇੰਡੀਅਨ ਸਟੇਟ ਦੇ ਵਿੱਚ ਜ਼ਰੂਰ ਹੋ ਸਕਦੀ ਹੈ, ਵੀ ਜਿਹੜੇ ਸਟੇਟ ਦਾ ਨੰਗਾ ਚਿੱਠਾ ਲੋਕਾਂ ਦੇ ਸਾਹਮਣੇ ਰੱਖਦੀ ਹੋਵੇ। ਜਿਸ ਵਿਅਕਤੀ ਨੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉੱਤੇ ਕਿਤਾਬਾਂ ਲਿਖੀਆਂ ਹੋਣ, ਜਿਸ ਵਿਅਕਤੀ ਨੇ ਸਿੱਖਾਂ ਦੇ ਜਿਹੜਾ ਪਾਤਸ਼ਾਹੀ ਦਾਵਾ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਸਾਨੂੰ, ਵੀ ਉਹ ਕਿਸ ਬਿਧ ਰੂਲੀ ਪਾਤਸ਼ਾਹੀ, ਉਹ ਆਪਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਸਤੇ ਕਿਤਾਬਾਂ ਲਿਖੀਆਂ ਹੋਣ, ਜਿਨ੍ਹਾਂ ਨੇ ਅੱਜ ਮੌਜੂਦਾ ਵਕਤ ਤੇ ਸਿੱਖਾਂ ਦੇ ਸਭ ਤੋਂ ਵੱਡੇ ਕ੍ਰਾਈਸਿਸ ਜੋ ਪੋਲੀਟੀਕਲ ਕ੍ਰਾਈਸਿਸ ਚੋਂ ਸਿੱਖ ਲੰਘ ਰਹੇ ਨੇ, ਉਹ ਤੋਂ ਜਾਗਰੂਕ ਕਰਾਉਣ ਵਾਸਤੇ 20ਵੀਂ ਸਦੀ ਦੀ ਸਿੱਖ ਰਾਜਨੀਤੀ ਵਰਗੀਆਂ ਮਹਾਨ ਕਿਤਾਬਾਂ ਲਿਖੀਆਂ ਹੋਣ, ਉਹਨਾਂ ਨੂੰ ਇਹ ਗੱਲ ਕਹਿਣੀ ਕਿ ਕੋਈ ਕੰਟਰੋਵਰਸ਼ੀਅਲ ਫਿਗਰ ਹੈ। ਸੋ ਇਹ ਬੜੀ ਪੰਜਾਬ ਯੂਨੀਵਰਸਿਟੀ ਦੀ ਅਸੀਂ ਇਸ ਗੱਲ ਦਾ ਵਿਰੋਧਤਾ ਕਰਦੇ ਹੋਏ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਕਿਸੇ ਸੈਮੀਨਾਰ ਹਾਲ ਦੇ ਬਜਾਏ ਅਸੀਂ ਖੁੱਲੇ ਪੰਡਾਲ 'ਚ ਕਰਾ ਰਹੇ ਹਾਂ। ਤੇ ਸਾਡੇ ਦਿਲ ਨੂੰ ਖੁਸ਼ੀ ਉਸ ਗੱਲ ਦੀ ਹੁੰਦੀ ਹੈ ਕਿ ਜਿੱਥੇ ਅਥਾਰਟੀ ਦੇ ਤੇ ਪੂਰੇ ਤੰਤਰ ਦੇ ਇੰਨੇ ਜ਼ੋਰ ਲਾਉਣ ਦੇ ਬਾਵਜੂਦ ਅਸੀਂ ਇਹ ਪ੍ਰੋਗਰਾਮ ਕਰਾ ਰਹੇ ਹਾਂ। ਸਭ ਤੋਂ ਵੱਡੀ ਖੁਸ਼ੀ ਹੈ ਸਾਨੂੰ ਇੱਥੇ ਆਏ ਹੋਏ ਸਾਰੇ ਸੱਜਣਾਂ ਦਾ, ਸਾਰੇ ਸਟੂਡੈਂਟਾਂ ਦਾ। ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਆਏ ਤੇ ਬਹੁਤੇ ਫੋਨ ਸਾਨੂੰ ਹੈ ਜਿਹੜੇ ਉਹ ਬਾਹਰੋਂ ਆਏ ਨੇ ਕਿ ਅਸੀਂ ਯੂਨੀਵਰਸਿਟੀ ਜਾਂ ਕਾਲਜ 'ਚ ਨਹੀਂ ਪੜ੍ਹਦੇ ਪਰ ਅਸੀਂ ਸੈਮੀਨਾਰ ਅਟੈਂਡ ਕਰਨ ਵਾਸਤੇ ਆਉਣਾ ਚਾਹੁੰਦੇ ਹਾਂ। ਸੋ ਇੱਥੇ ਪਹੁੰਚੇ ਸਾਰੇ ਉਹਨਾਂ ਸੱਜਣਾਂ ਦਾ, ਸਾਰੇ ਵਿਦਿਆਰਥੀਆਂ ਤੇ ਸਾਡੇ ਸਾਥੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਬਹੁਤੀ ਗੱਲ ਨਾ ਕਰਦੇ ਹਾਂ, ਆਪ ਦੇ ਜਿਹੜੇ ਸਾਡੇ ਮੁੱਖ ਬੁਲਾਰੇ ਨੇ ਅੱਜ ਦੇ ਸਰਦਾਰ ਅਜਮੇਰ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਟੇਜ ਤੇ ਆ ਕੇ ਵੀ ਉਹ ਆਪਦੇ ਵਿਚਾਰ ਹੈ ਜਿਹੜੇ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਨ, ਤਾਂ ਕਿ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਤੋਂ 350 ਸਾਲਾਂ ਪਹਿਲਾਂ ਕੀਤੀ ਆ, ਉਹ ਤੋਂ ਅਸੀਂ ਸੇਧ ਲੈਂਦੇ ਹੋਏ ਉਹ ਗੱਲ ਦੀ ਲੜੀ ਅਸੀਂ ਵੀ ਆਪਦੇ ਮਨਾਂ 'ਚ ਤੇ ਆਪਦੇ ਇਸ ਖਿੱਤੇ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਸਕੀਏ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਅਜਮੇਰ ਸਿੰਘ ਜੀ ਨੂੰ ਕਿ ਉਹ ਆ ਕੇ ਸਟੇਜ ਤੇ ਆਪਦੀ ਗੱਲ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸੈਮੀਨਾਰ ਇੱਕ ਵਿਸ਼ੇਸ਼ ਹਾਲਤਾਂ ਦੇ ਵਿੱਚ ਹੋ ਰਿਹਾ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਫਿਰ ਵੀ ਸੈਮੀਨਾਰ ਹੋਣਾ ਇਹ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੈ। ਇਹਦੀ ਮਹੱਤਤਾ ਅੱਜ ਸ਼ਾਇਦ ਨਾ ਉਨੀ ਲੋਕਾਂ ਨੂੰ ਸਮਝ ਆਵੇ, ਪਰ ਆਉਣ ਵਾਲੇ ਸਮੇਂ 'ਚ ਜੋ ਕੁਝ ਅੱਗੇ ਹੋਰ ਵਾਪਰਨਾ ਹੈ, ਕਿਉਂਕਿ ਕਈ ਗੱਲਾਂ ਕਿਤੋਂ ਸ਼ੁਰੂਆਤ ਹੁੰਦੀ ਹੈ। ਇਹ ਜਿਹੜੀ ਇੱਕ ਰੀਤ ਬਣ ਗਈ ਨਾ ਕਿ ਜੋ ਅਥਾਰਟੀਜ਼ ਹੈ, ਜੋ ਅਧਿਕਾਰੀ ਨੇ, ਉਹਨਾਂ ਦੀ ਇੱਛਾ ਤੇ ਹੀ ਹੈ ਵੀ ਸੰਸਾਰ ਨੂੰ ਕਿਵੇਂ ਚਲਾਉਣਾ ਹੈ, ਕਿਸੇ ਚੀਜ਼ ਨੂੰ ਕਿਵੇਂ ਚਲਾਉਣਾ ਹੈ। ਅਜਿਹੇ ਬੰਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਨਹੀਂ ਪੈਦਾ ਹੋਏ। ਇਹ ਤਾਂ ਜਦੋਂ ਦਾ ਮਨੁੱਖ ਧਰਤੀ ਤੇ ਆਇਆ, ਇਹ ਤਾਕਤਾਂ ਉਦੋਂ ਤੋਂ ਹੀ ਸਰਗਰਮ ਹੁੰਦੀਆਂ ਰਹੀਆਂ। ਸਾਰਾ ਇਤਿਹਾਸ ਹੀ ਮਨੁੱਖ ਦਾ ਬਦੀ ਤੇ ਨੇਕੀ ਦੀ ਲੜਾਈ 'ਚ, ਠੀਕ ਤੇ ਗਲਤ ਦੀ ਲੜਾਈ 'ਚ, ਜ਼ਾਲਮ ਤੇ ਮਜ਼ਲੂਮ ਦੀ, ਇਹ ਸਾਰਾ ਇਤਿਹਾਸ ਹੀ ਇਸ ਤਰ੍ਹਾਂ ਦਾ ਹੈ। ਸੋ ਅੱਜ ਕਮਾਲ ਦੀ ਗੱਲ ਇਹ ਹੋਈ ਹੈ, ਜਿਹਦੀ ਮੈਨੂੰ ਉਮੀਦ ਨਹੀਂ ਸੀ, ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਵੀ ਕੋਈ ਇਹੋ ਜਿਹੀ ਵਿਵਾਦ ਖੜਾ ਹੋਊ। ਇਹ ਥੋੜੀ ਹੈਰਾਨੀ ਵਾਲੀ ਗੱਲ ਹੋਈ ਹੈ। ਹਾਂਜੀ, ਇਹ ਥੋੜੀ ਮੇਰੇ ਵਾਸਤੇ ਵੀ ਹੈਰਾਨੀ ਵਾਲੀ ਗੱਲ ਹੋਈ ਹੈ। ਵੈਸੇ ਤਾਂ ਮਤਲਬ ਜੋ ਦੇਖ ਰਹੇ ਹਾਂ ਦੇਸ਼ ਦੇ ਵਿੱਚ ਕਿਸ ਕਿਸਮ ਦਾ ਰੁਝਾਨ ਚੱਲ ਰਿਹਾ ਹੈ, ਕਿਸ ਕਿਸਮ ਦੀ ਸੋਚ ਜ਼ੋਰ ਫੜ ਰਹੀ ਹੈ, ਤੇ ਜੋ ਕੁਛ ਅਸੀਂ ਇਤਿਹਾਸ 'ਚ ਪੜ੍ਹਿਆ ਵੀ ਔਰੰਗਜ਼ੇਬ ਨੇ ਆਹ ਕੀਤਾ, ਉਹ ਗੱਲਾਂ ਆਹੀ ਸੀ ਕਿ ਆਪ ਤੋਂ ਵੱਖਰੀ ਸੋਚ, ਆਪ ਤੋਂ ਵੱਖਰੀ ਵਿਚਾਰਧਾਰਾ, ਆਪ ਤੋਂ ਵੱਖਰਾ ਸੱਭਿਆਚਾਰ, ਉਹ ਸਹਿਣ ਨਾ ਹੋਣਾ। ਸੋ ਆਪਾਂ ਇਸ ਰੋਸ਼ਨੀ ਦੇ ਵਿੱਚ ਦੇਖੀਏ ਕਿ ਜਿਹੜੀ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ, ਉਹਦੇ ਇਸ ਮਾਹੌਲ ਦੇ ਵਿੱਚ ਇਸ ਪ੍ਰਸੰਗ ਨਾਲ ਜੋੜ ਕੇ ਉਹਦੀ ਮਹੱਤਤਾ ਕੀ ਬਣਦੀ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਇਹ ਬੜਾ ਚੰਗਾ ਵੀ ਲੱਗਦਾ, ਬੜਾ ਠੀਕ ਵੀ ਲੱਗਦਾ ਇਸ ਤਰ੍ਹਾਂ ਕਹਿਣਾ। ਕਾਰਨ ਇਹ ਹੈ ਕਿ ਅਸੀਂ ਆਦੀ ਹੋ ਗਏ, ਜੋ ਮੌਜੂਦਾ ਟਰਮੀਨਾਲੋਜੀ ਹੈ, ਜੋ ਮੌਜੂਦਾ ਸ਼ਬਦਾਵਲੀ ਹੈ, ਅਸੀਂ ਹਰ ਚੀਜ਼ ਨੂੰ ਉਹਦੇ ਰਾਹੀਂ ਐਕਸਪਲੇਨ ਕਰਨ ਦਾ, ਉਹਦੀ ਵਿਆਖਿਆ ਕਰਨ ਦਾ ਉਹ ਯਤਨ ਕਰਦੇ ਹਾਂ। ਇਹ ਸ਼ਬਦਾਂ ਦੀ ਖੇਡ ਹੈ। ਜਿਹੜਾ ਗਲਬਾ ਹੈ ਨਾ, ਉਹ ਸ਼ਬਦਾਂ ਨਾਲ ਵੀ ਪਾਇਆ ਜਾਂਦਾ, ਇਕੱਲੇ ਉਹ ਹਥਿਆਰਾਂ ਨਾਲ ਜਾਂ ਇਕੱਲੇ ਜ਼ਬਰ ਨਾਲ ਨਹੀਂ। ਕਿ ਤੁਸੀਂ ਗੱਲ ਨੂੰ ਕਿਹੜੇ ਲਫ਼ਜ਼ਾਂ 'ਚ ਪੇਸ਼ ਕਰਦੇ ਹੋ, ਕਿਵੇਂ ਬਿਆਨ ਕਰਦੇ ਹੋ, ਇਹ ਛੋਟੀ ਗੱਲ ਨਹੀਂ ਹੁੰਦੀ। ਸਭ ਤੋਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਪਹਿਲਾਂ, ਕਿ ਕਿਸੇ ਵਰਤਾਰੇ ਨੂੰ ਤੁਸੀਂ ਸ਼ਬਦ ਕੀ ਦੇਣੇ ਆ। ਸੋ ਮੈਂ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਸਾਨੂੰ ਦੇਖਣ ਨੂੰ ਸਾਰਿਆਂ ਨੂੰ ਲੱਗਦਾ ਵੀ ਇਹ 'ਚ ਕੀ ਇਤਰਾਜ਼ ਹੈ। ਠੀਕ ਹੈ, 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ, ਪਰ ਇਹ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ, ਇਹ ਤਾਂ ਇੱਕ ਮਾਡਰਨਿਟੀ ਦੀ, ਜਿਹੜਾ ਆਧੁਨਿਕ ਜ਼ਮਾਨਾ ਹੈ, ਇਹ ਸ਼ਬਦ ਉਦੋਂ ਆਇਆ ਜਾ ਕੇ। ਇਹ ਪੱਛਮ ਦੇ ਵਿੱਚੋਂ ਆਇਆ, ਯੂਰਪ ਦੇ ਵਿੱਚੋਂ ਆਇਆ, 16ਵੀਂ ਸਦੀ ਤੋਂ ਸ਼ੁਰੂ ਹੋ ਕੇ ਉੱਥੇ ਜੋ ਇੱਕ ਜਿਹਨੂੰ ਜਾਗਰਤੀ ਦੀ ਲਹਿਰ ਕਹਿੰਦੇ ਆ ਜਾਂ ਐਨਲਾਈਟਨਮੈਂਟ ਕਹਿੰਦੇ ਆ, ਜਾਂ ਬੜੇ ਨਾਵਾਂ ਨਾਲ ਉਹਨੂੰ ਡਿਫਾਈਨ ਕੀਤਾ ਜਾਂਦਾ, ਬਹੁਤ ਵੱਡੇ ਚਿੰਤਕ ਪੈਦਾ ਹੋਏ। ਉਹਨਾਂ ਨੇ ਦੇਖਿਆ ਕਿ ਸੰਸਾਰ ਦੇ ਸਾਹਮਣੇ ਬੜੀਆਂ ਸਮੱਸਿਆਵਾਂ ਹਨ, ਇਸ ਤਰ੍ਹਾਂ ਤਾਂ ਗੱਲ ਚੱਲ ਨਹੀਂ ਸਕਦੀ, ਤੇ ਉਹਨਾਂ ਨੇ ਫਿਰ ਕੁਝ ਕਦਰਾਂ ਕੀਮਤਾਂ ਇਹੋ ਜਿਹੀਆਂ ਲੈ ਕੇ ਆਏ, ਜਿਹਦੇ 'ਚ ਇਹ ਸੀ ਮਨੁੱਖੀ ਬਰਾਬਰੀ, ਆਜ਼ਾਦੀ, ਸੁਤੰਤਰ ਹੋਵੇ ਬੰਦਾ, ਕਿਸੇ ਚੀਜ਼ ਦਾ ਗੁਲਾਮ ਨਾ ਹੋਵੇ, ਤੇ ਕੁਝ ਬੇਸਿਕ ਜਿਹੜੇ ਅਧਿਕਾਰ ਹੈ ਮਨੁੱਖ ਹੋਣ ਦੇ ਨਾਤੇ, ਜਿੱਥੇ ਉਹਦਾ ਡੰਗਰਾਂ ਨਾਲੋਂ, ਜਾਨਵਰਾਂ ਨਾਲੋਂ ਵਖਰੇਵਾਂ ਹੋ ਜਾਂਦਾ ਹੈ, ਵੀ ਉਹਦੀ ਮਨੁੱਖੀ ਹਸਤੀ ਨੂੰ ਜਿਹੜੀਆਂ ਚੀਜ਼ਾਂ ਡਿਫਾਈਨ ਕਰਦੀਆਂ ਨੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਉਹਨਾਂ ਦੀ ਰਾਖੀ ਕੀਤੀ ਜਾਵੇ। ਤੇ ਉਹ 'ਚ ਸਭ ਤੋਂ ਵੱਡਾ ਹੈਗਾ ਵਿਚਾਰਾਂ ਦਾ। ਜਾਨਵਰ ਵਿਚਾਰ ਨਹੀਂ ਰੱਖਦੇ, ਖਾਣਾ ਸਾਡੇ ਵਾਂਗੂ ਉਹ ਵੀ ਖਾਂਦੇ ਨੇ, ਬਾਕੀ ਸਾਰਾ ਕੁਝ ਉਹਨਾਂ ਦਾ ਵੀ ਚੱਲਦਾ, ਪਰ ਉਹ ਵਿਚਾਰ ਨਹੀਂ ਰੱਖਦੇ। ਸੋ ਗੱਲ ਆ ਕੇ ਵਿਚਾਰਾਂ 'ਤੇ ਰੁਕਦੀ ਹੈ ਕਿ ਤੁਸੀਂ ਜਿਹੜੇ ਵੱਖੋ ਵੱਖਰੇ ਵਿਚਾਰ ਹੈ, ਉਹਨਾਂ ਪ੍ਰਤੀ ਰਵੱਈਆ ਕੀ ਹੋਵੇ। ਸੋ ਪੱਛਮ ਦੇ ਵਿੱਚ ਇਹ ਗੱਲ, ਜਿਹੜੇ ਪੱਛਮ ਦੇ ਚਿੰਤਕ ਸੀ, ਉਹ ਇਹ ਲੈ ਕੇ ਆਏ
ਕਿ ਅਲੱਗ-ਅਲੱਗ ਵਿਚਾਰਾ ਜਿਹੜੇ ਉਹ ਸਹਿਣ ਹੋਣੇ ਚਾਹੀਦੇ ਨੇ ਤੇ ਉਹਨਾਂ ਦੀ ਕਦਰ ਹੋਣੀ ਚਾਹੀਦੀ ਹੈ, ਜਿਹਦੇ ਚੋਂ ਫਿਰ ਇਹ ਟਰਮ ਨਿਕਲੀ ਮਨੁੱਖੀ ਹੱਕਾਂ ਦੀ ਰਾਖੀ ਕਰਨੀ। ਹੁਣ ਆਪਾਂ ਨੂੰ ਅਪੇਰੈਂਟਲੀ ਦੇਖਣ ਨੂੰ ਇਹ ਲੱਗੂ ਕਿ ਨੌਵੇਂ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ। ਇੱਥੇ ਇੱਕ ਬਹੁਤ ਜਿਹੜਾ ਛੇਤੀ ਕੀਤਾ ਸਾਨੂੰ ਫਰਕ ਨਹੀਂ ਲੱਗਦਾ, ਫਰਕ ਬਹੁਤ ਵੱਡਾ ਹੈ। ਜੇ ਉਹਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਉਹਦੇ ਨਤੀਜੇ ਬਹੁਤ ਵੱਡੇ ਜਾ ਕੇ ਨਿਕਲਦੇ ਨੇ। ਫਰਕ ਕੀ ਹੈ ਕਿ ਪੱਛਮ ਨੇ ਜਿਹੜੀ ਗੱਲ ਲਿਆਂਦੀ ਉਹ ਲਿਆਂਦੀ ਆਪਦੇ ਵਿਵੇਕ ਚੋਂ, ਇੱਕ ਤਰਕਸ਼ੀਲ ਸੋਚਣੀ ਚੋਂ, ਮਨੁੱਖੀ ਤਜਰਬੇ ਦੇ ਆਧਾਰ ਤੇ, ਮਨੁੱਖੀ ਦਿਮਾਗ ਦੀਆਂ ਉਡਾਰੀਆਂ, ਮਨੁੱਖੀ ਖਿਆਲ ਹੈ। ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਲਾਇਆ ਕਿ ਮਨੁੱਖ ਨੂੰ ਇਸ ਤਰ੍ਹਾਂ ਦਾ ਸਦਾਚਾਰਕ ਜੀਵਨ ਜਿਉਣਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਇੱਕ ਸਦਾਚਾਰਕ ਪ੍ਰਣਾਲੀ ਅਪਣਾ ਕੇ ਚੱਲਣਾ ਚਾਹੀਦਾ ਹੈ। ਇਹ ਆਪਾਂ ਸਾਰੇ ਜਾਣਦੇ ਹਾਂ, ਹਰ ਦੇਸ਼ ਦੇ ਸੰਵਿਧਾਨ 'ਚ UN ਤੋਂ ਲੈ ਕੇ ਇਹ ਗੱਲਾਂ ਦਰਜ ਹੋਈਆਂ ਪਈਆਂ ਕਿ ਚਾਹੀਦਾ ਕੀ ਹੈ। ਸੋ ਇਹ ਜਿਹੜੀ ਗੱਲ ਹੈ ਕਿ ਸਦਾਚਾਰ ਦੀ ਪਾਲਣਾ ਹੋਵੇ ਨਿੱਜੀ ਜੀਵਨ 'ਚ ਵੀ ਤੇ ਜਨਤਕ ਪੱਧਰ ਦੇ ਉੱਤੇ ਵੀ, ਸਰਕਾਰਾਂ ਦੀ ਲੈਵਲ ਦੇ ਉੱਤੇ ਵੀ, ਰਾਜਾਂ ਵੱਲੋਂ ਵੀ। ਇਹ ਮੇਨ ਤੱਤ ਹੈ ਜਿਹੜੀ ਮੌਜੂਦਾ, ਜਿਹਨੂੰ ਆਧੁਨਿਕ ਅਸੀਂ ਕਹਿੰਦੇ ਹਾਂ ਵਿਚਾਰਧਾਰਾ ਜਾਂ ਸਿਸਟਮ, ਉਹਦਾ ਇਹ ਪਾਰਟ ਹੈ। ਹੁਣ ਇੱਥੇ ਆ ਕੇ ਇੱਕ ਫਰਕ ਪੈਂਦਾ ਹੈ ਕਿ ਗੁਰੂ ਸਾਹਿਬ ਜਦੋਂ ਇਹ ਗੱਲ ਕਰਦੇ ਸੀ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਸੀ। ਉਹ ਕਿਸੇ ਚਿੰਤਨ ਦੇ ਆਧਾਰ ਤੇ ਉਹਨਾਂ ਨੇ ਗੱਲ ਨਹੀਂ ਸੀ ਕੀਤੀ, ਕੋਈ ਖਿਆਲੀ ਉਡਾਰੀਆਂ, ਕੋਈ ਦਿਮਾਗੀ ਬਲਬਲੇ, ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਗੱਲ ਕਿੱਥੋਂ ਸ਼ੁਰੂ ਕੀਤੀ ਉਹਨਾਂ ਨੇ ਕਿ ਵੀ ਜਿਹੜਾ ਰੱਬ ਹੈ, ਜੋ ਪਰਮਾਤਮਾ ਹੈ, ਉਹਦੇ ਸਦਗੁਣ ਕੀ ਹੈ ਭਲਾ, ਐਟਰੀਬਿਊਟਸ ਕੀ ਹੈ, ਕਿਹੋ ਜਿਹਾ ਗੁਣ ਚਰਿੱਤਰ ਹੈ। ਰੱਬ ਹੈ ਕਿ ਉਹਨੂੰ ਡਿਫਾਈਨ ਕਰਨਾ ਹੈ, ਉਹਨੂੰ ਗੁਣਾਂ ਦੇ ਆਧਾਰ ਤੇ ਉਹਨਾਂ ਨੇ ਉਹ ਡਿਫਾਈਨ ਕਰਤਾ। ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਹੀ ਡਿਫਾਈਨ ਕਰਤਾ। ਫਿਰ ਅੱਗੇ ਸਾਰੀ ਗੁਰਬਾਣੀ 'ਚ ਉਹਦੀ ਵਿਆਖਿਆ ਹੀ ਹੈ। ਸੋ ਤੱਤ ਰੂਪ ਦੇ ਵਿੱਚ ਆਪਾਂ ਕੀ ਕਹੀਏ ਕਿ ਜੋ ਸਾਰਾ ਰੱਬ ਦੇ ਜਿਹੜੇ ਗੁਣ ਹੈ, ਇੱਕ ਤਾਂ ਇਹ ਹੈ ਕਿ ਰੱਬ ਜਾਬਰ ਨਹੀਂ ਹੋ ਸਕਦਾ। ਜੇ ਜਾਬਰ ਹੋ ਜੇ ਫਿਰ ਤਾਂ ਉਹ ਬੰਦਾ ਹੀ ਬਣ ਜਾਊਗਾ, ਫਿਰ ਬੰਦੇ 'ਚ ਤੇ ਰੱਬ 'ਚ ਕੀ ਫਰਕ ਰਹਿ ਗਿਆ। ਸੋ ਜਾਬਰ ਨਹੀਂ ਹੋ ਸਕਦਾ, ਵਿਤਕਰੇਬਾਜ਼ ਨਹੀਂ ਹੋ ਸਕਦਾ, ਨੋ ਡਿਸਕ੍ਰਿਮੀਨੇਸ਼ਨ। ਸਾਰੀ ਕਾਇਨਾਤ, ਸਗਲ ਸ੍ਰਿਸ਼ਟੀ ਉਹਦੇ ਵਾਸਤੇ ਇੱਕੋ ਹੈ। ਇਹ ਗੱਲ ਬਹੁਤ ਅਹਿਮ ਹੈ ਵੀ ਨਾ ਜਾਬਰ ਹੋ ਸਕਦਾ ਹੈ, ਨਾ ਵਿਤਕਰੇਬਾਜ਼ ਹੋ ਸਕਦਾ ਹੈ। ਦੂਜੀ ਗੱਲ, ਨਾ ਉਹ ਭੈ-ਭੀਤ ਹੋ ਸਕਦਾ। ਰੱਬ ਨੂੰ ਕਿਹੜੀ ਚੀਜ਼ ਟਾਲੂ? ਨਿਰਭੈਤਾ ਇਹ ਖਾਸ ਗੁਣ ਹੈ। ਫਿਰ ਅੱਗੇ ਕੱਲਾ ਨਿਰਭੈ ਨਹੀਂ, ਨਾਲ ਨਿਰਵੈਰ ਵੀ ਹੈ। ਜੇ ਬੰਦਾ ਨਿਰਭੈ ਹੋ ਪਰ ਨਿਰਵੈਰ ਨਹੀਂ, ਫਿਰ ਉਹਦੇ 'ਚ ਪੁਰਸ਼ਾਗਰਦੀ ਵੀ ਆਊ, ਫਿਰ ਉਹ ਭੈ ਦਿਊ ਕਿਸੇ ਨੂੰ। ਸੋ ਜਿਹੜਾ ਨੌਵੇਂ ਪਾਤਸ਼ਾਹ ਦਾ ਅਸੀਂ ਸਾਰੇ ਜਾਣਦੇ ਹਾਂ, ਸਭ ਨੇ ਸੁਣਿਆ, ਭੈ ਕਾਹੂ ਕੋ ਦੇਤ ਨਾ ਭੈ ਮਾਨਤ ਆਨ। ਇਹ ਕੋਈ ਚਿੰਤਨ 'ਚੋਂ ਨਿਕਲੀ ਗੱਲ ਨਹੀਂ। ਉਹਨਾਂ ਨੇ ਰੱਬ ਦੀ ਇੱਕ ਵਿਆਖਿਆ ਕੀਤੀ ਹੈ ਵੀ ਰੱਬ ਦਾ ਖਾਸਾ ਕੀ ਹੈ, ਰੱਬ ਦੇ ਲੱਛਣ ਕੀ ਹੈ, ਉਹਦੇ ਐਟਰੀਬਿਊਟਸ ਕੀ ਹੈ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਉਹਨਾਂ ਨੇ ਚਿੰਤਨ ਦੀ ਬਜਾਏ ਪਰਮਾਤਮਾ ਤੋਂ ਸ਼ੁਰੂ ਕੀਤੀਆਂ ਤੇ ਬੰਦਿਆਂ ਨੂੰ ਇਹ ਕਿਹਾ ਕਿ ਅਸੀਂ ਸਾਰੇ ਉਹਦੀ ਅੰਸ਼ ਹਾਂ, ਅਸੀਂ ਉਹਦੇ ਸਾਰੇ ਜਾਏ ਹਾਂ, ਉਹਨੇ ਸਾਨੂੰ ਪੈਦਾ ਕੀਤਾ। ਫਿਰ ਕੀ ਸਾਨੂੰ ਉਹਦੇ ਵਰਗਾ ਹੋਣਾ ਚਾਹੀਦਾ ਕਿ ਨਹੀਂ? ਜਿਹਨੇ ਸਾਨੂੰ ਪੈਦਾ ਕੀਤਾ, ਜੇ ਅਸੀਂ ਉਹਦੇ ਵਰਗੇ ਨਹੀਂ ਤਾਂ ਅਸੀਂ ਉਹਦੇ ਸੱਚੇ ਜਾਏ ਨਹੀਂ ਬਣ ਸਕਦੇ, ਨਹੀਂ ਕਹਾ ਸਕਦੇ। ਇਸ ਦਾ ਤੇ ਪੱਛਮ ਦੀ ਸਿੱਖਿਆ ਪ੍ਰਣਾਲੀ ਦਾ ਬੜਾ ਵੱਡਾ ਫਰਕ ਹੈ। ਪੱਛਮ ਦਾ ਜ਼ੋਰ ਹੈ ਸਦਾਚਾਰਕ ਸਿੱਖਿਆਵਾਂ 'ਤੇ, ਕਿ ਬੰਦਿਆਂ ਨੂੰ ਇਹ ਗੱਲ ਬਾਰ-ਬਾਰ ਸਮਝਾਓ ਵੀ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ, ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਸਾਰੀਆਂ ਸਰਕਾਰਾਂ ਕਰਦੀਆਂ, ਵੱਡੇ ਵੱਡੇ ਫਿਲਾਸਫਰ, ਵੱਡੇ ਵੱਡੇ ਚਿੰਤਕ ਸੰਸਾਰ ਦੇ ਵਿੱਚ ਇਹ ਗੱਲਾਂ ਕਰਕੇ ਗਏ ਨੇ, ਪਰ ਰੁਕੀਆਂ ਨਹੀਂ ਕੀਤੀ।
ਕਿਤੇ ਇੱਕ ਵੀ ਰਾਜ ਇਸ ਤਰ੍ਹਾਂ ਦਾ ਨਹੀਂ ਸਿਰ ਸਕਿਆ ਪੱਛਮ ਅੱਜ ਤੱਕ, ਜਿੱਥੇ ਇਹ ਸਾਰੀਆਂ ਬੁਰਾਈਆਂ, ਜਿਹੜੇ ਮਨੋ ਵਿਕਾਰ ਹੈ, ਵੀ ਬੰਦੇ ਦੇ ਮਨ 'ਚ ਲਾਲਚੀ ਨਾ ਹੋਵੇ। ਹੁਣ ਆਪਾਂ ਇਹ ਤਾਂ ਨਹੀਂ ਸੋਚ ਸਕਦੇ, ਕਲਪਨਾ ਕਰ ਸਕਦੇ ਵੀ ਰੱਬ ਵੀ ਲੋਭੀ ਹੋਊ, ਰੱਬ ਵੀ ਕ੍ਰੋਧੀ ਹੋਊ, ਰੱਬ ਵੀ ਹੰਕਾਰੀ ਹੋਊ। ਸੋ ਜਿਹੜੇ ਸਾਰੇ ਮਨੋ ਵਿਕਾਰ ਹੈ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਵੀ ਹੈ, ਜਿੱਥੋਂ ਫਿਰ ਸਾਰਾ ਧੱਕਾ ਨਿਕਲਦਾ ਹੈ, ਜਿੱਥੋਂ ਜ਼ੁਲਮ ਨਿਕਲਦੇ ਨੇ, ਜਿੱਥੋਂ ਸਾਰਾ ਅਨਿਆਏ ਸ਼ੁਰੂ ਹੁੰਦਾ ਹੈ, ਜਿਹਦੇ ਆਧਾਰ 'ਤੇ ਸਲਤਨਤਾਂ ਉਸਰਦੀਆਂ ਹਨ, ਅਤੇ ਉਹ ਸਲਤਨਤਾਂ ਨੂੰ ਕਾਇਮ ਰੱਖਣ ਵਾਸਤੇ ਫਿਰ ਜਿਸ ਪੱਧਰ 'ਤੇ ਜ਼ੁਲਮ ਕੀਤੇ ਜਾਂਦੇ ਨੇ, ਉਹ ਰੱਬ ਦੇ ਰਾਹ ਤੋਂ, ਰੱਬ ਤੋਂ ਬੇਮੁਖ ਹੋ ਕੇ, ਰੱਬ ਦੇ ਰਾਹ ਤੋਂ ਭਟਕ ਕੇ ਕੀਤੇ ਜਾਂਦੇ ਨੇ। ਆਹ ਇੱਕ ਵੱਡਾ ਫਰਕ ਹੈ। ਪੱਛਮ ਦੀ ਸਿੱਖਿਆ ਇਹ ਹੈ ਕਿ ਤੁਸੀਂ ਆਪਦੇ ਤਰਕਸ਼ੀਲ ਸੋਚ ਦੇ ਆਧਾਰ 'ਤੇ ਜਾਂ ਮਨੁੱਖੀ ਤਜਰਬੇ ਦੇ ਆਧਾਰ 'ਤੇ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਧਰਮ ਦਾ ਉਹ ਕਹਿੰਦੇ ਨੇ, ਜਿਹੜਾ ਪੱਛਮ ਦੇ ਵਿੱਚ ਇਹ ਚੱਲੀ ਨਾ ਸਾਰੀ ਲਹਿਰ, ਉਹਨਾਂ ਉਹ ਇਹ ਸੀ ਵੀ ਈਸ਼ਵਰ ਤੋਂ ਮੁਕਤ ਹੋਵੋ, ਵੀ ਪਰਮਾਤਮਾ ਤੋਂ ਮੁਕਤ ਹੋ ਕੇ ਆਪਦੀ ਤਰਕਸ਼ੀਲ ਸੋਚਣੀ ਨੂੰ ਇੰਨਾ ਡਿਵੈਲਪ ਕਰੋ ਕਿ ਤੁਸੀਂ ਉਸ ਕਿਸਮ ਦੇ ਬੰਦੇ ਬਣ ਸਕੋ। ਪਰ ਖੈਰ ਇੱਕ ਮੌਕੇ ਤਾਂ ਇਹ ਚੀਜ਼ਾਂ 'ਚ ਬੜੀਆਂ ਚੰਗੀਆਂ ਲੱਗਦੀਆਂ ਸੀਗੀਆਂ, ਪਰ ਹੁਣ ਜਿਹੜਾ ਆਪਾਂ ਟੋਟਲ ਤਜਰਬਾ ਦੇਖ ਲਿਆ ਹੈ, ਇਹ ਕਿਤੇ ਵੀ ਉਹ ਇਸ ਤਰ੍ਹਾਂ ਕਰ ਨਹੀਂ ਸਕੇ। ਬੰਦਾ ਜੇ ਬੰਦਾ ਬਣ ਸਕਦਾ ਹੈ ਤਾਂ ਸਿਰਫ ਰੱਬ ਤੋਂ ਡਰ ਕੇ, ਰੱਬ ਨੂੰ ਪਿਆਰ ਕਰਕੇ, ਰੱਬ ਦੇ ਭੈ 'ਚ ਰਹਿ ਕੇ ਬਣ ਸਕਦਾ। ਹਕੂਮਤਾਂ ਡੰਡੇ ਨਾਲ ਬੰਦੇ ਨੂੰ ਬੰਦਾ ਮਤਲਬ ਵੀ ਸਾਡੇ ਮੁਤਾਬਕ ਬਣਨ, ਉਹਨਾਂ ਨੇ ਖੈਰ ਬੰਦਾ ਤਾਂ ਨਹੀਂ ਬਣਾਉਣਾ, ਉਹਨਾਂ ਨੇ ਤਾਂ ਇੱਕ ਨੂੰ ਜਦੋਂ ਗੁਲਾਮ ਬਣਾਉਣਾ, ਜਦੋਂ ਡਰਾਉਣਾ ਹੈ ਬੰਦੇ ਨੂੰ ਵੀ ਡਰ ਕੇ ਜਿਉਣਾ, ਫਿਰ ਤਾਂ ਉਹ ਮਨੁੱਖਤਾ ਦੀ ਗੱਲ ਹੀ ਛੱਡ ਗਿਆ ਨਾ ਬੰਦਾ। ਤੁਸੀਂ ਤੁਹਾਡਾ ਦਾਅਵੇ ਨਹੀਂ ਰਹਿ ਜਾਂਦਾ ਵੀ ਮੈਂ ਮਨੁੱਖ ਹਾਂ। ਉਹ ਤਾਂ ਫਿਰ ਡੰਗਰ ਪਸ਼ੂ ਨੂੰ ਵੀ ਡਾਂਗ ਨਾਲ ਹੀ ਤੋਰਿਆ ਜਾਂਦਾ ਹੈ। ਕੁੱਤਾ ਹੋਵੇ, ਡੰਗਰ ਪਸ਼ੂ ਹੋਵੇ, ਕੁਛ ਹੋਵੇ, ਉਹਨੂੰ ਡਰਾ ਕੇ ਹੀ ਮਤਲਬ ਜਾਂ ਪੁਚਕਾਰ ਕੇ। ਸੋ ਇੱਕ ਚੇਤਨ ਜੀਵ ਦੇ ਤੌਰ 'ਤੇ ਜਿਉਣਾ, ਇਹ ਬਹੁਤ ਵੱਡੀ ਗੱਲ ਹੈ। ਸੋ ਗੁਰੂ ਸਾਹਿਬ ਦਾ ਫਰਕ ਇਹ ਪੱਛਮ ਦੀ ਸਾਰੀ ਸਿਧਾਂਤ ਨਾਲੋਂ, ਪੱਛਮ ਦੀ ਸਾਰੀ ਸੋਚ ਨਾਲੋਂ ਇਹ ਸੀ ਕਿ ਤੁਸੀਂ ਪਰਮਾਤਮਾ ਵਾਲੇ, ਰੱਬ ਵਾਲੇ ਗੁਣ ਧਾਰਨ ਕਰੋ, ਅਤੇ ਇਹਦੇ ਵਾਸਤੇ ਉਹਨਾਂ ਨੇ ਫਿਰ ਸ਼ਹਾਦਤਾਂ ਦਿੱਤੀਆਂ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਨੇ, ਗੱਲ ਤਾਂ ਉੱਥੋਂ ਹੀ ਸ਼ੁਰੂ ਹੋ ਗਈ ਸੀ, ਜਦੋਂ 31 ਮਾਰ ਪਈ ਕੁਰਲਾਣੇ, ਕੀਤਿਆਂ ਦਰਦ ਨਾ ਆਇਆ। ਜਦੋਂ ਸਰਕਾਰ ਇਸ ਤਰ੍ਹਾਂ ਦਾ ਕਿਤੇ, ਜਾਂ ਜਿਹੜਾ ਰਾਜਾ ਹੈ, ਕਿਉਂਕਿ ਡਰਾਉਂਦਾ ਕੌਣ ਹੈ? ਜਿਹਦੇ ਕੋਲ ਤਾਕਤ ਹੋ। ਜਿਹਦੇ ਕੋਲ ਵਿਚਾਰੇ ਕੋਲ ਤਾਕਤ ਨਹੀਂ, ਉਹ ਕੀ ਡਰਾ ਲੂਗਾ? ਸੋ ਤਾਕਤ ਆਵੇ ਤੇ ਨਾਲ ਹੰਕਾਰ ਆਉਂਦਾ ਹੈ, ਤੇ ਗੁਰੂ ਸਾਹਿਬ ਦਾ ਇਹ ਸੀ ਵੀ ਤਾਕਤ ਨਾਲ ਹੰਕਾਰ ਨਾ ਆਵੇ। ਪੱਛਮ ਦਾ ਇੱਕ ਵੀ ਰਾਜ ਅੱਜ ਤੱਕ ਇਹੋ ਜਿਹਾ ਨਹੀਂ ਹੋ ਸਕਿਆ ਜਿਨ੍ਹਾਂ ਵਿੱਚ ਇਹ ਗੱਲ ਨਾ ਆਈ ਹੋਵੇ। ਕਈ ਵਾਰ ਸਿੱਖਾਂ ਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੁਹਾਡੇ 'ਚ ਕਿਹੜਾ ਇਹ ਗੱਲ ਆ ਗਈ। ਆਪਾਂ ਘੱਟੋ ਘੱਟ ਇੱਕ ਸਾਡੇ ਕੋਲੇ ਉਦਾਹਰਨ ਹੈ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ ਕਿ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਤੁਸੀਂ ਇਹ ਦੇਖੋ ਵੀ ਇੱਕ ਸਦੀ ਦੇ ਜ਼ੁਲਮ ਝੱਲਣ ਤੋਂ ਬਾਅਦ ਰਾਜ ਆਇਆ, ਅਤੇ ਉਹ ਜ਼ੁਲਮ ਵੀ ਕਿਸ ਪੱਧਰ ਦੇ, ਜਿਹੜੇ ਸਾਰੇ ਅਸੀਂ ਅਰਦਾਸ ਦੇ ਵਿੱਚ ਗਿਣਦੇ ਹਾਂ, ਜਿੱਥੇ ਗੁਰੂ ਵੀ ਸ਼ਹੀਦ ਹੋਏ, ਕਿੰਨੇ ਸਿੰਘ ਆਰਿਆਂ ਨਾਲ ਚੀਰੇ ਗਏ, ਖੋਪੜੀਆਂ ਲਹਾਈਆਂ, ਬੱਚਿਆਂ ਦੇ ਟੋਟੇ ਕਰ ਕਰਕੇ ਮਾਵਾਂ ਦੇ ਗਲਾਂ 'ਚ ਪਾਏ ਗਏ। ਇਹ ਇੱਕ ਸਦੀ ਚੱਲਿਆ, ਮਤਲਬ ਪੂਰਾ ਜ਼ੁਲਮ ਕਿਹਦੇ ਵੱਲੋਂ ਚੱਲਿਆ? ਮੁਗਲ ਹਕੂਮਤ ਵੱਲੋਂ। ਇੱਕ ਸਦੀ ਇੰਨੇ ਜ਼ੁਲਮ ਚੱਲ ਕੇ ਹੱਥ 'ਚ ਤਾਕਤ ਆ ਜੇ ਤੇ ਤੁਸੀਂ ਕਿਤੇ ਬਦਲਾਖੋਰ ਹੀ ਨਾ ਹੋਵੋ ਵੀ ਹੁਣ ਬਦਲੇ ਲੈਣੇ ਆ। ਆਮ ਤਾਂ ਸਾਰੀ ਦੁਨੀਆ 'ਚ ਰਾਜ ਇਸ ਤਰ੍ਹਾਂ ਹੀ ਕਰਦੇ ਨੇ ਨਾ, ਬੰਦਾ ਇਸ ਤਰ੍ਹਾਂ ਹੀ ਕਰਦਾ ਹੈ ਵੀ ਮੇਰੇ ਕੋਲ ਤਾਕਤ ਆ ਲੈਣ ਦੇ ਫਿਰ ਮੈਂ ਦੱਸੂ। ਸੋ ਇਹ ਸਾਡੀ ਇੱਕ ਬਹੁਤ ਵੱਡੀ ਉਦਾਹਰਨ ਹੈ ਸਾਡੇ ਕੋਲੇ, ਸਾਡੀ ਗੱਲ 'ਚ ਵਜਨ ਪਾਉਣ ਵਾਸਤੇ ਕਿ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ। ਅੱਜ ਜੇ ਸਾਡਾ ਉਹ ਕਿਰਦਾਰ ਨਹੀਂ ਰਿਹਾ ਤਾਂ ਇਹਦੇ ਲਈ ਸਾਡਾ ਧਰਮ ਜ਼ਿੰਮੇਵਾਰ ਨਹੀਂ। ਕੁਛ ਗੱਲਾਂ ਸਾਡੀਆਂ ਠੀਕ ਹੈ, ਸਮੇਂ ਨੇ ਪ੍ਰਭਾਵ ਪਾਉਣਾ ਹੁੰਦਾ ਖੁਰੀਆਂ ਨੂੰ, ਪਰ ਇੱਕ ਗੱਲ ਤੇ ਅੱਜ ਵੀ ਸਿੱਖਾਂ ਨੂੰ ਮਾਣ ਹੈ ਜਾਂ ਪੰਜਾਬ ਨੂੰ ਮਾਣ ਹੈ ਕਿ ਜਿੱਥੇ ਜ਼ੁਲਮ ਹੋਇਆ
ਉੱਥੇ ਕਦੇ ਈਨ ਨਹੀਂ ਮੰਨੀ। ਇਹਦਾ ਸਾਰਾ ਇਤਿਹਾਸ ਪਿਆ ਹੈ। ਭਾਵੇਂ ਕਿਸੇ ਵੀ ਰੂਪ ਦੇ ਵਿੱਚ ਗੱਲ ਆਵੇ ਤਾਂ ਉਸ ਤੇ ਅੜ ਜਾਂਦੇ ਆ। ਆ ਕਿਸਾਨ ਅੰਦੋਲਨ ਇਹਦੀ ਇੱਕ ਪੁਖਤਾ ਉਦਾਹਰਨ ਸੀਗੀ। ਬਾਕੀ ਹੋਰ ਜਦੋਂ ਵੀ ਸਮੇਂ ਤੋਂ ਸਮੇਂ ਜੋ ਮਰਜ਼ੀ ਜ਼ੋਰ ਲਾ ਲੈਣ, ਸੋ ਇਹ ਇੱਕ ਗੱਲ ਹੈ ਮੋਟੀ ਜੀ ਕਿ ਸਿੱਖਾਂ ਨੇ ਜਿੰਨੀ ਸ਼ਿੱਦਤ ਨਾਲ ਆਪਦੇ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਗ੍ਰਹਿਣ ਕੀਤਾ ਹੈ ਕਿ ਭੈ ਨਹੀਂ ਮੰਨਣਾ, ਨਿਰਭਉ ਹੋ ਕੇ ਜਿਉਣਾ ਤੇ ਨਾਲ ਬੈਰ ਖੋਰੇ ਵੀ ਨਹੀਂ ਬਣਨਾ। ਅਸੀਂ ਕਿਸੇ ਦਾ ਕੁਝ ਨਹੀਂ ਖੋਣਾ, ਪਰ ਜੇ ਕੋਈ ਸਾਡਾ ਕੁਝ ਕਹੂ ਤਾਂ ਅਸੀਂ ਡਟ ਜਾਵਾਂਗੇ। ਇਹ ਬਹੁਤ ਵੱਡੀ ਗੱਲ ਹੈ। ਪਰ ਇੱਕ ਗੱਲ ਤੁਸੀਂ ਦੇਖੋ, ਸਭ ਨੂੰ ਪਤਾ ਹੈ ਇਹ ਬੇਅੰਤ ਸਿੰਘ ਨੂੰ ਵੀ ਪਤਾ ਸੀ, ਇਹ KPS ਗਿੱਲ ਨੂੰ ਵੀ ਪਤਾ ਸੀ, ਇਹ ਉਦੋਂ ਪਹਿਲਿਆਂ ਨੂੰ ਵੀ ਪਤਾ ਸੀ, ਸਾਰਾ ਉਹਨਾਂ ਕੋਲੇ ਇਤਿਹਾਸ ਪਿਆ ਸੀ। ਇਹ ਅੰਗਰੇਜ਼ਾਂ ਨੂੰ ਵੀ ਪਤਾ ਸੀ। ਪਤਾ ਹੋਣ ਦੇ ਬਾਵਜੂਦ ਫਿਰ ਹਟਿਆ ਕਿਉਂ ਨਹੀਂ ਜਾਂਦਾ? ਹਟਿਆ ਤਾਂ ਨਹੀਂ ਜਾਂਦਾ ਕਿ ਮਨ ਦੇ ਵਿੱਚ ਪਾਪ ਹੈ, ਵਿਕਾਰਨ ਕੁਛ ਮਨ 'ਚ ਅੰਦਰ ਇੱਕ ਕਿ ਅਸੀਂ ਆਪਦੀ ਸਤਾ ਸਥਾਪਿਤ ਕਰਨੀ ਹੈ ਤੇ ਆਪਦੇ ਮੁਤਾਬਕ ਚਲਾਉਣੀ ਹੈ। ਅਸੀਂ ਵਿਰੋਧ ਨਹੀਂ ਉੱਠਣ ਦੇਣਾ, ਅਸੀਂ ਵਿਰੋਧ ਸਹਿਣ ਨਹੀਂ ਕਰਨਾ। ਇਹ ਹਰ ਹਾਕਮ ਦੇ ਸਿਰ ਨੂੰ ਫਤੂਰ ਉੱਠਦਾ ਹੈ। ਜਦੋਂ ਵੀ ਜਿਹਦੇ ਕੋਲ ਤਾਕਤ ਆਊ, ਇਹ ਹੰਕਾਰ ਸਤਾ ਦਾ ਉਹਦੇ ਸਿਰ ਨੂੰ ਚੜੂ। ਸੋ ਇੱਕੋ ਇੱਕ ਇਤਿਹਾਸ 'ਚ ਉਦਾਹਰਨ ਮਹਾਰਾਜਾ ਰਣਜੀਤ ਸਿੰਘ ਦੀ ਹੈ ਵੀ ਜਿੱਥੇ ਹੰਕਾਰ ਨਹੀਂ ਆਇਆ, ਬਦਲਾਖੋਰੀ ਨਹੀਂ ਹੋਈ, ਵੱਧ ਤੋਂ ਵੱਧ ਇਨਸਾਫ ਦਿੱਤਾ ਗਿਆ। ਤੁਸੀਂ ਇਹ ਦੇਖੋ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਐਡੇ ਜ਼ੁਲਮ ਝੱਲਣ ਤੋਂ ਬਾਅਦ ਰਾਜ ਆਇਆ ਹੋਵੇ ਤੇ ਸਾਰੇ ਰਾਜ 'ਚ ਇੱਕ ਵੀ ਕੋਈ ਫਾਂਸੀ ਦੀ ਮੌਤ ਦੀ ਸਜ਼ਾ ਨਾ ਦਿੱਤੀ ਗਈ ਹੋਵੇ। ਇੱਥੋਂ ਤੱਕ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਨੂੰ ਮਾਰਨ ਦਾ ਯਤਨ ਕੀਤਾ, ਹਮਲਾ ਹੋਇਆ ਤੇ ਉਹ ਮੌਕੇ 'ਤੇ ਹੀ ਫੜਿਆ ਗਿਆ, ਉਸ ਨੂੰ ਉੱਥੇ ਹੀ ਮਾਫ ਕਰਤਾ ਸੀ। ਇਹ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਦਾ ਦਿਆਲੂ ਹੋਣਾ, ਆਮ ਬੰਦਾ ਦਿਆਲੂ ਹੋ ਜੇ ਉਹ ਤਾਂ ਗੱਲ ਵੱਖਰੀ ਹੈ। ਜਿਹਦੇ ਕੋਲ ਐਡੀ ਤਾਕਤ ਹੈ, ਐਡਾ ਸ਼ਕਤੀਸ਼ਾਲੀ ਰਾਜਾ ਹੈ, ਜਿੱਤੋਂ ਯੂਰਪ ਦੀਆਂ ਤਾਕਤਾਂ ਵੀ ਭੈ ਮੰਨਦੀਆਂ ਸੀ, ਤੇ ਉਹ ਮਤਲਬ ਇੰਨੀ ਦਿਆ ਦਿਖਾ ਰਿਹਾ ਹੈ, ਤਾਂ ਇਹ ਗੁਰੂਆਂ ਦੀ ਕਮਾਈ ਹੈ, ਗੁਰੂਆਂ ਦੀਆਂ ਸਿੱਖਿਆਵਾਂ, ਗੁਰੂਆਂ ਦੀਆਂ ਸ਼ਹਾਦਤਾਂ ਜਿਹੜੀਆਂ ਸਿੱਖਾਂ ਨੇ ਸ਼ਰੈਣ ਕੀਤੀਆਂ ਹੋਈਆਂ। ਪਰ ਜਿਹਦੇ ਕੋਲੇ ਵੀ ਹੱਥ 'ਚ ਤਾਕਤ ਆਉਂਦੀ ਹੈ, ਉਹ ਤੋਂ ਰਿਹਾ ਨਹੀਂ ਜਾਂਦਾ ਫਿਰ ਇਹ ਪੰਗੇ ਲੈਣ ਤੋਂ। ਮੈਂ ਕਹਿੰਦਾ ਪੰਗੇ ਹੀ ਹੈ। ਅੱਜ ਵਾਲਾ ਸੈਮੀਨਾਰ ਹੈ ਕੀ ਸੀ ਭਲਾ? ਵਿਚਾਰ ਹੀ ਪ੍ਰਗਟ ਕਰਨੇ ਸੀ ਨਾ, ਵੀ ਨੌਵੇਂ ਪਾਤਸ਼ਾਹ ਬਾਰੇ ਅਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਆ। ਤੇ ਜਦੋਂ ਵਿਚਾਰ ਪ੍ਰਗਟ ਕਰਾਂਗੇ ਤਾਂ ਜੋ ਪ੍ਰੈਜੈਂਟ ਰਿਐਲਿਟੀ ਹੈ, ਜੇ ਉਹਦੇ ਨਾਲ ਕੋਈ ਰੈਫਰੈਂਸ ਨਹੀਂ ਆਊਗਾ, ਫਿਰ ਤਾਂ ਬੜੀ ਨੀਰਸ ਜੀ ਗੱਲ ਹੋ ਜੂ। ਫਿਰ ਕਿਉਂ ਮਨਾਉਂਦੇ ਵੀ ਕਿਉਂ ਆ ਭਲਾ? ਆਪ ਹਾਕਮ ਇਸ ਤਰ੍ਹਾਂ ਹੀ ਕਰਦੇ ਨੇ। ਜਦੋਂ ਵੀ ਉਹ ਗੱਲ ਕਰਦੇ ਨੇ, ਗੁਰੂਆਂ ਦੀ ਗੱਲ ਵੀ ਕਰਦੇ ਨੇ, ਤਾਂ ਉਹ ਆਪਦੀ ਅੱਜ ਦੀ ਰਿਐਲਿਟੀ ਨਾਲ, ਆਪਦੇ ਐਂਗਲ ਤੋਂ, ਆਪਦੇ ਦ੍ਰਿਸ਼ਟੀਕੋਣ ਤੋਂ ਟਿਕਾਉਂਦੇ ਨੇ। ਤੇ ਜੇ ਉਹ ਟਿਕਾਉਂਦੇ ਨੇ ਤਾਂ ਸਾਨੂੰ ਵੀ ਇਹ ਹੱਕ ਹੈ। ਸੋ ਗੱਲ ਜੇ ਤਾਂ ਸਮਝ ਲਓ, ਮਨ 'ਚੋਂ ਮੈਲ ਕੱਢ ਦਿਓ, ਪਾਪ ਕੱਢ ਦਿਓ, ਫਿਰ ਤਾਂ ਮਿੰਟ 'ਚ ਹੀ ਮਸਲਾ ਹੱਲ ਹੁੰਦਾ ਹੈ। ਵੀ ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਦੁਨੀਆ ਨੇ ਬੰਦਿਆਂ ਨੂੰ ਰਹਿਣਾ ਤਾਂ ਇਸ ਤਰ੍ਹਾਂ ਹੀ ਹੈ। ਤੇ ਜਿਹੜਾ ਇਹ ਹੈ ਕਿ ਨਹੀਂ, ਤੁਹਾਡਾ ਨਹੀਂ ਅਸੀਂ ਸਹਿਣ ਕਰਨਾ, ਤੁਹਾਨੂੰ ਸਾਡੀ ਗੱਲ ਮੰਨਣੀ ਪਊ, ਇਹ ਤਾਂ ਫਿਰ ਮੇਰਾ ਖਿਆਲ ਹੈ ਕਿ ਇੰਨੇ ਅਗਿਆਨੀ, ਉਹਨਾਂ ਨੂੰ ਤਾਂ ਫਿਰ ਯੂਨੀਵਰਸਿਟੀਆਂ 'ਚ ਬੈਠੇ ਬੰਦੇ ਵੀ ਲੋਕ ਇੰਨੇ ਅਗਿਆਨੀ ਹੋਣ, ਜਿਨ੍ਹਾਂ ਨੇ ਦਾਅਵਾ ਇਹ ਕਰਨਾ ਹੈ ਕਿ ਅਸੀਂ ਦਿਮਾਗ ਰਸ਼ਨਾਉਣੇ ਆ, ਤੇ ਉਹਨਾਂ ਦੇ ਦਿਮਾਗ ਆਪਦੇ ਇੰਨਾ ਹਨੇਰਾ ਹੋਵੇ, ਇੰਨੀ ਮੋਟੀ ਜੀ ਤੇ ਇੰਨੀ ਸਪਸ਼ਟ ਗੱਲ ਵੀ ਸਮਝ ਨਾ ਆਵੇ ਕਿ ਇਹ ਰਾਹ 'ਤੇ ਅਸੀਂ ਕਿੰਨਾ ਕੁ ਚਿਰ ਚੱਲ ਪਾਂਗੇ ਭਲਾ। ਤੇ ਲੋਕ ਕਈ ਵਾਰ ਲੱਗਣ ਲੱਗ ਜਾਂਦਾ ਕਿ ਹੁਣ ਸਿੱਖ ਹੋ ਨਹੀਂ ਰਿਹਾ। ਸਿੱਖਾਂ ਨੇ ਵਾਰ-ਵਾਰ ਦਿਖਾਇਆ ਵੀ ਠੀਕ ਹੈ, ਪੂਰਾ ਉਹ ਤਾਂ ਨਹੀਂ ਰਿਹਾ, ਪਰ ਬਿਲਕੁਲ ਖਤਮ ਵੀ ਨਹੀਂ ਹੋਇਆ। ਇਹ ਤਾਂ ਪਿਛਲੇ ਸਾਰੇ ਇਤਿਹਾਸ 'ਚ ਕਿੰਨੀ ਵਾਰ ਦਿਖਾਇਆ ਹੈ। ਸੋ ਇਹ ਕੋਈ ਲਾਊਡ ਹੋਣਾ ਨਹੀਂ,
ਇਹ ਇੱਕ ਹਕੀਕਤ ਨੂੰ ਬਿਆਨ ਕਰਨ ਵਾਲੀ ਗੱਲ ਹੈ। ਤੋ ਇੱਥੇ ਹੁਣ ਆਪਾਂ ਬਹੁਤੀਆਂ ਲੰਬੀਆਂ ਚੌੜੀਆਂ ਵਿਚਾਰਾਂ ਤਾਂ ਨਹੀਂ ਹੋ ਸਕਣੀਆਂ, ਉਸ ਤਰ੍ਹਾਂ ਦਾ ਫੇਰ ਸਹੀ ਚੱਲੀ ਜਾਣੀਆਂ ਇਹ ਵਿਚਾਰਾਂ ਤਾਂ। ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਟੌਪਿਕ ਰੱਖਿਆ ਸੀ ਕਿ ਮਨੁੱਖੀ ਹੱਕਾਂ ਦੀ ਰਾਖੀ ਤੇ ਅਜੋਕੀਆਂ ਹਾਲਤਾਂ ਤੁਸੀਂ ਦੇਖ ਲਈਆਂ। ਅਜੋਕੀਆਂ ਹਾਲਤਾਂ ਹੁਣ ਉਹ ਕਿਤੋਂ ਪੜ੍ਹਨ ਦੀ ਲੋੜ ਨਹੀਂ, ਕਿਸ ਤੋਂ ਸੁਣਨ ਦੀ ਲੋੜ ਨਹੀਂ, ਤੁਸੀਂ ਅੱਜ ਆਪ ਹੀ ਦੇਖ ਲਈਆਂ ਹਾਲਤਾਂ 'ਚ ਜਾ ਕਿੱਧਰ ਨੂੰ ਰਹੀਆਂ। ਸੋ ਇਹ ਸਾਰੇ ਦੇਸ਼ ਦੇ ਵਿੱਚ ਹੀ ਕਿ ਇੱਕੋ ਧਰਮ ਹੋਵੇ, ਇੱਕੋ ਸੱਭਿਆਚਾਰ ਹੋਵੇ, ਇੱਕੋ ਭਾਸ਼ਾ ਹੋਵੇ, ਇੱਕੋ ਸੰਸਕ੍ਰਿਤੀ ਹੋਵੇ ਤੇ ਸਭ ਕੁਝ ਇੱਕ ਹੋ ਜੇ, ਅਨੇਕਤਾ ਖਤਮ ਕਰਨੀ। ਇੱਥੇ ਆ ਕੇ ਜਿਹੜੀ ਗੱਲ ਆ, ਬੰਦਾ ਰੱਬ ਨਾਲ ਆਡਾ ਲਾਉਂਦਾ, ਕੁਦਰਤ ਨਾਲ ਆਡਾ ਲਾਉਂਦਾ, ਕਿਉਂਕਿ ਸ੍ਰਿਸ਼ਟੀ ਦਾ ਨਿਯਮ ਕੀ ਹੈ, ਯੂਨੀਵਰਸ ਦਾ ਪ੍ਰਿੰਸੀਪਲ ਕੀ ਹੈ? ਉਹ ਡਾਇਵਰਸਿਟੀ ਹੈ, ਯੂਨੀਫਾਰਮਿਟੀ ਨਹੀਂ। ਜੇ ਇਹ ਗੱਲ ਹੁੰਦੀ ਫਿਰ ਇੱਕੋ ਹੀ ਨਸਲ ਦੇ ਲੋਕ ਪੈਦਾ ਹੋਏ ਹੁੰਦੇ, ਇੱਕੋ ਹੀ ਕਿਸਮ ਦੇ ਫੁੱਲ ਪੈਦਾ ਹੋਏ ਹੁੰਦੇ ਦੁਨੀਆ 'ਚ, ਵੱਖ-ਵੱਖ ਫੁੱਲਾਂ ਦੀ ਲੋੜ ਨਹੀਂ ਸੀ, ਇੱਕੋ ਹੀ ਕਿਸਮ ਦੇ ਪੌਦੇ ਪੈਦਾ ਹੋਏ ਹੁੰਦੇ। ਜਿਹੜੀ ਸੁੰਦਰਤਾ ਹੈ, ਜੋ ਸੌਂਦਰਯ ਹੈ, ਜੋ ਬਿਊਟੀ ਹੈ, ਉਹ ਹੈ ਹੀ ਡਾਇਵਰਸਿਟੀ ਕਰਕੇ। ਸੋ ਇਸ ਕਰਕੇ ਡਾਇਵਰਸਿਟੀ ਦੀ ਕਦਰ ਕਰਨੀ। ਇੱਕ ਤਾਂ ਹੁੰਦਾ ਨਾ ਸਹਿਣ ਕਰਨਾ, ਸਹਿਣ ਕਰਨਾ ਤਾਂ ਬੜੀ ਨੈਗੇਟਿਵ ਜੀ ਗੱਲ ਹੈ, ਮਜਬੂਰੀ 'ਚ ਸਹਿਣ ਹੁੰਦਾ ਹੈ। ਵੀ ਸੈਲੀਬ੍ਰੇਟ ਜਿਹਨੂੰ ਕਹਿੰਦੇ, ਸੈਲੀਬ੍ਰੇਟ ਕਰਨਾ, ਖੁਸ਼ ਹੋਣਾ, ਜੋ ਗੁਰੂਆਂ ਦੀ ਅਪਰੋਚ ਸੀਗੀ। ਸੋ ਇਹ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਹੈ ਤੇ ਸ੍ਰਿਸ਼ਟੀ ਤੋਂ ਤਾਕਤਵਰ ਕੌਣ ਹੋ ਸਕਦਾ? ਕਿੱਡੀ ਕੁ ਤਾਕਤ ਹੈ, ਮੈਂ ਮਾਣ ਹੀ ਹੈ। ਜੇ ਇੱਕ ਸੈਮੀਨਾਰ ਤੋਂ ਹੀ ਕੰਬਣ ਲੱਗ ਗਏ ਵੀ ਪਤਾ ਨਹੀਂ ਸਾਡਾ ਕੀ ਸਿੰਘਾਸਣ ਡੋਲ ਜਾਣਾ ਹੈ, ਫਿਰ ਤਾਂ ਪਤਾ ਲੱਗ ਗਿਆ ਵੀ ਪੱਲੇ ਕਿੰਨਾ ਕੁ ਹੈ, ਅੰਦਰ ਕਿੰਨੀ ਕੁ ਸਟਰੈਂਗਥ ਹੈ। ਇਹ ਤਾਕਤ ਜਿਹੜੀ ਹੈ, ਉਹ ਤੁਹਾਡੇ ਕੋਲੇ ਪੁਲਿਸ ਕਿੰਨੀ ਆ, ਤੁਹਾਡੇ ਕੋਲੇ ਕਾਨੂੰਨ ਕਿੰਨੇ ਆ, ਤੁਹਾਡੇ ਕੋਲੇ ਫੌਜਾਂ ਕਿੰਨੀਆਂ, ਜੇਲ੍ਹਾਂ ਕਿੰਨੀਆਂ, ਕਚਹਿਰੀਆਂ ਕਿੰਨੀਆਂ, ਇਹਦੇ ਨਾਲ ਤਾਕਤ ਨਹੀਂ ਮਿਣੀ ਜਾਂਦੀ। ਅੰਦਰ ਕੀ ਆ ਤੁਹਾਡੇ? ਜੇ ਅੰਦਰੋਂ ਇੰਨੇ ਖਾਲੀ, ਇੰਨੇ ਕਮਜ਼ੋਰ, ਇੰਨੇ ਬੁਜ਼ਦਿਲ ਹੋਏ ਪਏ ਹੋ ਵੀ ਮਾੜੀ ਜੀ ਗੱਲ ਦੂਜੀ ਸਹਿਣ ਨਾ ਹੋਣੀ ਆਪ ਤੋਂ ਵੱਖਰੀ, ਜਿਹਦਾ ਮਤਲਬ ਵੀ ਤੁਸੀਂ ਰਾਜ ਕਰਨ ਦੇ ਲਾਇਕ ਹੀ ਨਹੀਂ। ਸੋ ਇਹ ਪਰ ਸਿੱਖਣਾ ਨਹੀਂ, ਐਨ ਅਖੀਰ ਨੂੰ ਅੱਤ ਕਰਕੇ ਹੀ ਮਤਲਬ ਖਤਮ ਹੋਣੀ ਆ ਗੱਲ। ਜੇ ਤਾਂ ਇਕੱਲੇ ਪ੍ਰਚਾਰ ਨਾਲ ਇਕੱਲੀ ਗੱਲ ਸਮਝਾਉਣ ਨਾ ਠੀਕ ਹੋ ਜੇ, ਫਿਰ ਤਾਂ ਦੁਨੀਆ ਬੜੀ ਸੋਹਣੀ ਹੋ ਜਾਂਦੀ ਹੁਣ ਨੂੰ। ਫਿਰ ਤਾਂ ਨਾ ਦੇਸ਼ਾਂ ਦੀਆਂ ਜੰਗਾਂ ਲੱਗਣੀਆਂ ਸੀਗੀਆਂ ਤੇ ਨਾ ਇੰਨੀ ਪੁਲਿਸ ਨਫਰੀ ਤੇ ਇੰਨੀਆਂ ਜੇਲ੍ਹਾਂ ਖੜੀਆਂ ਕਰੋ, ਇੰਨੀਆਂ ਕਚਹਿਰੀਆਂ ਬਣਾਓ। ਹੁਣ ਯੂਨੀਵਰਸਿਟੀਆਂ ਦੀ ਸਪੇਸ ਸੁੰਗੜ ਰਹੀ ਹੈ, ਜੇਲ੍ਹਾਂ ਦੀ ਵੱਧ ਫੈਲ ਰਹੀ ਹੈ, ਪੁਲਿਸ ਦੀ ਨਫਰੀ ਵੱਧ ਰਹੀ ਹੈ ਸਟੂਡੈਂਟਸ ਨਾਲੋਂ। ਤਾਂ ਤੁਸੀਂ ਦੇਖੋ, ਫਿਗਰਸ ਦੇਖੋ ਪਿਛਲੇ ਸਮੇਂ ਦੌਰਾਨ, ਤਾਂ ਕਹਿੰਦੇ ਨਾ ਵੀ ਅਸੀਂ ਬਹੁਤ ਵਿਕਾਸ ਕਰ ਗਏ। ਇਹ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ ਵੀ ਤੁਹਾਡੇ ਹੋਰ ਕੁਛ ਨਹੀਂ, ਹੋਰ ਕੋਈ ਨੌਕਰੀ ਨਹੀਂ ਨਿਕਲ ਰਹੀ, ਪੁਲਿਸ ਦੀਆਂ ਨੌਕਰੀਆਂ ਧੜਾ ਧੜ ਨਿਕਲ ਰਹੀਆਂ। ਸੋ ਇਹ ਡਿਕੇ ਦੀ, ਇਹ ਖਤਮ ਹੋਣ ਦੀ, ਇਹ ਉਹਦੀ ਨਿਸ਼ਾਨੀ ਹੈ। ਸੋ ਮੇਰਾ ਖਿਆਲ ਹੈ ਕਿ ਮੈਂ ਆਪਦੀ ਮੋਟੀ ਜੀ ਗੱਲ ਮੈਂ ਇੰਨੀ ਕੀ ਕਹਿਣੀ ਚਾਹੁੰਦਾ ਸੀ ਅੱਜ ਤਾਂ। ਇਹ ਚੱਲਣਗੇ ਸਮਾਗਮ ਆਉਣ ਵਾਲੇ ਸਮੇਂ 'ਚ, ਹੋਰ ਬੜੀਆਂ ਥਾਵਾਂ 'ਤੇ ਹੋਣੇ ਆ, ਬਹੁਤ ਕੁਝ ਕਿਹਾ ਜਾ ਸਕਦਾ ਹੈ। ਖਾਸ ਕਰਕੇ ਮੈਂ ਅੱਜ ਪੂਰੀ ਗੱਲ ਆਪਦੀ ਐਲੈਬੋਰੇਟ ਨਹੀਂ ਕਰ ਸਕਿਆ, ਜਿਹੜੀ ਪੱਛਮ ਦੀ ਅਤੇ ਗੁਰੂਆਂ ਦੀ ਦ੍ਰਿਸ਼ਟੀ 'ਚ ਫਰਕ ਕੀ ਹੈ, ਪਰ ਉਹ ਹੈ ਬਹੁਤ ਅਹਿਮ, ਹੈ ਬਹੁਤ ਅਹਿਮ। ਦੇਖਣ ਨੂੰ ਸਾਨੂੰ ਲੱਗਦੀ ਨਹੀਂ ਵੀ ਫਿਰ ਕੀ ਹੋ ਗਿਆ ਜੇ ਐਂ ਗੱਲ ਕਰ ਲਈ, ਫਿਰ ਕੀ ਹੋ ਗਿਆ। ਮੈਂ ਕਹਿਣਾ ਬਹੁਤ ਕੁਝ ਹੋ ਗਿਆ। ਇਹਦੇ ਨਾਲ ਗੁਰੂਆਂ ਦਾ ਘਟਾਓ ਹੁੰਦਾ। ਗੁਰੂ ਕੀ ਸੀ? ਜਦੋਂ ਤੁਸੀਂ ਇਹਨਾਂ ਨਵੇਂ ਸ਼ਬਦਾਂ ਨਾਲ ਉਹਨਾਂ ਨੂੰ ਡਿਫਾਈਨ ਕਰੋਗੇ ਤਾਂ ਗੁਰੂ ਦੀ ਉਹ ਆਭਾ, ਉਹ ਮੌਲਿਕਤਾ, ਉਹ ਖਤਮ ਹੋ ਜਾਂਦੀ ਹੈ। ਫਿਰ ਤੁਸੀਂ ਗੁਰੂ ਨੂੰ ਛਾਂਗ ਤਰਾਸ਼ ਕੇ ਆਪਦੇ ਮੁਤਾਬਕ, ਆਪਦੇ ਲਫ਼ਜ਼ਾਂ ਦੇ ਵਿੱਚ ਉਹਨੂੰ ਡਿਫਾਈਨ ਕਰੋਗੇ। ਅਤੇ ਜੇ ਇਹੀ ਕਰਨ ਦਾ ਯਤਨ ਕੀਤਾ ਜਾ ਰਿਹਾ ਹਰ ਇੱਕ ਵੱਲੋਂ, ਕਾਮਰੇਡਾਂ ਵੱਲੋਂ ਆਪਦੇ ਹਿਸਾਬ ਨਾਲ,
ਕਿ ਗੁਰੂਆਂ ਨੂੰ ਤਰਕਸ਼ੀਲ ਸਾਬਤ ਕਰਨ 'ਤੇ ਜ਼ੋਰ ਲੱਗਿਆ ਪਿਆ ਤੇ ਇਹਨਾਂ ਵੱਲੋਂ ਹਿੰਦੂ ਤਵੀਆਂ ਵੱਲੋਂ ਆਪਦੇ ਹਿਸਾਬ ਨਾਲ ਖਾਸ ਕਰਕੇ ਜਿਹੜੀ ਹਿੰਦ ਦੀ ਚਾਦਰ ਦੀ ਗੱਲ ਨੂੰ ਵਰਤਣਾ ਇਸ ਤਰ੍ਹਾਂ ਕਿ ਉਹ ਹਿੰਦ ਦੀ ਚਾਦਰ ਸੀ। ਐਕਚੁਅਲੀ ਸਿੱਖ ਮੈਮਰੀ ਦੇ ਵਿੱਚ, ਸਿੱਖ ਪਰੰਪਰਾ 'ਚ ਉਹਨਾਂ ਨੂੰ ਜੋ ਪ੍ਰਚਲਿਤ ਹੈ, ਜੋ ਧਾਰਨਾ ਬਣੀ ਹੋਈ ਹੈ, ਜੋ ਸ਼ੋਭਾਪਤੀ ਨੇ ਲਿਖੀ ਸੀ, ਸੈਨਾਪਤੀ ਨੇ ਗੁਰੂ ਸ਼ੋਭਾ ਦੇ ਵਿੱਚ, ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਢਾਪੀ ਤੱਕ ਚਾਦਰ। ਉਹ ਇਕੱਲੇ ਜਗਤ ਦੇ ਗੁਰੂ ਨਹੀਂ, ਜਗਤ ਦੀ ਚਾਦਰ ਨਹੀਂ, ਸਗਲ ਸ੍ਰਿਸ਼ਟੀ ਦੀ ਚਾਦਰ ਹੈ। ਉਹਨੂੰ ਤੁਸੀਂ ਹੁਣ ਘਟਾ ਕੇ ਲਿਆ ਕੇ ਇੱਕ ਦੇਸ਼ 'ਚ ਨਾ ਜੋੜ ਦਿਓ, ਇਹ ਤਾਂ ਗੁਰੂਆਂ ਨਾਲ ਬਹੁਤ ਬੇਇਨਸਾਫੀ ਹੈ। ਸੋ ਆਪਾਂ ਇਹ ਵੀ ਬਚਾਉਣਾ ਹੈ ਕਿ ਸਾਡੇ ਗੁਰੂਆਂ ਨੂੰ ਜੋ ਉਹ ਸੀ ਉਹ ਮੌਲਿਕ ਤੌਰ ਦੇ ਉੱਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਪੇਸ਼ ਕੀਤਾ ਜਾਵੇ। ਇਹ ਗੱਲਾਂ ਕਈ ਵਾਰ ਲੱਗਦਾ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ, ਤਾਂ ਫਰਕ ਹੀ ਇੱਥੋਂ ਪੈਂਦਾ, ਖੇਡ ਹੀ ਲਫ਼ਜ਼ਾਂ ਦੀ ਹੈ। ਤੁਸੀਂ ਕਿਸੇ ਨੂੰ, ਮੈਂ ਕਈ ਥਾਵਾਂ ਦੇ ਉੱਤੇ ਉਹ ਇੱਕ ਬੜੀ ਚੱਲਦੀ ਅੰਗਰੇਜ਼ੀ ਦੀ ਕਹਾਵਤ ਹੈ ਨਾ, ਇਨ ਦੀ ਐਨੀਮਲ ਕਿੰਗਡਮ ਦੀ ਰੂਲ ਇਜ਼ ਈਟ ਔਰ ਬੀ ਈਟਨ। ਜਾਨਵਰ ਵੱਡਾ ਤਕੜਾ ਮਾੜੇ ਨੂੰ ਖਾ ਜਾਊਗਾ, ਵੀ ਜਾਂ ਤੁਸੀਂ ਖਾ ਜਾਓ ਜਾਂ ਉਹ ਤੁਹਾਨੂੰ ਖਾ ਜਾਊ। ਤੇ ਹਿਊਮਨ ਕਿੰਗਡਮ 'ਚ ਕੀ ਚੱਲਦਾ ਹੈ? ਡਿਫਾਈਨ ਔਰ ਬੀ ਡਿਫਾਈਨਡ। ਜਾਂ ਤੁਸੀਂ ਆਪਦੇ ਆਪ ਨੂੰ ਡਿਫਾਈਨ ਕਰੋ ਜਾਂ ਫਿਰ ਅਗਲਾ ਤੁਹਾਨੂੰ ਡਿਫਾਈਨ ਕਰੂਗਾ, ਪਰ ਡਿਫਾਈਨ ਕਰਕੇ ਤੁਹਾਨੂੰ ਖਤਮ ਕਰ ਦੂਗਾ। ਸੋ ਇਹ ਬਹੁਤ ਵੱਡੀ ਗੱਲ ਹੈ, ਇਸ ਨੂੰ ਪਛਾਣੋ, ਅਹਿਸਾਸ ਕਰੋ ਇਸ ਗੱਲ ਦਾ। ਕਈ ਵਾਰ ਅਸੀਂ ਉਸੇ ਬਹਾਅ 'ਚ ਹੀ ਮਨੁੱਖੀ ਹੱਕਾਂ ਦੇ ਰਾਖੇ, ਮਨੁੱਖੀ ਹੱਕਾਂ ਦੇ ਰਾਖੇ, ਚੰਗੀ ਆ ਗੱਲ, ਮਤਲਬ ਠੀਕ ਵੀ ਆ ਉਨੀ ਕੁ ਗੱਲ, ਪਰ ਓਡੀ ਨਹੀਂ ਗੱਲ ਇਕੱਲੀ, ਗੱਲ ਬਹੁਤ ਵੱਡੀ ਸੀ। ਉਹ ਕਿਹੜੇ ਹਰ ਅਰਥਾਂ ਦੇ ਵਿੱਚ ਮਨੁੱਖੀ ਹੱਕਾਂ ਦੇ ਰਾਖੇ ਸੀ ਤੇ ਅੱਜ ਕਿਹੜਾ ਹਰ ਅਰਥਾਂ ਦੇ ਵਿੱਚ। ਇਸ ਤਰ੍ਹਾਂ ਹੀ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਹੈ। ਜਸਵੰਤ ਸਿੰਘ ਖਾਲੜਾ ਸਿਰਫ ਮਨੁੱਖੀ ਹੱਕਾਂ ਨੂੰ ਮਤਲਬ ਟੋਟਲ ਰਿਐਲਿਟੀ ਨਾਲੋਂ ਤੋੜ ਕੇ ਨਹੀਂ ਸੀ ਦੇਖ ਰਿਹਾ ਵੀ ਤੁਸੀਂ ਸਿਰਫ ਜੋ ਅੱਜ ਜ਼ੁਲਮ ਹੋ ਰਹੇ ਨੇ, ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਉਹਦੇ ਖਿਲਾਫ ਹੀ ਆਵਾਜ਼ ਉਠਾ ਰਹੇ ਹੋ। ਉਹ ਤਾਂ ਕੋਈ ਅਲਟਰਨੇਟਿਵ ਵੀ ਤਾਂ ਸੀ ਨਾ, ਵੀ ਕੀ ਹੋਣਾ ਚਾਹੀਦਾ। ਉਹ ਜਸਵੰਤ ਸਿੰਘ ਖਾਲੜਾ ਦੀਆਂ ਸਾਰੀਆਂ ਸਪੀਚਾਂ 'ਚੋਂ, ਉਹਦੀਆਂ ਸਾਰੀਆਂ ਲਿਖਤਾਂ 'ਚੋਂ ਉਹ ਭਲੀ ਭਾਂਤ ਉਜਾਗਰ ਹੋ ਜਾਂਦਾ ਹੈ ਕਿ ਕਿਹੋ ਜਿਹਾ ਰਾਜ ਚਾਹੁੰਦੇ ਸੀ, ਚਾਹੁੰਦੇ ਕੀ ਸੀ। ਸੋ ਇੰਨੀਆਂ ਕੁ ਵਿਚਾਰਾਂ ਹੁਣ ਹਾਲ ਦੀ ਘੜੀ ਪ੍ਰਵਾਨ ਕਰਿਓ, ਫਿਰ ਮੌਕਾ ਮਿਲੂ ਆਪਾਂ ਹੋਰ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਹੁਣ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਦਾ। ਜਿਵੇਂ ਸਰਦਾਰ ਸਾਹਿਬ ਨੇ ਗੱਲ ਕੀਤੀ ਕਿ ਹਿਊਮਨ ਰੇਸ ਦਾ ਇੱਕ ਫੈਕਟਰ ਹੁੰਦਾ ਹੈ ਵੀ ਜਾਂ ਤੁਸੀਂ ਡਿਫਾਈਨ ਕਰ ਦਿਓ ਜਾਂ ਕੋਈ ਤੁਹਾਨੂੰ ਡਿਫਾਈਨ ਕਰ ਦੂਗਾ, ਤੇ ਉਸੇ ਤਹਿਤ ਜਿਵੇਂ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦੀ ਗੱਲ ਕੀਤੀ ਕਿ ਇਕੱਲਾ ਉਹਨਾਂ ਨੇ 25,000 ਲਵਾਰਸ ਲਾਸ਼ਾਂ ਦਾ ਨਹੀਂ ਜਾਂ ਸਿਰਫ ਹਿਊਮਨ ਰਾਈਟਸ ਦੀ ਗੱਲ ਨਹੀਂ ਕੀਤੀ। ਵੱਡੀ ਗੱਲ ਕੀ ਹੈ ਵੀ ਜਿਹੜਾ ਇੱਕ ਦੇਖਿਆ ਫੈਕਟਰ ਹੈ ਵੀ ਜਿਹੜਾ ਪੂਰੀ ਦੁਨੀਆ ਨੇ ਜਾਂ ਕਹਿ ਲਈ ਇੱਕ ਖਾਸ ਹਿੱਤਾ ਵੀ ਸਿੱਖਾਂ ਨੇ ਵੀ ਇੱਕ ਵੀ ਅਣਗੌਲਿਆਂ ਕਰਤਾ, ਉਹ ਕੀ ਸੀ ਵੀ ਖਾਲੜਾ ਸਾਹਿਬ ਨੇ ਹਿਊਮਨ ਰਾਈਟਸ ਦੇ ਨਾਲ ਨਾਲ ਵੀ ਜੋ ਸਿੱਖਾਂ ਦੇ ਪੋਲੀਟੀਕਲ ਹੱਕ ਨੇ ਵੀ ਉਹਨਾਂ ਦੀ ਵੀ ਗੱਲ ਕੀਤੀ ਹੈ। ਜੋ ਪੋਲੀਟੀਕਲ ਕ੍ਰਾਈਸਿਸ ਸਿੱਖ ਬੜੇ ਲੰਬੇ ਸਮੇਂ ਤੋਂ 47 ਮਗਰੋਂ ਵੀ ਖਾਸ ਕਰ ਪੂਰੇ ਦੇਸ਼ ਦੇ ਵਿੱਚ ਸਿੱਖ ਉਸ ਪੋਲੀਟੀਕਲ ਕ੍ਰਾਈਸਿਸ ਦੇ ਵਿੱਚੋਂ ਪੋਲੀਟੀਕਲ ਜੰਗ ਛੇੜੀ ਬੈਠੇ ਨੇ। ਆਪ ਦੀ ਇੱਕ ਪੋਲੀਟੀਕਲ ਡੈਫੀਨੇਸ਼ਨ ਹੈ ਉਹ ਜਿਹੜੀ ਦੁਨੀਆ ਦੇ ਸਾਹਮਣੇ ਰੱਖਣ ਨੂੰ ਫਿਰਦੇ ਸੀ, ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਨੇ ਬੜਾ ਵੱਡਾ ਰੋਲ ਪਲੇ ਕੀਤਾ ਹੈ। ਤੇ ਉਹ ਇਕੱਲੇ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਸਿਰਫ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਵੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਡੈਫੀਨੇਸ਼ਨ ਹੈ ਉਹ ਵੀ ਪੂਰੀ ਦੇਸ਼ ਦੁਨੀਆ ਨੂੰ ਦਿੱਤੀ ਹੈ। ਸੋ ਇਸੇ ਲੜੀ ਨੂੰ ਮੈਂ ਅੱਗੇ ਵਧਾਉਂਦਿਆਂ ਹੋਇਆਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਭਰਾਤਾ ਸਰਦਾਰ ਅਮਰਜੀਤ ਸਿੰਘ ਜੀ ਖਾਲੜਾ ਜੋ ਵਿਸ਼ੇਸ਼ ਤੌਰ ਤੋਂ ਇੰਗਲੈਂਡ ਤੋਂ ਆਪਣੇ ਵਿਚਕਾਰ ਪਹੁੰਚੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ ਵਿਦਿਆਰਥੀਆਂ ਦੇ ਨਾਲ ਆਪਦੇ ਵਿਚਾਰ ਸਾਂਝੇ ਕਰਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ
ਜੁੜ ਬੈਠੇ ਇਸ ਯੂਨੀਵਰਸਿਟੀ ਦੇ ਵਿਦਿਆਰਥੀਓ, ਮੇਰੇ ਵੱਲੋਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਈ ਖਾਸ ਬੁਲਾਰਾ ਤਾਂ ਨਹੀਂ, ਜਿੱਥੇ ਸਰਦਾਰ ਅਜਮੇਰ ਸਿੰਘ ਜੀ ਹੁਣੀ ਬੋਲ ਜਾਣ ਵੈਸੇ ਹੀ ਹਿੰਮਤ ਨਹੀਂ ਪੈਂਦੀ ਬੋਲਣ ਦੀ। ਇੱਥੇ ਪ੍ਰੋਗਰਾਮ ਸੱਥ ਵੱਲੋਂ ਅਰੇਂਜ ਕੀਤਾ ਸੀ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ, ਕਿਉਂਕਿ ਨੌਜਵਾਨ ਪੀੜ੍ਹੀ ਪਿਛਲੇ ਲੰਬੇ ਸਮੇਂ ਤੋਂ ਇੱਕ ਐਸੇ ਇਨਵਾਇਰਨਮੈਂਟ ਦੇ ਵਿੱਚ ਗੁਜ਼ਰ ਰਹੀ ਸੀ ਜਿੱਥੇ ਉਹਨਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਆਉਣ ਵਾਲੇ ਭਵਿੱਖ ਦੇ ਲਈ ਸਿਆਸੀ ਭਵਿੱਖ ਤੋਂ ਦੂਰ ਰੱਖਿਆ ਜਾ ਰਿਹਾ ਸੀ। ਸੋ ਤੁਸੀਂ ਉਪਰਾਲਾ ਕੀਤਾ ਨੌਜਵਾਨਾਂ ਨੂੰ ਫਿਰ ਉਸ ਚੀਜ਼ ਦੇ ਨਾਲ ਜੋੜਨ ਦੇ ਲਈ। ਜਿੱਥੋਂ ਤੱਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸੀਂ 350 ਸਾਲਾ ਉਹਨਾਂ ਦੀ ਸ਼ਹੀਦੀ ਬਰਸੀ ਮਨਾ ਰਹੇ ਹਾਂ, ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਕਿਸੇ ਵੀ ਗੁਰੂ ਨੂੰ ਵੱਖਰੇ ਵੱਖਰੇ ਤੌਰ 'ਤੇ ਨਹੀਂ ਦੇਖ ਸਕਦੇ, ਕਿਉਂਕਿ ਉਹੀ ਜੋਤ 10 ਗੁਰੂਆਂ ਦੇ ਵਿੱਚ ਵਿਚਰੀ ਆ। ਤੇ ਜਦੋਂ ਵੀ ਕਿਤੇ ਇਸ ਧਰਤੀ ਦੇ ਉੱਤੇ ਜ਼ੁਲਮ ਦੀ ਇੰਤਹਾ ਹੁੰਦੀ ਆ ਤਾਂ ਪਰਮਾਤਮਾ ਕੋਈ ਰਹਿਬਰ ਉਸ ਜ਼ੁਲਮ ਨੂੰ ਠੱਲ ਪਾਉਣ ਦੇ ਲਈ, ਉਸ ਸਿਸਟਮ ਨੂੰ ਖਤਮ ਕਰਨ ਦੇ ਲਈ ਇਸ ਧਰਤੀ 'ਤੇ ਭੇਜਦਾ। ਤੇ ਉਸੇ ਸਮੇਂ ਜਦੋਂ 18ਵੀਂ ਸਦੀ ਦੇ ਵਿੱਚ ਜਾਂ ਉਸ ਤੋਂ ਪਹਿਲੋਂ ਦੁਨੀਆ ਦੇ ਹਾਲਾਤ ਮੈਂ ਸਮਝਦਾ ਅੱਜ ਵਾਲੇ ਹੋ ਚੁੱਕੇ ਸੀਗੇ, ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ 'ਤੇ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਮਨੁੱਖਤਾ ਨੂੰ ਇਹ ਸੁਨੇਹਾ ਦਿੰਦਿਆਂ, ਜਦੋਂ ਅਸੀਂ ਕਹਿੰਦੇ ਹਾਂ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇੱਕ ਐਸੀ ਵਿਚਾਰਧਾਰਾ ਨੂੰ ਇੱਥੇ ਜਨਮ ਦਿੱਤਾ। ਦੁਨੀਆ ਦੇ ਵਿੱਚ ਵੱਖੋ ਵੱਖਰੀਆਂ ਆਈਡੀਓਲੋਜੀ ਚੱਲਦੀਆਂ ਨੇ, ਮਨੁੱਖ ਮੇਡ ਆਈਡੀਓਲੋਜੀ ਚੱਲਦੀਆਂ, ਕਮਿਊਨਿਜ਼ਮ ਜਾਂ ਹੋਰ ਵਾ, ਪਰ ਸਾਨੂੰ ਗੁਰੂਆਂ ਨੇ ਪਰਮਾਤਮਾ ਦੇ ਉਹ ਸਿਧਾਂਤ, ਧੁਰ ਕੀ ਬਾਣੀ ਦੇ ਸਿਧਾਂਤ ਦੇ ਨਾਲ ਜੋੜ ਕੇ ਇਸ ਮਨੁੱਖਤਾ ਦਾ ਕਲਿਆਣ ਕਰਨ ਦੇ ਲਈ ਉਹ ਨਿਰਮਲ ਪੰਥ ਚਲਾਇਆ। ਤੇ ਉਹਦੇ 'ਤੇ ਚੱਲਦਿਆਂ 239 ਸਾਲ ਦਾ ਸਮਾਂ ਜਿਹੜਾ ਗੁਰੂਆਂ ਨੇ ਸਰੀਰਕ ਰੂਪ ਦੇ ਵਿੱਚ ਉਹ 10 ਜਾਮਿਆਂ ਦੇ ਵਿੱਚ ਸਾਡੇ ਵਿੱਚ ਬਿਤਾ ਕੇ ਸਾਨੂੰ ਉਸ ਧੁਰ ਕੀ ਬਾਣੀ ਦੇ ਸਿਧਾਂਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਲਾਗੂ ਕਰਨ ਦੇ ਲਈ ਉਸ ਦੇ ਵਾਰਿਸ ਬਣਾਇਆ। ਸੋ ਜਿੱਥੇ ਉਹਨਾਂ ਨੇ ਪਹਿਲੀ ਜਾਮੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਫਿਰ ਕੇ ਉਸ ਸਿਧਾਂਤ ਨੂੰ ਸਮਝਾਇਆ, ਉੱਥੇ ਵੱਖੋ ਵੱਖਰੇ ਜਾਮਿਆਂ ਦੇ ਵਿੱਚ ਜਿੱਥੇ ਉਹਨਾਂ ਨੇ ਸਾਨੂੰ ਇਸ ਐਜੂਕੇਸ਼ਨ ਸਿਸਟਮ ਤੋਂ ਵਾਂਝਿਆ ਰੱਖਿਆ ਗਿਆ ਸੀਗਾ, ਉਹਦੇ ਨਾਲ ਵੀ ਪੰਜਾਬੀ ਬੋਲੀ, ਗੁਰਮੁਖੀ ਬੋਲੀ ਸਾਨੂੰ ਸੌਂਪ ਕੇ ਇਸ ਐਜੂਕੇਸ਼ਨ ਸਿਸਟਮ ਦੇ ਨਾਲ ਜੋੜਿਆ। ਜਿੱਥੇ ਸਾਨੂੰ ਬਰਾਬਰਤਾ ਤੋਂ ਵਾਂਝਿਆ ਰੱਖਿਆ ਗਿਆ ਸੀਗਾ, ਉੱਥੇ ਤੀਜੇ ਜਾਮੇ ਦੇ ਵਿੱਚ ਉਹਨਾਂ ਨੇ ਉਹ ਗੋਂਦਵਾਲ ਸਾਹਿਬ ਬੌਲੀ ਦਾ ਕੜ ਤੋੜ ਕੇ ਇੱਕੇ ਥਾਂ 'ਤੇ ਸਾਰਿਆਂ ਨੂੰ ਇਸ਼ਨਾਨ ਕਰਕੇ ਲੰਗਰ ਦੀ ਪ੍ਰਥਾ ਨੂੰ ਚਲਾ ਕੇ ਸਾਨੂੰ ਬਰਾਬਰਤਾ ਬਖਸ਼ੀ ਆ। ਉੱਥੇ ਹੀ ਉਸ ਗੁਰੂ ਸਿਧਾਂਤ ਨੂੰ ਲਾਗੂ ਕਰਨ ਦੇ ਲਈ ਜਿੱਥੇ ਸਾਡੇ ਧਾਰਮਿਕ ਅਦਾਰਿਆਂ ਨੂੰ ਸਥਾਪਿਤ ਕੀਤਾ ਹੈ ਤੇ ਉਸ ਸਿਧਾਂਤ 'ਤੇ ਚੱਲਦਿਆਂ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ, ਉਹ ਪੰਜਵੇਂ ਜਾਮੇ ਦੇ ਵਿੱਚ ਤੱਤੀਆਂ ਤਵੀਆਂ 'ਤੇ ਬੈਠ ਕੇ ਉਬਲਦੀਆਂ ਦੇਗਾਂ ਦੇ ਵਿੱਚ ਉਬਲ ਕੇ ਸਾਨੂੰ ਉਸ ਸਿਧਾਂਤ ਨੂੰ ਸਮਝਾਇਆ। ਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਆਸਤ ਨੂੰ ਕਿਸ ਆਧਾਰ 'ਤੇ ਸਿਰਜਣਾ, ਉਹ ਮੀਰੀ ਪੀਰੀ ਦਾ ਉਹ ਸਿਧਾਂਤ ਦੇ ਕੇ ਸਾਨੂੰ ਇਹ ਦੱਸਿਆ
ਵੀ ਸਾਡੀ ਜਿਹੜੀ ਸਿਆਸਤ ਆ ਉਹ ਧਰਮ ਦੇ ਅਧੀਨ, ਉਸ ਪਰਮਾਤਮਾ ਦੇ ਦਿੱਤੇ ਸਿਧਾਂਤ ਦੇ ਅਧੀਨ ਹੋਣੀ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਨੂੰ ਸਾਡੇ ਵੱਖੋ ਵੱਖਰੇ ਜਾਮਿਆਂ ਦੇ ਵਿੱਚ ਸਮਝਾਉਂਦਿਆਂ ਜਿਹੜੀ ਗੱਲ ਚੱਲੀ ਆ ਵੀ ਦੁਨੀਆ ਦੇ ਲੋਕਾਂ ਨੂੰ ਜ਼ੁਲਮਾਂ ਤੋਂ ਬਚਾਉਣ ਦੇ ਲਈ ਜਿੱਥੇ ਕੋਈ ਜਾਤ ਪਾਤ ਊਚ ਨੀਚ ਧਰਮ ਨਹੀਂ ਵੇਖਿਆ ਜਾਂਦਾ, ਉਸ ਸਿਧਾਂਤ ਦੇ ਅਧੀਨ ਉੱਥੇ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੀ ਮਨੁੱਖਤਾ ਨੂੰ ਜਿਹੜਾ ਵਾ ਉਹਨਾਂ ਜ਼ੁਲਮਾਂ ਤੋਂ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਤੇ ਖਾਲਸਾ ਉਹਨਾਂ ਰੀਤਾਂ ਤੇ ਚੱਲਦਿਆਂ ਉਸ ਆਧਾਰ ਤੇ ਹੀ ਮੇਰੀ ਪੀਰੀ ਦੇ ਉਸ ਸਿਧਾਂਤ ਤੇ ਰਾਜ ਦੀ ਸਿਰਜਣਾ ਵੀ ਕੀਤੀ ਆ। ਸਮੇਂ ਸਮੇਂ ਤੇ ਅੱਜ ਸਾਡੇ ਹਾਲਾਤ ਫਿਰ ਉੱਥੇ ਹੀ ਆ ਗਏ ਆ ਭਾਵੇਂ, ਪਰ ਸਿੱਖ ਸਿਧਾਂਤਾਂ ਤੇ ਚੱਲਣ ਵਾਲੇ ਲੋਕ ਉਸੇ ਤਰ੍ਹਾਂ ਹੀ ਗੁਰੂ ਦੇ ਰਸਤੇ ਤੇ ਚੱਲਦਿਆਂ ਆਪਣੇ ਹੀਲੇ ਵਸੀਲੇ ਕਰਦੇ ਆਏ ਆ। ਸੋ ਸਾਨੂੰ ਜਿੱਥੇ ਗੁਰੂਆਂ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ ਵਾ, ਉੱਥੇ ਮੇਨ ਚੀਜ਼ ਉਸ ਸਿਧਾਂਤ ਨੂੰ ਸਮਝਣ ਦੀ ਆ। ਅੱਜ ਜਿੱਥੇ ਸਾਡਾ ਪੋਲੀਟੀਕਲ ਸਿਸਟਮ, ਤੁਸੀਂ ਰਾਜਨੀਤੀ ਦੀ ਗੱਲ ਕੀਤੀ ਆ, ਅੱਜ ਦੁਨੀਆ ਦਾ ਸਾਰਾ ਵਾਤਾਵਰਨ ਰਾਜਨੀਤਿਕ ਤੌਰ ਤੇ ਗੰਧਲਾ ਹੋ ਚੁੱਕਾ, ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਦੁਨੀਆ ਦੀ ਰਾਜਨੀਤੀ ਦੇ ਉੱਤੇ ਕਬਜ਼ਾ ਕਰ ਲਿਆ। ਇੱਥੇ ਵੀ ਤੁਸੀਂ ਸਿਆਸੀ ਪਾਰਟੀਆਂ ਦਾ ਸਾਰੀਆਂ ਦੇ ਹਾਲਾਤ ਦੇਖ ਲਏ ਆ। ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਹਰ ਇੱਕ ਵਿਚਾਰਧਾਰਾ ਨੂੰ ਅਪਣਾ ਕੇ ਦੇਖ ਲਿਆ, ਹਰ ਇੱਕ ਸਿਆਸੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਿਆ, ਪਰ ਉਹ ਸਿਸਟਮ ਜਿਹੜਾ ਵਾ ਉਹ ਉਸੇ ਤਰ੍ਹਾਂ ਚੱਲਦਾ ਆ। ਇਹਦਾ ਕਾਰਨ ਸਾਡੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਅੱਜ ਦੀ ਲੀਡਰਸ਼ਿਪ ਜਿਹੜੀ ਪੈਦਾ ਹੋਈ ਆ, ਉਹਦਾ ਇੱਕ ਕਾਰਨ ਮੈਂ ਇਹ ਵੀ ਸਮਝਦਾ, ਕਿਉਂਕਿ ਪਿਛਲੇ 40 ਸਾਲਾਂ ਤੋਂ ਪੰਜਾਬ ਦੀਆਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿੱਥੋਂ ਸਾਡੀ ਸਿਆਸੀ ਲੀਡਰਸ਼ਿਪ ਜਿਹੜੀ ਆ ਉਹ ਸਿਆਸਤ ਦੇ ਉਹਨਾਂ ਗੁਣਾਂ ਨੂੰ, ਉਹ ਮਨੁੱਖੀ ਅਧਿਕਾਰਾਂ ਦੇ ਉਹਨਾਂ ਗੁਣਾਂ ਨੂੰ, ਸਾਡੇ ਗੁਰੂਆਂ ਦੇ ਸਿਧਾਂਤ ਤੇ ਮਨੁੱਖਤਾ ਦੇ ਭਲੇ ਦੇ ਲਈ ਜਿਹੜਾ ਵਾ ਉਹ ਸਿਧਾਂਤ ਨੂੰ ਅਪਣਾਉਣ ਦੇ ਲਈ ਕਾਲਜਾਂ ਦੇ ਵਿੱਚ ਸਟੂਡੈਂਟ ਯੂਨੀਅਨਾਂ ਜਾਂ ਵਿਦਿਆਰਥੀਆਂ ਦੇ ਉਹ ਗਰੁੱਪ ਇੱਥੋਂ ਉਹ ਸਿੱਖਿਆ ਲੈ ਕੇ ਮਨੁੱਖਤਾ ਦੇ ਭਲੇ ਦੇ ਲਈ ਨਿਕਲਦੇ ਸੀਗੇ, ਉਹਨਾਂ ਨੂੰ ਪਿਛਲੇ 40 ਸਾਲਾਂ ਦੇ ਵਿੱਚ ਖਤਮ ਕੀਤਾ ਗਿਆ। ਹਾਲੇ ਤੱਕ ਮੇਰੇ ਖਿਆਲ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਪਹਿਲੀ ਯੂਨੀਵਰਸਿਟੀ ਆ ਜਿਹਦੇ 'ਚ 40 ਸਾਲਾਂ ਬਾਅਦ ਚੋਣਾਂ ਹੋਣੀਆਂ ਸ਼ੁਰੂ ਹੋਈਆਂ, ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਨਹੀਂ। ਇਹੀ ਕਾਰਨ ਆ ਵੀ ਪਿਛਲੇ 40 ਸਾਲਾਂ ਦੀ ਜਿੰਨੀ ਵੀ ਲੀਡਰਸ਼ਿਪ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਗਈ ਆ, ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਰਾਜ ਸੱਤਾ ਨੂੰ ਹਾਸਲ ਕਰਨਾ ਤੇ ਫਿਰ ਲੋਕਾਂ ਦੀ ਲੁੱਟ ਕਰਨੀ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨਾ। ਸੋ ਅੱਜ ਜੇ ਤੁਸੀਂ ਸੱਥ ਵੱਲੋਂ ਇਹ ਉਪਰਾਲਾ ਕੀਤਾ, ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਉਸ ਕਾਰਜ ਨੂੰ ਅਪਣਾਇਆ, ਤਾਂ ਇਹਦੇ ਵਿੱਚ ਸਾਨੂੰ ਉਸ ਗੁਰੂ ਦੇ ਸਿਧਾਂਤ ਨੂੰ, ਉਸ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਕੇ ਮੈਂ ਸਮਝਦਾ ਵੀ ਇਹੋ ਜਿਹੇ ਨੌਜਵਾਨ, ਇਹੋ ਜਿਹੀ ਲੀਡਰਸ਼ਿਪ ਸਾਨੂੰ ਇਹਨਾਂ ਯੂਨੀਵਰਸਿਟੀਆਂ ਦੇ ਵਿੱਚੋਂ ਕੱਢਣੀ ਚਾਹੀਦੀ ਆ, ਜਿਹੜਾ ਸਾਡੇ ਇਸ ਗੰਧਲੇ ਹੋ ਚੁੱਕੇ ਸਮਾਜਿਕ ਪੋਲੀਟੀਕਲ ਸਿਸਟਮ ਨੂੰ ਸੁਧਾਰ ਸਕਣ ਤੇ ਲੋਕ ਭਲਾਈ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਦੀ ਅਗਵਾਈ ਕਰ ਸਕਣ। ਤੇ ਅੱਜ ਦੁਨੀਆ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ, ਪਰ ਵੱਖੋ ਵੱਖਰੀ ਵਿਚਾਰਧਾਰਾ ਵਾਲੇ ਲੋਕ, ਭਾਵੇਂ ਕਿ ਉਹ ਵਿਪਰਨ ਦੀ ਰੀਤ ਦੇ ਧਾਰਨੀ ਆ ਤੇ ਭਾਵੇਂ ਉਹ ਵਿਪਰਨ ਦੀ ਰੀਤ ਦੇ ਵਿਰੋਧੀ ਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾ ਰਹੇ ਆ। ਤੇ ਤੁਸੀਂ ਵੀ ਉਸ ਸਿਧਾਂਤ ਨੂੰ ਸਮਰਪਿਤ ਹੋਣ ਦੇ ਲਈ ਅੱਜ ਇੱਥੇ ਸੈਮੀਨਾਰ ਰੱਖਿਆ ਸੀਗਾ। ਬਹੁਤ ਖੁਸ਼ੀ ਹੋਈ ਆ, ਬੜੇ ਲੰਬੇ ਸਮੇਂ ਬਾਅਦ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਗੁਰੂ ਸਿਧਾਂਤ ਦੀ ਉਹ ਗੱਲ ਚੱਲੀ ਆ, ਪਰ ਉਹਦਾ ਵਿਰੋਧ ਕਰਨਾ ਮੈਂ ਸਮਝਦਾ ਮਾੜੀ ਗੱਲ ਹੈ। ਇਸ ਚੀਜ਼ ਦੀ ਵੀ ਮੈਂ ਨਿਖੇਧੀ ਕਰਦਾ।
ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਵੀ ਇਹ ਆਸ ਰੱਖਦਾ ਵੀ ਉਸ ਸਹਿਜ ਦੇ ਨਾਲ, ਉਸ ਠਰਮੇ ਦੇ ਨਾਲ ਜਿਹੜਾ ਉਸ ਗੁਰੂ ਦੇ ਸਿਧਾਂਤ ਨੂੰ ਅਪਣਾ ਕੇ ਆਪਣੀ ਰਾਜਸੀ ਜਿਹੜੀ ਆ ਹੋਂਦ ਵਾ ਉਹਨੂੰ ਗੁਰੂ ਦੇ ਸਿਧਾਂਤ ਦੇ ਅਨੁਸਾਰ ਰੱਖ ਕੇ ਜਿਹੜਾ ਵਾ ਉਹ ਸਿੱਖ ਕੌਮ ਦਾ, ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ ਤੁਸੀਂ ਆਉਣ ਵਾਲੇ ਸਮੇਂ 'ਚ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਵਿਚਰਨਾ। ਸਿੱਖ ਜਿਹੜਾ ਵਾ ਗੁਰੂ ਦੇ ਸਿਧਾਂਤ ਨੂੰ ਜਦੋਂ ਅਪਣਾਇਆ ਹੋਊਗਾ, ਉਹ ਜ਼ਰੂਰੀ ਨਹੀਂ ਵੀ ਉਹਨੇ ਇੱਕੇ ਖੇਤਰ ਦੇ ਵਿੱਚ ਹੀ ਜਾਣਾ ਵਾ। ਜਦੋਂ ਤੁਸੀਂ ਗੁਰੂ ਨੂੰ ਸਮਰਪਿਤ ਹੋ ਕੇ ਕਿਸੇ ਵੀ ਖੇਤਰ ਦੇ ਵਿੱਚ ਜਾਓਗੇ, ਉੱਥੇ ਹੀ ਉਹ ਗੁਰੂ ਦਾ ਸਿਧਾਂਤ ਤੁਹਾਨੂੰ ਮਨੁੱਖਤਾ ਦੀ ਭਲਾਈ ਦੇ ਲਈ, ਮਨੁੱਖਤਾ ਦੇ ਹੱਕਾਂ ਦੇ ਲਈ, ਚੰਗੇ ਸਮਾਜ ਦੀ ਸਿਰਜਣਾ ਦੇ ਲਈ ਉਹ ਤੁਹਾਨੂੰ ਪ੍ਰੇਰਦਾ ਰਹੂਗਾ। ਤੇ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਬੈਠ ਕੇ ਉਸ ਗੁਰੂ ਦੇ ਸਿਧਾਂਤ ਨੂੰ ਜਿਹੜਾ ਵਾ ਉਹ ਇਸ ਦੁਨੀਆ ਦੇ ਵਿੱਚ ਫੈਲਾ ਸਕਦੇ ਜੇ, ਕਿਉਂਕਿ ਸਿੱਖ ਦਾ ਜਿਹੜਾ ਰੋਜ਼ਾਨਾ ਜੀਵਨ ਆ ਉਹੋ ਹੀ ਗੁਰੂ ਦੇ ਸਿਧਾਂਤ 'ਤੇ ਸਮਰਪਿਤ ਹੋਵੇ ਤੇ ਉਹੋ ਹੀ ਸਭ ਤੋਂ ਵੱਡੀ ਮਨੁੱਖਤਾ ਨੂੰ ਪ੍ਰੇਰਨਾ ਹੁੰਦੀ ਆ। ਮੈਂ ਇਹਨਾਂ ਹੀ ਕਹਿੰਦਾ ਹੋਇਆ ਜਿਹੜਾ ਵਾ ਉਹ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਅਮਰਜੀਤ ਸਿੰਘ ਜੀ ਖਾਲੜਾ ਜੀ ਦਾ। ਸੋ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਜਿਵੇਂ ਖਾਲੜਾ ਸਾਹਿਬ ਦੀ ਵੀ ਇੱਕ ਖਾਸੀਅਤ ਸੀ ਕਿ ਉਹ ਸਿਰਫ ਮਨੁੱਖੀ ਅਧਿਕਾਰਾਂ ਦੀ ਉਹਨਾਂ ਨੇ ਗੱਲ ਨਹੀਂ ਕੀਤੀ। ਉਸ ਤੋਂ ਪਹਿਲਾਂ ਜਦੋਂ ਕਾਲਜ ਲੈਵਲ 'ਤੇ ਸੀ ਵੀ ਉਹਨਾਂ ਨੇ ਉਦੋਂ ਵੀ ਸਟੂਡੈਂਟ ਐਕਟਿਵਿਜ਼ਮ 'ਚ ਪਾਰਟਿਸਿਪੇਟ ਕੀਤਾ। ਜਿਹੜੀ ਲਹਿਰ ਉਸ ਸਮੇਂ ਚੱਲਦੀ ਸੀ ਉਹਦੇ ਵਿੱਚ ਪੂਰੇ ਤਰ੍ਹਾਂ ਐਕਟਿਵ ਸੀ ਤੇ ਉਹਨਾਂ ਨੇ ਉਸ ਟਾਈਮ ਵੀ ਇਹ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਇਕੱਠੇ ਹੋਣਾ ਪੈਣਾ ਹੈ। ਜਿਹੜਾ ਸਟੂਡੈਂਟ ਐਕਟਿਵਿਜ਼ਮ ਹੈ ਵੀ ਉਹਨੂੰ ਜ਼ਰੂਰ ਵਧਾਉਣਾ ਚਾਹੀਦਾ ਹੈ। ਸੋ ਉਸੇ ਤਹਿਤ ਜਿਵੇਂ ਵੀ 1983 ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਬੈਨ ਹੁੰਦੀ ਹੈ, 1984 'ਚ ਵੀ ਜਿਹੜੀਆਂ ਸਟੂਡੈਂਟ ਇਲੈਕਸ਼ਨਾਂ ਨੇ ਉਹ ਬੈਨ ਹੋ ਜਾਂਦੀਆਂ ਨੇ। ਉਹਦਾ ਮੁੱਖ ਕਾਰਨ ਕੀ ਬਣਦਾ ਏ ਕਿ ਜਿਹੜੇ ਸਟੂਡੈਂਟ ਹੈ ਉਹ ਐਕਟਿਵਿਜ਼ਮ ਨਾ ਕਰ ਪਾਉਣ। ਉਸ ਐਕਟਿਵਿਜ਼ਮ ਦੇ ਵਿੱਚੋਂ ਉਹ ਇਹ ਚੀਜ਼ ਨਾ ਸਮਝ ਸਕਣ ਵੀ ਜਿਹੜਾ ਸਿਸਟਮ ਹੈ ਵੀ ਉਹ ਕਿਸ ਤਰੀਕੇ ਦੇ ਨਾਲ ਹਾਈਜੈਕ ਹੁੰਦਾ ਏ ਤੇ ਕਿਸ ਤਰੀਕੇ ਦੇ ਨਾਲ ਕਰਪਟ ਹੁੰਦਾ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਸਟੂਡੈਂਟਾਂ ਨੇ ਉਹਨਾਂ ਨੇ ਉਸ ਦੇ ਖਿਲਾਫ ਆਵਾਜ਼ ਚੱਕਣੀ ਹੁੰਦੀ ਹੈ। ਸੋ ਅੱਜ ਵੀ ਜੇ ਪੰਜਾਬ ਯੂਨੀਵਰਸਿਟੀ ਦੇ ਵੀ ਆਪਾਂ ਸਿਨੈਰੀਓ ਦੀ ਗੱਲ ਕਰੀਏ, ਚਾਹੇ ਉਹ ਇੱਥੇ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀਆਂ ਦੀ ਗੱਲ ਹੋਵੇ, ਪੰਜਾਬ ਯੂਨੀਵਰਸਿਟੀ ਨੂੰ ਐਜ਼ ਅ ਸਟੇਟ ਯੂਨੀਵਰਸਿਟੀ ਦੀ ਗੱਲ ਹੋਵੇ, ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਹੋਵੇ, ਚਾਹੇ ਨਵੇਂ ਆਏ ਇੱਕ ਐਫੀਡੇਵਿਟ ਦੀ ਗੱਲ ਹੋਵੇ। ਸੋ ਯੂਨੀਵਰਸਿਟੀਆਂ ਇਹ ਕਦੇ ਨਹੀਂ ਚੀਜ਼ ਚਾਹੁੰਦੀਆਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਸਟੂਡੈਂਟ ਨੇ ਉਹ ਆਪਦੇ ਹੱਕਾਂ ਵਾਸਤੇ ਸਟੂਡੈਂਟ ਐਕਟਿਵਿਜ਼ਮ ਦੇ ਵਿੱਚ ਉਤਰਨ। ਉਸੇ ਦਾ ਇਹ ਨਤੀਜਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਇਹ ਜਿਹੜਾ ਸੈਮੀਨਾਰ ਵੀ ਜੇ ਹੋਰ ਕੋਈ ਇੱਥੇ ਮਤਲਬ ਰਾਜਕਰਤਾ ਧਿਰ ਦਾ ਸਟੂਡੈਂਟ ਵੇ ਗਿਆ ਇੱਥੇ ਪ੍ਰੋਗਰਾਮ ਕਰਾਉਂਦਾ ਤਾਂ ਫਿਰ ਉਹਦੇ ਜਿਹੜੇ ਸਿਗਨੇਚਰ ਨੇ ਉਹ ਜਿਹੜੇ ਅਥਾਰਟੀ ਉਹ ਆਪ ਕਰਵਾਉਂਦੀ ਹੈ ਕੌਂਸਲ ਮੈਂਬਰਾਂ ਤੋਂ। ਪਰ ਜੇ ਇੱਕ ਇੱਥੇ ਅਕੈਡਮਿਕ ਕੋਈ ਸੈਮੀਨਾਰ ਕਰਾਉਣਾ ਉਹਦੇ ਵਾਸਤੇ ਪਰਮਿਸ਼ਨ ਨਾ ਮਿਲ ਕੇ ਖੁੱਲ੍ਹੇ ਪੰਡਾਲ ਦੇ ਵਿੱਚ ਕਰਾਉਣਾ ਪੈ ਰਿਹਾ ਅੱਜ। ਸੋ ਜਿਹੜਾ ਸਟੂਡੈਂਟ ਐਕਟਿਵਿਜ਼ਮ ਹੈ, ਸਟੂਡੈਂਟ ਪੋਲੀਟਿਕਸ ਹੈ, ਸਟੂਡੈਂਟਾਂ ਦੇ ਵਿੱਚ ਆਪ ਦੀ ਪੋਲੀਟੀਕਲ ਸਪੇਸ ਦੀ ਜਿਹੜੀ ਇੱਕ ਚੇਤਨਾ ਹੈ ਉਹ ਹੋਣੀ ਬੜੀ ਜ਼ਰੂਰੀ ਹੈ। ਮੌਜੂਦਾ ਵਕਤ 'ਤੇ ਸਿੱਖਾਂ ਦੀ ਤੇ ਪੰਜਾਬ ਦੀ ਸਭ ਤੋਂ ਵੱਡੀ ਜੰਗ ਹੈ ਉਹ ਪੋਲੀਟੀਕਲ ਕ੍ਰਾਈਸਿਸ ਦੀ ਜੰਗ ਹੈ। ਅੱਜ ਦੇ ਪੂਰੇ ਸੰਸਾਰ ਪੱਧਰ ਦੇ ਵਿੱਚ ਸਿੱਖਾਂ ਨੂੰ, ਪੰਜਾਬੀਆਂ ਨੂੰ ਇਹ ਲੋੜ ਹੈ ਕਿ ਉਹ ਪੋਲੀਟੀਕਲੀ ਆਪਣੇ ਆਪ ਨੂੰ ਦੁਨੀਆ ਪੱਧਰ 'ਤੇ ਡਿਫਾਈਨ ਕਰ ਸਕਣ ਕਿ ਸਿੱਖ ਕੌਣ ਨੇ। ਅਗਰ ਨਹੀਂ ਡਿਫਾਈਨ ਕਰ ਪਾਉਂਦੇ ਫਿਰ ਭਾਰਤੀ ਸੰਵਿਧਾਨ ਦਾ ਜਿਹੜਾ ਆਰਟੀਕਲ 25B ਹੈ ਉਹ ਲੋਕਾਂ ਦੇ ਸਾਹਮਣੇ ਆਉਂਦਾ ਹੈ। ਸੋ ਇਸ ਗੱਲ ਦਾ ਆਪਾਂ ਸਾਰੇ ਉਹ ਕਰੀਏ ਕਿ ਜਿਹੜਾ ਸਟੂਡੈਂਟ ਐਕਟਿਵਿਜ਼ਮ ਹੈ ਇਹਨੂੰ ਜਿੰਨਾ ਜ਼ਿਆਦਾ ਹੋ ਸਕੀਏ ਇਹਦੇ 'ਚ ਭਾਗੀਦਾਰੀ ਪਾ ਕੇ ਜਿੰਨੀ ਮਤਲਬ ਆਪਾਂ ਸਟੂਡੈਂਟ ਲੈਵਲ 'ਤੇ ਗੱਲ ਕਰੀਏ, ਆਪਾਂ ਮਤਲਬ ਰਾਜ ਪੱਧਰ 'ਤੇ ਗੱਲ ਕਰੀਏ ਜਾਂ ਜਿੰਨੀ ਜ਼ਿਆਦਾ ਹੋ ਸਕੇ ਵੀ ਆਪਾਂ ਸਟੂਡੈਂਟ ਪੋਲੀਟਿਕਸ ਅਤੇ ਸਟੂਡੈਂਟ ਐਕਟਿਵਿਜ਼ਮ ਦਾ ਉਹਦੇ ਵਿੱਚ ਭਾਗੀਦਾਰੀ ਲਈਏ। ਸੋ ਇਸ ਤੋਂ ਬਾਅਦ ਮੈਂ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਸਟੂਡੈਂਟ ਕਾਉਂਸਲ ਮੈਂਬਰ ਅਸ਼ਮੀਤ ਸਿੰਘ ਨੂੰ ਬੇਨਤੀ ਕਰਾਂਗਾ ਕਿ ਆ ਕੇ ਉਹ ਸਭ ਦਾ ਧੰਨਵਾਦ ਵੀ ਕਰਨ ਅਤੇ ਆਪਦੇ ਆ ਕੇ ਵਿਚਾਰ ਵੀ ਵਿਦਿਆਰਥੀਆਂ ਦੇ ਨਾਲ ਇੱਕ ਵਾਰ ਸਾਂਝੇ ਕਰਨ। ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦਾ ਤੇ ਜਿੰਨੇ ਵੀ ਪੰਥ ਪ੍ਰਸਤ, ਪੰਜਾਬ ਪ੍ਰਸਤ ਸ਼ਖਸੀਅਤਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਸੈਮੀਨਾਰ ਦੇ ਵਿੱਚ ਪਹੁੰਚੇ ਹੋ। ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤੀ ਜਾਣੂ ਹੋਊਗਾ ਵੀ ਇਸ ਸੈਮੀਨਾਰ ਨੂੰ ਕਰਵਾਉਣ ਦੇ ਲਈ ਸਾਨੂੰ ਕਿੰਨੀ ਮਤਲਬ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਕਿੰਨਾ ਸਾਨੂੰ ਪ੍ਰੈਸ਼ਰ ਝੱਲਣਾ ਪਿਆ। ਪਰ ਇੱਥੋਂ ਸਾਨੂੰ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੀ ਸੋਚ ਦੇਖਣ ਨੂੰ ਮਿਲਦੀ ਆ, ਜਿਹੜੀ ਸੋਚ ਗੁਰੂ ਤੇਗ ਬਹਾਦਰ ਜੀ ਵੇਲੇ ਔਰੰਗਜ਼ੇਬ ਦੀ ਸੀਗੀ, ਮੁਗਲ ਸਾਮਰਾਜ ਦੀ ਸੀ।
ਜਿਹੜੀ ਸੋਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਵੇਲੇ ਇੰਡੀਅਨ ਸਟੇਟ ਦੀ ਸੀਗੀ, ਅੱਜ ਉਹੀ ਸੋਚ ਦੇ ਮਾਲਕ ਪੰਜਾਬ ਯੂਨੀਵਰਸਿਟੀ ਉੱਤੇ ਕਾਬਜ਼ ਨੇ। ਮਤਲਬ ਜਿਹੜਾ ਇੱਥੇ ਸਾਨੂੰ ਆਪਦੀ ਗੱਲ ਰੱਖਣ ਦੇ ਉੱਤੇ ਇਹਨਾਂ ਵੱਲੋਂ ਰੋਕਾ ਟੋਕਾ ਲਾਈਆਂ ਜਾ ਰਹੀਆਂ ਨੇ। ਅੱਜ ਦੀ ਗੱਲ ਆ, ਜਦੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਮਤਲਬ ਸਾਡੇ ਹੱਕ ਦੇ ਵਿੱਚ ਬਿਆਨ ਦਿੱਤਾ, ਉਸ ਤੋਂ ਬਾਅਦ SGPC ਦਾ ਵਫਦ ਰਜਿਸਟਰ ਨੂੰ ਆ ਕੇ ਅੱਜ ਮਿਲਦਾ ਸਵੇਰੇ 10:30 ਵਜੇ, ਤਾਂ ਰਜਿਸਟਰ ਸਾਹਿਬ ਦੀ ਇੱਕ ਹੀ ਗੱਲ ਕਹਿਣੀ ਸੀ, ਕਹਿੰਦੇ ਕਿ ਭਈ ਤੁਸੀਂ ਆਪਦੇ ਦੋਨੋਂ ਬੁਲਾਰੇ ਆ ਉਹ ਬਦਲ ਦਿਓ, ਵੀ ਅਜਮੇਰ ਸਿੰਘ ਜੀ ਤੇ ਭਾਈ ਅਮਰਜੀਤ ਸਿੰਘ ਖਾਲੜਾ ਜੀ ਆ, ਇਹਨਾਂ ਦੋਨਾਂ ਨੂੰ ਨਾ ਤੁਸੀਂ ਬੁਲਾਓ, ਬੁਲਾਰੇ ਸਾਡੀ ਮਰਜ਼ੀ ਤੇ ਲੈ ਲਓ, ਤੁਹਾਨੂੰ ਹੁਣੇ ਚਾਬੀਆਂ ਦਿੰਨੇ ਆ ਹਾਲ ਦੀਆਂ, ਜਿਹੜਾ ਹਾਲ ਕਹੋਗੇ ਉਹ ਲੈ ਲਓ, ਆਪਦਾ ਸੈਮੀਨਾਰ ਕਰਾ ਲਓ। ਮਤਲਬ ਸਿੱਖ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਆ, ਵੀ ਸਿੱਖਾਂ ਦੇ ਜਿਹੜੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ ਜਿਹੜੇ ਸਿੱਖ ਬੁਲਾਰੇ ਆ, ਹੁਣ ਉਹ RSS ਦੱਸੂਗੀ ਵੀ ਹੁਣ ਅਸੀਂ RSS BJP ਦੇ ਚੁਣੇ ਹੋਏ ਬੁਲਾਰਿਆਂ ਨੂੰ ਆਪਦੇ ਪ੍ਰੋਗਰਾਮਾਂ ਦੇ ਵਿੱਚ ਬੁਲਾਵਾਂਗੇ। ਇੱਥੇ ਯੂਨੀਵਰਸਿਟੀ ਦੇ ਵਿੱਚ ਦੇਖਣ ਦੀ ਗੱਲ ਆ, ਸਾਰੇ ਵਿਦਿਆਰਥੀ ਬੈਠੇ ਆ, ਦੂਜੇ ਤੀਜੇ ਦਿਨ ਲਾਅ ਆਡੀਟੋਰੀਅਮ ਬੁੱਕ ਹੁੰਦਾ ਗਾ। 1.5 ਮਹੀਨਾ ਹੋ ਗਿਆ ਕੌਂਸਲ ਦੇ ਵਿੱਚ ਆਇਆਂ ਨੂੰ, ਡੇਲੀ ਮੂਹਰੇ ਕੋਈ ਫਾਰਮ ਆ ਜਾਂਦਾ ਕਿ ਭਾਈ ਫਲਾਨਾ ਪ੍ਰੋਗਰਾਮ ਆ, ਸਾਈਨ ਕਰੋ, ਇੱਕ ਵੀ ਉਹ 'ਤੇ ਸਾਈਨ ਨਹੀਂ ਕੀਤਾ। ਡੀਨ ਸਟੂਡੈਂਟ ਵੈਲਫੇਅਰ ਦਾ ਮੈਨੂੰ ਕਹਿਣਾ ਸੀਗਾ ਵੀ ਤੈਨੂੰ ਲੱਗਦਾ ਵੀ ਤੇਰੇ ਸਾਈਨਾਂ ਬਿਨਾਂ ਅਸੀਂ ਪ੍ਰੋਗਰਾਮ ਨਹੀਂ ਕਰਾ ਸਕਦੇ, ਆਹ ਦੇਖ 3 ਪ੍ਰੋਗਰਾਮ ਕਰਾਤੇ। ਫੇਰ ਗੱਲ ਆਉਂਦੀ ਆ ਵੀ ਦਫ਼ਤਰ ਦੇ ਵਿੱਚ ਜਿਹੜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫੋਟੋ ਲਾਉਣ ਵਾਲੀ ਗੱਲ ਆ, ਜਦੋਂ ਫੋਟੋ ਲੱਗੀ ਆ ਉਸ ਤੋਂ ਅਗਲੇ ਦਿਨ ਮੈਨੂੰ ਫੋਨ ਆਉਂਦਾ ਕਿ ਭਾਈ ਤੁਹਾਨੂੰ ਮੀਟਿੰਗ ਦੇ ਲਈ ਬੁਲਾਇਆ। ਮੈਂ ਯੂਨੀਵਰਸਿਟੀ ਦੇ ਵਿੱਚ ਉਸ ਦਿਨ ਪ੍ਰੈਜ਼ੈਂਟ ਨਹੀਂ ਸੀਗਾ, ਅਗਲੇ ਦਿਨ ਫੇਰ ਫੋਨ ਆ ਗਿਆ ਵੀ ਇੰਨੇ ਫੋਨ ਤਾਂ ਜਦੋਂ ਕਿ ਇਹਨਾਂ ਨੂੰ ਮੰਗ ਪੱਤਰ ਦੇਈਦਾ, ਕੋਈ ਮਸਲਾ ਦੇਈਦਾ, ਉਦੋਂ ਨਹੀਂ ਫੋਨ ਕਰਦੇ, ਉਦੋਂ ਸਗੋਂ ਅਸੀਂ ਇਹਨਾਂ ਦੇ ਪਿੱਛੇ ਭਜਦੇ ਹੁੰਦੇ ਹਾਂ ਕਿ ਸਾਨੂੰ ਦੱਸ ਦਿਓ। 2 ਦਿਨਾਂ ਦੇ ਵਿੱਚ 4 ਫੋਨ ਖੜਕਾ ਦੇ ਕੇ ਤੁਹਾਡੇ ਨਾਲ ਮੀਟਿੰਗ ਕਰਨੀ ਆ। ਮੀਟਿੰਗ ਦੇ ਵਿੱਚ ਮੈਨੂੰ ਬੁਲਾਇਆ, ਮੈਨੂੰ ਕਹਿੰਦੇ ਕਿ ਜਿਹੜੀ ਤੁਸੀਂ ਫੋਟੋ ਲਾਈ ਆ ਭਾਈ ਖਾਲੜਾ ਜੀ ਦੀ, ਇਹ ਉਤਾਰੋ। ਮੈਂ ਕਿਹਾ ਸਰ ਵੀ ਕੀ ਗੱਲ? ਕਹਿੰਦੇ ਵੀ ਮਾਹੌਲ ਖਰਾਬ ਹੁੰਦਾ। ਮੈਂ ਕਿਹਾ ਵੀ ਜਦੋਂ ਤੁਹਾਡੇ ਦਫ਼ਤਰਾਂ ਦੇ ਵਿੱਚ ਸਵਾਮੀ ਵਿਵੇਕਾਨੰਦ ਦੀ ਫੋਟੋ ਲੱਗਦੀ ਆ, 7 ਨੰਬਰ ਹੋਸਟਲ 'ਚ ਮੈਂ ਰਹਿੰਦਾ ਗਾ, ਮੈਂ ਕਿਹਾ ਵੀ ਵੜਦਾ ਬਾਅਦ 'ਚੋਂ ਆ, ਪਹਿਲਾਂ ਵਿਵੇਕਾਨੰਦ ਜੀ ਦੀਆਂ ਫੋਟੋਆਂ ਆ ਜਾਂਦੀਆਂ ਨੇ, ਪੂਰੇ ਹੋਸਟਲ ਦੇ ਵਿੱਚ 25 ਦੀ ਫੋਟੋਆਂ ਲੱਗੀਆਂ, ਤੇ ਮੈਂ ਕਿਹਾ ਫਿਰ ਉਦੋਂ ਕੀ ਹੁੰਦਾ ਗਾ ਵੀ ਹਰੇਕ ਦੀ ਆਪਦੀ ਸੋਚ, ਆਪਦੀ ਆਈਡੀਓਲੋਜੀ, ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਤੁਸੀਂ ਆਪਦਾ ਕਰੋ ਅਸੀਂ ਆਪਦਾ ਕਰਾਂਗੇ। ਵੀ ਅਸੀਂ ਜਦੋਂ ਆਪਦੇ ਸ਼ਹੀਦਾਂ ਦੀਆਂ ਫੋਟੋਆਂ ਲਾਉਣੇ, ਆਪਦੇ ਸ਼ਹੀਦੀ ਸਮਾਗਮ ਮਨਾਉਣੇ ਆ, ਸਾਨੂੰ ਤੁਸੀਂ ਉਹਦੇ ਵਿੱਚ ਕਿਉਂ ਫਿਰ ਦਿੱਕਤਾਂ ਪਰੇਸ਼ਾਨੀਆਂ ਕਰਦੇ ਆ? ਫਿਰ ਕਹਿੰਦੇ ਵੀ ਸੈਮੀਨਾਰ ਹਾਲ ਨਹੀਂ ਦੇਣਾ, ਵੀ ਤੁਹਾਨੂੰ ਅਸੀਂ ਬੁਲਾਰਿਆਂ ਨੂੰ ਅੰਦਰ ਨਹੀਂ ਆਉਣ ਦੇਣਾ। ਤੇ ਗੱਲ ਇਹੀ ਸੀਗੀ ਕਿ ਭਈ ਜਿਹੜੀ ਤਰੀਕ ਨੂੰ ਵੀ ਸੈਮੀਨਾਰ ਅਸੀਂ ਕਰਾਉਣਾ ਸੀਗਾ, 27 ਅਕਤੂਬਰ ਸੀਗੀ, ਦਿਨ ਸੋਮਵਾਰ ਸੀਗਾ, ਸਮਾਂ 1 ਵਜੇ ਸੀਗਾ, ਵੀ ਚਲੋ ਪਹਿਲਾਂ ਸਥਾਨ ਤੁਹਾਡਾ ਸੀਗਾ, ਸਥਾਨ ਸਾਡਾ ਰਹੂਗਾ, ਸੈਮੀਨਾਰ ਅਸੀਂ ਉਹੀ ਤਰੀਕ 'ਤੇ ਕਰਾਵਾਂਗੇ। ਜੇ ਸੈਮੀਨਾਰ ਹਾਲ ਦੀਆਂ ਚਾਬੀਆਂ ਤੁਹਾਡੀਆਂ ਨੇ ਤਾਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ 550 ਏਕੜ ਦੇ ਵਿੱਚ ਬਣੀਆਂ, ਉਹਦਾ ਹਰ ਇੱਕ ਏਕੜ, ਹਰ ਇੱਕ ਕਨਾਲ, ਹਰ ਇੱਕ ਮਰਲਾ, ਹਰ ਇੱਕ ਜਿਹੜਾ ਗਾਜਾ, ਉਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਜਿਹੜੇ ਇੱਥੇ ਪੜ੍ਹਦੇ ਆ, ਇਹ ਪੰਜਾਬ ਦੀ ਜ਼ਮੀਨ ਆ। ਵੀ ਹੁਣ ਤੁਸੀਂ ਸਾਨੂੰ ਦੱਸੋਗੇ ਅਸੀਂ ਕਿੱਥੇ ਸੈਮੀਨਾਰ ਕਰਾਈਏ? ਸੋ ਪਹਿਲਾਂ ਤਾਂ ਮੈਂ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ, ਜਿੰਨਾ ਸਾਨੂੰ ਮਾਣ ਸਨਮਾਨ ਮਿਲਿਆ, ਜਿੰਨੀ ਸਾਨੂੰ ਸਪੋਰਟ ਮਿਲੀ ਆ ਸਾਰੇ ਪੰਜਾਬ ਦੇ ਵਿੱਚੋਂ, ਸਾਰੇ ਪੰਥ ਪ੍ਰਸਤ ਪੰਜਾਬ ਪ੍ਰਸਤ ਲੋਕਾਂ ਵੱਲੋਂ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ, ਜਿਹਦੀ ਬਦੌਲਤ ਅੱਜ ਅਸੀਂ ਓਪਨ ਦੇ ਵਿੱਚ ਸੈਮੀਨਾਰ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਹੁਣ ਇਹਨਾਂ ਦੇ ਖਿਲਾਫ ਸੰਘਰਸ਼ ਲੀਕਾਂਗੇ। ਵੀ ਜੇ ਸਾਨੂੰ ਇਹ ਸੈਮੀਨਾਰ ਹਾਲ ਕਿਤੇ ਨਾ ਕਿਤੇ ਦੇ ਵੀ ਦਿੰਦੇ, ਹੋ ਸਕਦਾ ਸੀਗਾ ਕਿ ਵੀ ਅਸੀਂ ਇਹ ਕਹਿ ਦਿੰਦੇ ਕਿ ਚਲੋ ਕੋਈ ਨਾ ਸੈਮੀਨਾਰ ਹਾਲ ਦੇ ਤਾਂ ਸਾਡਾ ਕੰਮ ਹੋ ਗਿਆ, ਪਰ ਹੁਣ ਜਿਹੜਾ ਪਾਣੀ ਸਿਰ ਤੋਂ ਲੰਘ ਗਿਆਗਾ। ਵੀ ਮੈਂ ਪਰਸਨਲੀ ਵੀ ਪੂਰੀ ਵਿਦਿਆਰਥੀ ਜਥੇਬੰਦੀ 7 ਤੇ ਮੈਂ ਪਰਸਨਲੀ ਕੌਂਸਲ ਦੇ ਵਿੱਚ ਹੋਣ ਦੇ ਨਾਤੇ ਮੈਂ 1.5 ਮਹੀਨੇ ਤੋਂ ਬੜਾ ਇਹਨਾਂ ਦਾ ਪ੍ਰੈਸ਼ਰ ਝੱਲਿਆਗਾ, ਪਰ ਹੁਣ ਉਹ ਪ੍ਰੈਸ਼ਰ ਨਹੀਂ ਝੱਲਾਂਗੇ। ਹੁਣ ਏਕਤਾ ਦੀ ਲੋੜ ਆ, ਯੂਨਿਟੀ ਦੀ ਲੋੜ ਆ। ਜੇ ਹੁਣ ਅਸੀਂ ਇਕੱਠੇ ਨਾ ਹੋਏ ਤਾਂ ਜਿਹੜਾ ਵਤੀਰਾ ਪੂਰੇ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਨਾ, ਤਾਂ ਤੁਹਾਨੂੰ ਪੰਜਾਬ ਦੇ ਦਿਲ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲੂਗਾ। ਫਿਰ ਉਹ ਦਿਨ ਦੂਰ ਨਹੀਂ, ਫਿਰ ਜਿੱਦਣ ਤੁਹਾਨੂੰ ਵੀ ਇਹਨਾਂ ਦੇ ਮੂਹਰੇ ਸਿਰ ਚੁੱਕਣ 'ਚ ਵੀ ਮਤਲਬ ਪੁੱਛਣਾ ਪਿਆ ਕਰੂਗਾ ਵੀ ਸਰ ਤੁਹਾਡੇ ਅੱਗੇ ਸਿਰ ਚੱਕ ਲਈਏ ਅਸੀਂ। ਵੀ ਉਹਦਾ ਹੱਲ ਇੱਕੋ ਹੀ ਆ, ਜੇ ਇਕੱਠੇ ਹੋਵਾਂਗੇ, ਏਕਤਾ ਦਿਖਾਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਅਸੀਂ ਫਰੰਟ ਖੋਲਾਂਗੇ, ਇਹਨਾਂ ਨੂੰ ਦੱਸਾਂਗੇ ਫਿਰ ਕੀ ਭਾਵ ਵਿਕਦੀ ਆ। ਸੋ ਤੁਹਾਡਾ ਇੱਥੇ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਆ। ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦੇ ਆ, ਸਾਰੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਆ, ਤੁਸੀਂ ਸੈਮੀਨਾਰ ਦੇ ਵਿੱਚ ਪਹੁੰਚੇ ਹੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਹੁਣ ਮੈਂ ਵਿਦਿਆਰਥੀ ਜਥੇਬੰਦੀ 7 ਦੀ ਪੰਜਾਬ ਕਮੇਟੀ ਚੋਂ ਸਰਦਾਰ ਜੋਤ ਸਿੰਘ ਜੀ ਨੂੰ ਤੇ ਸਰਦਾਰ ਹਰਮਨਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆਏ ਸਾਡੇ ਮੁੱਖ ਮਹਿਮਾਨਾਂ ਦਾ ਸਨਮਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਪਹੁੰਚੇ ਬੁਲਾਰਿਆਂ ਦਾ ਤੇ ਭਾਈਆਂ ਦਾ, ਜਿਹੜੇ ਸਾਡੀ ਸੰਗਤ ਬੈਠੀ ਹੈ, ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਧੰਨਵਾਦ ਕਰਨਾ ਵੀ ਉਹ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਆ। ਜਿਹੜੀਆਂ ਗੱਲਾਂ ਪਹਿਲੋਂ ਬੁਲਾਰਿਆਂ ਨੇ ਕੀਤੀਆਂ ਨੇ ਮਹਾਰਾਜ ਦੇ ਨਾਲ, ਉਹਨਾਂ ਦੇ ਸਿਧਾਂਤ ਨਾਲ ਉਹਨੂੰ ਮੁੱਖ ਰੱਖਦੇ ਵੀ ਉਹਨਾਂ ਸਾਨੂੰ ਕੀ ਕੀ ਸਿੱਖਿਆਵਾਂ ਦਿੱਤੀਆਂ, ਤੇ ਉਹ ਸਿੱਖਿਆਵਾਂ 'ਤੇ ਅਸੀਂ ਜਿਉਂਦੇ ਉਹਨਾਂ ਨੂੰ ਅਪਣਾ ਕੇ ਜਿਹੜਾ ਜੀਵਨ ਜਾਂਚ ਕਰਕੇ ਇੱਥੇ ਰਾਜ ਕੀਤਾ, ਜਾਂ ਜਿਵੇਂ ਜੀਵਨ ਜਾਂਚ ਰੱਖਣੀ ਚਾਹੀਦੀ ਆ ਅਸੀਂ ਰੱਖ ਰਹੇ ਹਾਂ। ਪਰ ਉਹਦੇ ਉਲਟ ਜਿਹੜੀ ਇੱਥੇ ਖਿੱਤੇ ਦੇ ਵਿੱਚ ਰਾਜ ਕਰਦੀ ਸ਼੍ਰੇਣੀ ਦੇ ਵਿੱਚ ਜਿਹੜੀ ਕਿ ਕਦੀ ਹਕੂਮਤ ਕਿਸੇ ਦੀ ਰਹਿੰਦੀ ਆ, ਕਦੀ ਕਿਸੇ ਦੀ, ਕਦੀ ਮੁਗਲ ਟਾਈਮ ਦੇ ਵਿੱਚ
ਉਹ ਸਮੱਸਿਆਵਾਂ ਆਮ ਜਿਹੜੀ ਦੂਜੀ ਕਮਿਊਨਿਟੀ ਨੂੰ ਲੈ ਕੇ ਜਿਹੜੀ ਅੱਜ ਦੇ ਸਮੇਂ ਦੇ ਨਾਲ ਢੁਕਵਾਂ ਰਿਲੇਟ ਕਰਦੀ ਆ, ਵੀ ਪਹਿਲੋਂ ਵੀ ਦੂਜੀ ਪਛਾਣ ਨੂੰ ਜਾਂ ਇੱਕ ਦੇਸ਼, ਇੱਕ ਬੋਲੀ, ਇੱਕ ਭਾਸ਼ਾ, ਸਾਰੀ ਚੀਜ਼ਾਂ ਨੂੰ ਇੱਕ ਦੇ ਵਿੱਚ ਹੀ ਪਰੋਣ ਦੀ ਜਿਹੜੀ ਲੜੀ ਚੱਲ ਰਹੀ, ਉਹ ਕਿਸੇ ਟਾਈਮ ਔਰੰਗਜ਼ੇਬ ਵੱਲੋਂ ਪਰੋਈ ਜਾ ਰਹੀ ਸੀ, ਜਿਹਦੇ ਖਿਲਾਫ ਮਹਾਰਾਜ ਨੇ ਸਿਰ ਵੀ ਉਹਦੇ ਖਿਲਾਫ ਆਵਾਜ਼ ਚੁੱਕੀ ਤੇ ਬਲੀਦਾਨ ਦਿੱਤਾ ਤੇ ਸਾਨੂੰ ਇੱਥੇ ਇਕੱਤਰ ਕੀਤਾ। ਉਹਨਾਂ ਆਪਣਾ ਸਿਧਾਂਤ ਦਿੱਤਾ, ਮੀਰੀ ਪੀਰੀ ਦਾ ਪਾਤਸ਼ਾਹ ਨੇ ਸਿਧਾਂਤ ਦਿੱਤਾ, ਫਿਰ ਦਸਮ ਪਾਤਸ਼ਾਹ ਨੇ ਸਾਨੂੰ ਖਾਲਸੇ ਦਾ ਸਿਧਾਂਤ ਦੇ ਕੇ ਤੇ ਜਿਹੜੀ ਆਪਣੇ ਆਪ ਦੀ ਰਾਖੀ ਕਰਨੀ ਤੇ ਨਾਲ ਮਜਲੂਮ ਦੀ ਰਾਖੀ ਕਰਨ ਦਾ ਵੀ ਸਾਨੂੰ ਸਿਧਾਂਤ ਦਿੱਤਾ, ਜਿਹਨੂੰ ਅਸੀਂ ਹੁਣ ਤੱਕ ਜਿਉਂ ਕੇ ਆਪਣਾ ਵਧੀਆ ਜੀਵਨ ਜਿਉ ਰਹੇ ਸਾਂ। ਹੁਣ ਦੇ ਸਮੇਂ ਦੇ ਵਿੱਚ ਵੀ ਸਾਰੇ ਦੇਸ਼ ਦੇ ਵਿੱਚ ਇਹੀ ਚੱਲ ਰਿਹਾ ਵੀ ਇੱਕ ਇੱਕ ਕਰ ਦਿਓ, ਹਰ ਚੀਜ਼ ਨੂੰ, ਬੋਲੀ ਨੂੰ, ਭਾਸ਼ਾ ਨੂੰ, ਧਰਮ ਨੂੰ ਤੇ ਡਿਵਰਸਿਟੀ ਨੂੰ ਖਤਮ ਕਰ ਦਿਓ, ਜੋ ਕਿ ਕੁਦਰਤ ਦੇ ਨਿਯਮ ਦੇ ਖਿਲਾਫ ਵੀ ਹੈ ਤੇ ਸਾਡੇ ਸਿਧਾਂਤ ਦੇ ਖਿਲਾਫ ਵੀ ਹੈ। ਉਹਦੇ ਖਿਲਾਫ ਪਹਿਲੋਂ ਵੀ ਅਸੀਂ ਆਵਾਜ਼ ਚੱਕਦੇ ਆਏ ਸਾਂ ਤੇ ਹੁਣ ਵੀ ਚੱਕਾਂਗੇ। ਤੇ ਜਿਹੜੇ ਕਿਸੇ ਟਾਈਮ ਹੁਣ ਜਿਹੜੀ ਅਥਾਰਟੀ ਨੇ ਇੱਥੇ ਨਹੀਂ ਪਰਮਿਸ਼ਨਾਂ ਦਿੱਤੀਆਂ, ਜਿਹੜੇ ਢੰਗ ਨਾਲ ਨਹੀਂ ਦਿੱਤੀਆਂ, ਇੱਕ ਪਾਸੇ ਤੇ ਸਾਰੇ ਦੇਸ਼ ਦੇ ਵਿੱਚ ਭਾਜਪਾ ਵੀ ਸਰਕਾਰੀ ਸਮਾਗਮ ਗੁਰੂ ਤੇਗ ਬਹਾਦਰ ਦੀ 350 ਸਾਲਾਂ ਦੀ ਬਰਸੀ ਤੇ ਮਨਾਉਣ ਜਾ ਰਹੀ ਆ ਸਰਕਾਰੀ ਪ੍ਰਬੰਧ ਹੇਠ, ਵੀ ਉਹਦੇ ਉਲਟ ਜਿਹੜਾ ਸਿਧਾਂਤ ਨੂੰ ਤੇ ਸਾਈਡ 'ਚ ਰੱਖਤਾ, ਸਿਰਫ ਉਹ ਪ੍ਰੋਗਰਾਮਾਂ ਤੱਕ ਹੀ ਉਹਨਾਂ ਸੀਮਿਤ ਰੱਖਿਆ ਹੋਇਆ। ਉਹ ਹੁਣ ਇੱਕ ਪਾਸੇ ਤੇ ਲੋਕਾਂ ਨੂੰ ਕੁੱਟ ਰਿਹਾ, ਜਿਹੜੇ ਇੱਥੇ ਲੋਕੀ ਆਪਣੀ ਜੀਵਨ ਜਾਂਚ ਜਿਉਣ ਲਈ ਜੀਵਾਂ ਦਾ ਵੀ ਕੋਈ ਗੱਲ ਕਰਦੇ ਆ, ਭਾਵੇਂ ਆਪਣੇ ਖਿੱਤੇ ਦੀ ਗੱਲ ਕਰਦੇ ਆ, ਆਪਣੇ ਸੱਭਿਆਚਾਰ ਦੀ ਗੱਲ ਕਰਦੇ ਆ, ਆਪਣੀ ਬੋਲੀਆਂ ਦੀ ਗੱਲ ਕਰਦੇ ਆ, ਜਾਂ ਅਲੱਗ-ਅਲੱਗ ਤਰ੍ਹਾਂ ਦੀ ਆਪਣੇ ਸੂਬਿਆਂ ਨੂੰ ਲੈ ਕੇ ਗੱਲ ਕਰਦੇ ਆ, ਉਹਨਾਂ ਨੂੰ ਕੁੱਟਿਆ ਜਾ ਰਿਹਾ, ਦਬਾਇਆ ਜਾ ਰਿਹਾ, ਜਿਹੜਾ ਕਿ ਮੁਗਲ ਹਕੂਮਤ 'ਚ ਵੀ ਕੀਤਾ ਜਾ ਰਿਹਾ ਸੀ। ਤੇ ਉਹਦੇ ਖਿਲਾਫ ਕਦੀ ਇੰਦਰਾ ਗਾਂਧੀ ਸੀ, ਉਹਨੇ ਕੰਮ ਕੀਤਾ ਵੀ ਇਹ ਐਮਰਜੈਂਸੀ ਉੱਧਰ ਲਾਈ ਹੋਈ ਸੀ, ਦੂਜੇ ਪਾਸੇ ਸਾਰੇ ਦੇਸ਼ ਦੇ ਵਿੱਚ 300 ਸਾਲਾ ਸਮਾਗਮ ਮਨਾ ਰਹੀ ਸੀ ਤੇ ਉਹਦੇ ਖਿਲਾਫ ਸਿੱਖਾਂ ਨੇ ਪਹਿਲੋਂ ਵੀ ਆਵਾਜ਼ ਚੱਕੀ। ਤੇ ਉਹ ਐਮਰਜੈਂਸੀ ਦੇ ਖਿਲਾਫ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਕੱਲਾ ਸੂਬਾ ਸੀ ਜਿੱਥੇ 37 ਜਲੂਸ ਸੰਤਾਂ ਨੇ ਪਹਿਲੋਂ ਕੱਢੇ ਤੇ ਉਹ ਐਮਰਜੈਂਸੀ ਤੜਵਾਈ। ਉਹ ਗੱਲ ਤੋਂ ਈਰਖਾ ਰੱਖਦੇ ਹੋਏ ਪਹਿਲੋਂ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਰਾਜਸੀ ਪ੍ਰਬੰਧ ਨੂੰ ਲੈ ਕੇ ਜਾਂ ਇੱਥੇ ਦੇ ਲੋਕਾਂ ਨਾਲ ਜੋ ਇਨਸਾਫ ਕੀਤੇ, ਨਾ ਇਨਸਾਫੀਆਂ ਕੀਤੀਆਂ, ਉਹਨਾਂ ਨੂੰ ਕੁੱਟਿਆ, ਮਾਰਿਆ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਲੋਕ ਅੱਜ ਤੱਕ ਨਹੀਂ ਉਸ ਗੱਲ ਤੋਂ ਦਬੇ ਤੇ ਉਹਨਾਂ ਦੇ ਵਾਰਸ ਅੱਜ ਵੀ ਖੜੇ ਆ। ਅਸੀਂ ਅੱਗੇ ਵੀ ਐਵੇਂ ਖੜੇ ਰਵਾਂਗੇ ਤੇ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਲਾਮਬੰਦ ਹੋਈਏ, ਜਥੇਬੰਦ ਹੋਈਏ ਤੇ ਆਪਣੇ ਜਿਹੜੇ ਪੋਲੀਟੀਕਲ ਰਾਈਟਸ ਆ ਉਹਦੀ ਗੱਲ ਕਰੀਏ, ਉਹ ਲਈਏ ਵੀ, ਨਾ ਕਿ ਦੂਜੀਆਂ ਧਿਰਾਂ ਪੋਲੀਟੀਕਲ ਪਾਰਟੀਆਂ ਵੱਲ ਮੂੰਹਾਂ ਵੱਲ ਵੇਖੀਏ ਵੀ ਉਹ ਸਾਨੂੰ ਕੁਝ ਵੱਖਰਾ ਤੰਤਰ ਲਿਆ ਕੇ ਦੇ ਦੇਣਗੀਆਂ ਵੀ ਕਦੀ ਆਹ ਪਾਰਟੀ ਬਦਲ ਲਈਏ ਤੇ ਕਦੀ ਉਹ ਪਾਰਟੀ ਬਦਲ ਲਈਏ। ਤੇ ਅਸੀਂ ਇਹ ਖਿੱਤੇ ਨੂੰ ਛੱਡਣ ਲਈ ਮਜਬੂਰ ਹੋਏ ਹਾਂ ਕਿਉਂਕਿ ਇਹਨਾਂ ਦੀ ਪਾਲਿਸੀਆਂ ਕਰਕੇ। ਤੇ ਜੇ ਅਸੀਂ ਉਹ ਪਾਲਿਸੀਆਂ ਆਪ ਘੜਨੀਆਂ ਸਿੱਖਾਂਗੇ, ਆਪ ਇਕੱਤਰ ਹੋਵਾਂਗੇ ਤੇ ਫਿਰ ਆਹ ਖਿੱਤੇ ਵਰਗਾ ਖਿੱਤਾ ਸਾਰੀ ਸ੍ਰਿਸ਼ਟੀ 'ਚ ਨਹੀਂ ਹੈ ਵੀ ਇੱਥੇ 4 ਮੌਸਮ ਨੇ, ਐਡੀ ਚੰਗੀ ਜ਼ਮੀਨ ਉਪਜਾਊ ਆ, ਪਾਣੀ ਆ, ਐਡਾ ਸੋਹਣਾ ਸਿਧਾਂਤ ਆ ਮਹਾਰਾਜ ਦਾ, ਸਰਬੱਤ ਦੇ ਭਲੇ ਦਾ ਸਿਧਾਂਤ ਆ ਤੇ ਅਸੀਂ ਦੁਨੀਆ ਦੇ ਵਿੱਚ ਅੱਜ ਧੱਕੇ ਖਾਂਦੇ ਫਿਰਨੇ ਆ। ਕਿਉਂਕਿ ਸਾਡੀ ਇੱਥੇ ਰਾਜਸੀ ਪ੍ਰਬੰਧ ਐਸੇ ਲੋਕਾਂ ਦੇ ਹੇਠ ਨੇ ਜਿਹੜਾ ਕਿ ਕਦੀ ਗੋਰਿਆਂ ਨੇ ਕੀਤਾ ਸੀ ਵੀ ਉਹਨਾਂ ਨੂੰ ਇੱਕ ਕਲੋਨੀ ਦੇ ਵਾਂਗੂ ਟਰੀਟ ਕਰਨਾ, ਤੇ ਉਹੀ ਲੋਕ ਹੁਣ ਇਹ ਕਰ ਰਹੇ ਆ। ਸੋ ਅਸੀਂ ਇਹਨਾਂ ਦੇ ਖਿਲਾਫ ਬਿਲਕੁਲ ਲੜਦੇ ਰਹਾਂਗੇ, ਆਵਾਜ਼ ਆਪਣੀ ਬੁਲੰਦ ਕਰਾਂਗੇ। ਤੇ ਮੈਂ ਤੁਹਾਡੇ ਜੀ ਆਇਆਂ ਨੂੰ ਕਹਿਣਾ, ਧੰਨਵਾਦ ਕਰਨਾ ਤੁਹਾਡਾ ਵੀ ਤੁਸੀਂ ਇੱਥੇ ਪਹੁੰਚੇ ਹੋ। ਤੇ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਉੱਤੇ ਚਾਹ ਪਾਣੀ ਦਾ ਆਪਣੇ ਆਫਿਸ ਦੇ ਵਿੱਚ ਪ੍ਰਬੰਧ ਕੀਤਾ ਗਿਆ ਤੇ ਪਲੀਜ਼